ਫਤਿਹ ਸਿੰਘ ਨੂੰ NDRF ਦੀ ਟੀਮ ਕੱਢ ਕੇ ਲਿਆਵੇਗੀ। ਲੋਕ ਵੱਡੇ ਪੱਧਰ ਤੇ ਇੱਥੇ ਆਉਣਾ ਸ਼ੁਰੂ ਹੋ ਚੁੱਕੇ ਨੇ। ਭਾਰੀ ਸੰਖਿਆ 'ਚ ਲੋਕ ਇੱਥੇ ਆਉਣਾ ਸ਼ੁਰੂ ਹੋ ਚੁੱਕੇ ਨੇ। ਤਸਵੀਰਾਂ ਰਾਹੀਂ ਤੁਸੀਂ ਦੇਖ ਰਹੇ ਹੋ ਇਸ ਵਕਤ NDRF ਦੇ ਜਵਾਨ जो एक NDRF का जवान थले बैठा है, तुसी देख रहे हो। और संपर्क शायद लाइट पहुंचा रहे हो ना, लेकिन थले अंधेरा बहुत है, डूंगा बहुत है। जो लाइन खोदी गई है 150 तो 135 दे फिट के आस पास ये लाइन जी पट्टी गई है। भी भेजा गया है थले। थोड़ा होर क्लोजअप किया जा सकता था जरूर कोशिश। आ देखियो संपर्क लगातार बनाया जा रहा है। देखो टॉर्च दे राही लाइट थले एक जड़ा कटर है वो भेजा जा चुका है। हुण बस आखिरी पड़ाव है, जी पाइप है वो कटिंग की जाएगी। उस तो बाद किसी भी पल किसी भी टाइम तो सानू खुशखबरी मिल सकती है। NDRF के जवान जो है अंदरों बच्चे नूं कढ़ लियाउणगे तो जी साडी दुआवां सी उहनूं बूर लग जाएगा। तो यही असीं गुजारिश करते हैं जिन्ने भी दर्शक हुण फिर सानू देख रहे हैं, जिथे भी तुसीं बैठे हो, घर हो, बाहर हो, बच्चे लिए दुआ जरूर करो ताकि बच्चा साडे सामने हो। NDRF के जवान अंदर गए हुए ने। हेलो, हाँ हाँ मैं जस्ट पहुँचे हैं जी। हाँ शायद नीचे कुछ मंगवाया जा रहा है, बताया जा रहा है। जो लोग ऊपर मौजूद है पाइपलाइन के पास वो कुछ शायद NDRF के जवानों की नज़र जो है नीचे है। टॉर्च के माध्यम से नीचे उनको उजाला दिया जा रहा है। ਤੁਹਾਨੂੰ ਦਿਖਾ ਰਿਹਾ ਕਿ ਇਹ ਮਿਸ਼ਨ ਫਤਿਹਵੀਰ ਦਾ ਮਿਸ਼ਨ ਫਤਿਹ। ਉਮੀਦਾਂ ਤੇ ਜਿਹੜੀਆਂ ਆਸਾਂ ਨੇ ਉੱਦਾਂ ਹੀ ਬਰਕਰਾਰ ਨੇ ਦੋਸਤੋ। ਬਟ ਜਿਸ ਹਿਸਾਬ ਨਾਲ ਇਹ ਮਿਸ਼ਨ ਦੇ ਵਿੱਚ ਦੇਰੀ ਹੋਈ ਹੈ, ਜਿਸ ਹਿਸਾਬ ਨਾਲ ਇਹ ਟਾਈਮ ਲੱਗਿਆ ਹੈ, ਇਸ ਦਾ ਅਗਰ ਖਮਿਆਜਾ ਰੱਬ ਨਾ ਕਰੇ ਇੱਦਾਂ ਦੀ ਕੋਈ ਗੱਲ ਹੁੰਦੀ ਹੈ ਤਾਂ ਇਸ ਦਾ ਖਮਿਆਜਾ ਉਹਨਾਂ ਲੋਕਾਂ ਨੂੰ ਜ਼ਰੂਰ ਭਰਨਾ ਪਏਗਾ ਜਿਨ੍ਹਾਂ ਦੇ ਕਾਰਨਾਂ ਕਰਕੇ ਇਹ ਦੇਰੀ ਹੋ ਰਹੀ ਹੈ।
ਕਿਉਂਕਿ ਦੋਸਤੋ ਜਿਹੜਾ ਇਹ ਆਪਰੇਸ਼ਨ ਹੈ, ਇਹ ਜਿਸ ਟਾਈਮ ਦੇ ਨਾਲ, ਜਿਸ ਹਿਸਾਬ ਦੇ ਨਾਲ ਤੇ ਜਿਸ ਹਿਸਾਬ ਨਾਲ ਇੱਥੇ ਗੈਦਰਿੰਗ ਹੋਈ ਸੀ ਲੋਕਾਂ ਦੀ, ਜਿਸ ਹਿਸਾਬ ਨਾਲ ਵਲੰਟੀਅਰਸ ਆਏ ਸੀ, ਜਿਸ ਹਿਸਾਬ ਨਾਲ ਰੈਸਕਿਊ ਟੀਮਸ ਆਈਆਂ ਸੀ, ਉਸ ਹਿਸਾਬ ਦੇ ਨਾਲ ਜਿਹੜਾ ਇਹ ਆਪਰੇਸ਼ਨ ਹੈ ਬਹੁਤ ਜ਼ਿਆਦਾ ਕਹਿ ਸਕਦੇ ਹਾਂ ਜੀ, ਬਹੁਤ ਜ਼ਿਆਦਾ ਦੇਰੀ ਨਾਲ ਇਹ ਜਿਹੜਾ ਆਪਰੇਸ਼ਨ ਹੈ ਚੱਲਿਆ। ਇਹਦੇ 'ਚ ਬਹੁਤ ਜ਼ਿਆਦਾ ਟੈਕਨੀਕਲਸ ਤੇ ਬਹੁਤ ਜ਼ਿਆਦਾ ਹੋਰ ਵੀ ਕਾਫੀ ਇਸ਼ੂ ਆਏ ਹੈਗੇ ਜਿਨ੍ਹਾਂ ਨੂੰ ਸੌਟ ਆਊਟ ਕੀਤਾ ਜਾ ਸਕਦਾ ਸੀ, ਪਰ ਹੁਣ ਇੱਥੇ ਕੁਐਸਚਨ ਮਾਰਕ ਉਹਨਾਂ ਲੋਕਾਂ 'ਤੇ ਨਹੀਂ ਪੁੱਟਣਾ ਚਾਹੁੰਦੇ ਕਿਉਂਕਿ ਸਾਡੇ ਕੋਲ ਹਜੇ ਉਹਨਾਂ ਟਾਈਮ ਨਹੀਂ, ਸਾਡੇ ਕੋਲ ਉਹ ਸਿਰਫ ਉਹਨਾਂ ਕੁ ਟਾਈਮ ਹੈ। ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਦੋਸਤੋ ਕਿ ਜੋ ਇਹ ਲਾਸਟ ਮੂਵਮੈਂਟ ਹੈ, ਵੈਸੇ ਕੋਸ਼ਿਸ਼ ਤਾਂ ਜੋ ਟੀਮ ਹੈ NDRF ਦੀ ਟੀਮ ਹੈ, ਇਹਨਾਂ ਦੀ ਕੋਸ਼ਿਸ਼ਾਂ ਤਾਂ ਪਿਛਲੇ 2-3 ਦਿਨਾਂ ਤੋਂ ਲਗਾਤਾਰ ਚੱਲ ਰਹੀਆਂ, ਆਪਣੇ ਆਪ ਨੂੰ ਇਹ ਪੂਰਾ ਪ੍ਰਿਪੇਅਰ ਕਰਕੇ ਆਏ ਹੋਏ ਨੇ ਤੇ ਇਹਨਾਂ ਦੀ ਕੋਸ਼ਿਸ਼ ਹੈ ਕਿ ਜਿੰਨਾ ਜਲਦੀ ਹੋ ਸਕੇ ਬੱਚੇ ਨੂੰ ਰੈਸਕਿਊ ਕੀਤਾ ਜਾ ਸਕੇ। ਬਟ ਜਿਹੜੀਆਂ ਮੁਸ਼ਕਿਲਾਂ ਨੇ, ਜਿਹੜੀਆਂ ਔਂਕੜਾਂ ਨੇ ਤੇ ਜਿਹੜੀਆਂ ਬੱਚੇ ਦਾ ਅੱਜ ਜਨਮ ਦਿਨ ਵੀ ਹੈ, ਦੂਸਰਾ ਜਿਹੜੇ ਇਸ਼ੂ, ਜਿਹੜੇ ਟੈਕਨੀਕਲ ਜੋ ਕਾਰਨ ਹੋਏ ਨੇ, ਦੋਸਤੋ ਦੇਖ ਰਹੇ ਹੋ ਤੁਸੀਂ ਤਸਵੀਰਾਂ ਦੀ ਜ਼ੁਬਾਨੀ ਫਤਿਹਵੀਰ ਦੀ ਕਹਾਣੀ। ਬਹੁਤ ਜਲਦੀ ਕੋਈ ਨਾ ਕੋਈ ਜੋ ਸਾਡੇ ਦੇ ਵਿੱਚ ਸਾਨੂੰ ਕੋਈ ਨਿਊਜ਼ ਮਿਲਣ ਵਾਲੀ ਹੈਗੀ। ਜਿਹੜੀਆਂ ਟੀਮਾਂ ਨੇ, ਜਿੰਨੀਆਂ ਵੀ ਇੱਥੇ ਟੀਮਾਂ ਤੇ ਜਿੰਨੇ ਵੀ ਇੱਥੇ ਵੈਲਫੇਅਰ ਆਰਗੇਨਾਈਜੇਸ਼ਨਾਂ ਪਹੁੰਚੇ ਹੋਏ ਨੇ, ਬਹੁਤ ਹੀ ਵਧੀਆ ਜਿਹੜੇ ਆਪਸੀ ਕੋਆਰਡੀਨੇਸ਼ਨ ਨਾਲ ਜਿਹੜਾ ਇੱਥੇ ਕੰਮ ਚੱਲ ਰਿਹਾ ਹੈਗਾ। ਬਟ ਦੋਸਤੋ ਗੱਲ ਇੱਥੇ ਜਿਹੜਾ ਸਵਾਲ ਇਹ ਬਣਦਾ ਗਾ ਕਿ ਜੋ ਇੰਨੀ ਆਪਰੇਸ਼ਨ ਦੇ ਵਿੱਚ ਇਹ ਦੇਰੀ ਹੋਈ ਹੈ, ਇਸ ਦੇ ਪਿੱਛੇ ਜਿਹੜੇ ਕਾਰਨ ਨੇ ਉਹ ਕਾਫੀ ਸੀਰੀਅਸ ਇਸ਼ੂ ਕਹਿ ਸਕਦੇ ਉਹਨਾਂ ਨੂੰ। ਦੋਸਤੋ ਤੁਸੀਂ ਸਾਡੇ ਚੈਨਲ ਦੇ ਰਾਹੀਂ ਦੇਖ ਰਹੇ ਹੋਵੋਗੇ ਤਸਵੀਰਾਂ ਦੀ ਜ਼ੁਬਾਨੀ ਫਤਿਹਵੀਰ ਸਿੰਘ ਦੀ ਕਹਾਣੀ। ਦੋਸਤੋ ਜੋ NDRF ਦੀ ਟੀਮ ਹੈ ਉਹ ਥੱਲੇ ਗਈ ਹੈਗੀ, ਬਾਕੀ ਸਾਰੇ ਬਹੁਤ ਜਲਦੀ ਜਿਹੜਾ ਕੋਈ ਨਾ ਕੋਈ ਜੇ ਸਾਡੇ ਕੋਲ ਜਿਹੜੀ ਲੇਟੈਸਟ ਨਿਊਜ਼ ਆ ਸਕਦੀ ਹੈ, ਬੱਚੇ ਦੇ ਬਾਹਰ ਆਉਣ ਦੀ ਜੋ ਨਿਊਜ਼ ਆ ਸਕਦੀ ਹੈ, ਕਿਉਂਕਿ ਜੋ ਮੀਡੀਆ ਵੱਲ ਹੈ ਉਹ ਵੀ ਆਪਣਾ 3-4 ਦਿਨਾਂ ਤੋਂ ਲਗਾਤਾਰ ਹੀ ਇਸ 'ਤੇ ਜਿਹੜੀ ਹਾਈਲਾਈਟਸ ਆਫ ਦੇ ਅਪਡੇਟਸ ਬਣਾਈ ਰੱਖਿਆ ਹੋਇਆ ਹੈ ਤੇ ਪੈਨੀਆਂ ਨਜ਼ਰਾਂ ਗੜਾ ਕੇ ਰੱਖੀਆਂ ਹੋਈਆਂ ਨੇ। ਪਰ ਦੋਸਤੋ ਗੱਲ ਇੱਥੇ ਇਹ ਬਣਦੀ ਹੈ ਕਿ ਜੋ ਇਹ ਆਪਰੇਸ਼ਨ ਇੰਨਾ ਡਿਲੇ ਹੋ ਰਿਹਾ ਹੈ, ਇਹਨਾਂ ਆਪਰੇਸ਼ਨ ਇਹ ਅੱਜ ਚੌਥਾ ਪੰਜਵਾਂ ਦਿਨ ਹੋ ਗਿਆ, 6 ਤਾਰੀਖ ਤੋਂ ਲੈ ਕੇ ਅੱਜ 10 ਤਾਰੀਖ ਹੋ ਚੁੱਕੀ ਹੈ ਦੋਸਤੋ। ਕਿਤੇ ਨਾ ਕਿਤੇ ਕੁਛ ਨਾ ਕੁਛ ਖਾਮੀਆਂ ਤਾਂ ਜ਼ਰੂਰ ਨੇ। ਅਗਰ ਇਸ ਤਰ੍ਹਾਂ ਹੀ ਦੋਸਤੋ ਅਸੀਂ ਇਹਨਾਂ ਇਸ਼ੂਆਂ ਨੂੰ ਬਾਕੀ ਦੋਸਤੋ ਤੁਸੀਂ ਦੇਖ ਰਹੇ ਹੋ ਜਿਹੜਾ NDRF ਦੀ ਕੰਪਲੀਟ ਸਾਰੀ ਟੀਮ ਹੈ ਜੋ ਉਹ ਇੱਕ ਜਗ੍ਹਾ ਤੇ ਅਸੈਂਬਲ ਹੈ, ਜਿੱਥੇ ਉਹਨਾਂ ਦਾ ਹਾਈਡ੍ਰੋਲਿਕ ਵਿੰਚ ਲੱਗਿਆ ਹੈ, ਤੁਸੀਂ ਦੇਖ ਰਹੇ ਹੋਗੇ। ਉਸ ਦੇ ਕੋਲੇ ਸਾਰੇ ਜਿੰਨੇ ਲੋਕ ਨੇ ਉਹ ਆਪਣੀ ਪੈਨੀ ਨਜ਼ਰ ਬਣਾਏ ਹੋਏ ਨੇ। ਜਿਹੜਾ ਮੈਨ ਹੋਲ ਹੈ ਜਿਸ ਨੂੰ ਡਿੱਗ ਕੀਤਾ ਗਿਆ ਸੀ ਤੇ ਜਿਸ ਦੇ ਵਿੱਚ ਤਕਰੀਬਨ ਜਿੱਦਾਂ ਤੁਹਾਨੂੰ ਲਾਸਟ ਅਪਡੇਟ ਦਿੰਦੇ ਹੀ ਰਹੇ ਸੀ ਅਸੀਂ ਪਿਛਲੇ ਦਿਨਾਂ ਤੋਂ ਕਿ 11 ਪਾਈਪਾਂ ਪਾਈਆਂ ਗਈਆਂ ਸੀ 8-8 ਫੁੱਟ ਦੀਆਂ। ਤੇ ਜਦੋਂ ਇਹ ਪਾਈਪਾਂ ਪਾਈਆਂ ਗਈਆਂ ਸੀ ਉਸ ਤੋਂ ਪਹਿਲਾਂ ਇਹ ਮਸ਼ੀਨ ਨਾਲ ਟਰਾਈ ਕੀਤੇ ਗਏ ਸੀ, ਮਸ਼ੀਨ ਨਾਲ ਜਿੰਨੀ ਉਸ ਤੋਂ ਵੈਕਿਊਮ ਵੀ ਟਰਾਈ ਕੀਤੀ ਗਈ ਸੀ ਕਿ ਜਦੋਂ ਸਾਰੇ ਜਿਹੜੇ ਚੀਜ਼ਾਂ ਸੀ ਜਦੋਂ ਉਹ ਕਾਮਯਾਬ ਤੋਂ ਜਿਹੜਾ ਕਾਫੀ ਜ਼ਿਆਦਾ ਕਹਿ ਸਕਦੇ ਹੋ ਤੁਸੀਂ ਕਿ ਪ੍ਰੋਬਲਮਾਂ ਆਈਆਂ
ਤੇ ਉਦੋਂ ਬਾਅਦ ਜਿਹੜੇ ਦਰਸ਼ਕ ਤੁਸੀਂ ਦੇਖ ਰਹੇ ਹੋਗੇ ਚਾਰੇ ਪਾਸੇ ਜਿਹੜੇ ਲੋਕ ਇੱਥੇ ਪਹੁੰਚੇ ਹੋਏ ਨੇ ਤੇ ਇਹ ਲਗਾਤਾਰ ਉਹਨਾਂ ਦੀ ਮਤਲਬ ਦੁਆਵਾਂ ਨੇ, ਅਰਦਾਸਾਂ ਨੇ, ਜਿਸ ਕਾਰਨ ਜਿਹੜਾ ਇਹ ਮੈਨੂਅਲ ਮਿਸ਼ਨ ਆ ਕਾਫੀ ਦਿੱਕਤਾਂ ਦੇ ਬਾਵਜੂਦ ਵੀ ਜਿਹੜਾ ਇਹ ਲੋਕ ਨੇ ਆਪਣੀ ਅਣਥੱਕ ਮਿਹਨਤ ਦੇ ਨਾਲ ਜਿਹੜਾ ਇਸ ਮਿਸ਼ਨ ਨੂੰ ਅੰਜਾਮ ਦੇਣ ਤੇ ਲੱਗੇ ਹੋਏ ਨੇ। ਪ੍ਰਸ਼ਾਸਨ ਹੈ ਜਿਹੜਾ ਉਹ ਆਪਣੇ ਵੱਲੋਂ ਪੂਰੇ ਇੰਤਜ਼ਾਮ ਕੀਤੇ ਹੋਏ ਨੇ ਕਿ ਜਿਹੜਾ ਜਿੱਦਾਂ ਹੀ ਅਗਰ ਬੱਚਾ ਬਾਹਰ ਆਉਂਦਾ ਹੈ ਤਾਂ ਉਸ ਨੂੰ ਜਲਦੀ ਤੋਂ ਜਲਦੀ ਜਿਹੜਾ ਹਸਪੀਟਲ ਪਹੁੰਚਾਇਆ ਜਾਵੇ। ਟਾਈਮ ਬਹੁਤ ਲੱਗਿਆ ਦੋਸਤੋ, ਟਾਈਮ ਇਸ ਆਪਰੇਸ਼ਨ ਨੂੰ ਬਹੁਤ ਜ਼ਿਆਦਾ ਟਾਈਮ ਲੱਗਿਆ, ਬਹੁਤ ਜ਼ਿਆਦਾ ਦਿੱਕਤਾਂ ਆਈਆਂ, ਬਟ ਇਹਨਾਂ ਲੋਕਾਂ ਦੇ ਜਜ਼ਬੇ ਨੂੰ ਵੀ ਸਲਾਮ ਕਰਦੇ ਹਾਂ, ਇਹਨਾਂ ਦੀ ਹਿੰਮਤ ਨੂੰ ਵੀ ਅਸੀਂ ਸਲਾਮ ਕਰਦੇ ਹਾਂ ਕਿ ਜਿਨ੍ਹਾਂ ਨੇ ਲਗਾਤਾਰ ਅਣਥੱਕ ਮਿਹਨਤ ਦੇ ਨਾਲ ਆ ਜਿਹੜਾ ਇਹ ਮਿਸ਼ਨ ਆ ਇਹਨੂੰ ਲਗਾਤਾਰ ਜਾਰੀ ਰੱਖਿਆ। ਕੰਟੀਨਿਊਸ ਲਾਸਟ ਅਪਡੇਟਸ ਤੁਹਾਨੂੰ ਦੇ ਰਹੇ ਹਾਂਗੇ ਇਸ ਆਪਰੇਸ਼ਨ ਦੀ ਲਾਸਟ ਅਪਡੇਟਸ ਜੋ ਥੱਲੇ ਜੋ ਟੈਕਨੀਕਲ ਟੀਮਾਂ ਨੇ ਗਈਆਂ ਹੋਈਆਂ ਨੇ, ਜੋ ਲਾਸਟ ਮੂਮੈਂਟ ਤੇ ਕੰਮ ਉਹ ਚੱਲ ਰਿਹਾ ਹੈਗਾ। ਜੇ ਅਗਰ ਛੋਟੀਆਂ ਮੋਟੀਆਂ ਜੋ ਹੁਣ ਦਿੱਕਤਾਂ ਆ ਰਹੀਆਂ ਉਹਨੂੰ ਦੂਰ ਕਰਨ ਦਾ ਕੋਸ਼ਿਸ਼ ਕੀਤੀ ਜਾ ਰਹੀ ਹੈਗੀ। ਤੇ ਜੋ ਨੀਚੇ ਜੋ NDRF ਦੇ ਲੋਕ ਗਏ ਹੋਏ ਨੇ ਤੇ ਉਹ ਸ਼ਾਇਦ ਕਟਿੰਗ ਦਾ ਜੋ ਲਾਸਟ ਕੰਮ ਹੈ ਜੋ ਉਸ ਨੂੰ ਕੰਪਲੀਟ ਕਰ ਰਹੇ ਨੇ, ਕਟਰਸ ਨੀਚੇ ਗਏ ਹੋਏ ਨੇ। ਤੇ ਦੋਸਤੋ ਬਾਕੀ ਜਿਹੜੀਆਂ ਟੀਮਸ ਨੇ ਸਾਰੀਆਂ ਸਟੈਂਡ ਬਾਏ ਨੇ, ਜੋ ਤਕਰੀਬਨ ਜਿੰਨੀਆਂ ਵੀ ਟੀਮਸ ਨੇ ਜਿਨ੍ਹਾਂ ਨੂੰ ਉਮੀਦ ਸੀ ਸ਼ਾਇਦ ਇੱਕ ਦਿਨ ਪਹਿਲਾਂ ਹੀ ਜੋ ਇਹ ਆਪਰੇਸ਼ਨ ਕੰਪਲੀਟ ਹੋ ਜਾਏਗਾ, ਉਹ ਆਪਣੇ ਕੱਲ ਪਰਸੋਂ ਤੋਂ ਹੀ ਪੱਬਾਂ ਪਾਰ ਹੋ ਕੇ ਉਸ ਪਲ ਦੀ ਵੇਟ ਕਰ ਰਹੀਆਂ ਨੇ ਜਿਸ ਪਲ ਉਹ ਜਿਹੜਾ ਫਤਿਹਵੀਰ ਸਿੰਘ ਹੈ ਆਪਣੀ ਜ਼ਿੰਦਗੀ ਦੀ ਜੰਗ ਨੂੰ ਫਤਿਹ ਕਰਕੇ ਸਾਡੇ ਵਿੱਚ ਵਾਪਸ ਆਵੇ। ਪਰ ਦੋਸਤੋ ਕੀ ਕਹਿ ਸਕਦੇ ਹਾਂ ਕਿ ਜਿਹੜੇ ਕੁਝ ਟੈਕਨੀਕਲ ਇਸ਼ੂ ਹੋਈਆਂ ਨੇ, ਕੁਝ ਹੋਰ ਜਿਹੜੀਆਂ ਪ੍ਰੋਬਲਮ ਹੋਈਆਂ ਉਹਨਾਂ ਜਿਹੜੀਆਂ ਕਰਕੇ ਜਿਹੜਾ ਇਹ ਮਿਸ਼ਨ ਥੋੜ੍ਹਾ ਕਰਦਾ ਇਹ ਕਾਫੀ ਡਿਲੇ ਹੋ ਗਿਆ। ਪਰ ਜੋ ਵੀ ਹੈ ਦੋਸਤੋ ਜਿਹੜਾ ਇਹ ਆਪਣਾ ਕਹਿ ਸਕਦੇ ਹਾਂ ਕਿ ਇਹ ਮੈਨੂੰ ਬਹੁਤ ਹੀ ਵਧੀਆ ਕੰਮ ਕੀਤਾ। ਪ੍ਰਸ਼ਾਸਨ ਨੇ ਆਪਣਾ ਕੰਮ ਕੀਤਾ, NDRF ਟੀਮ, ਗ੍ਰੀਨੈਸ ਵੈਲਫੇਅਰ ਫੋਰਸ ਆ ਜੋ ਇਹਨਾਂ ਨੇ ਬਹੁਤ ਹੀ ਵਧੀਆ ਢੰਗ ਦਾ ਜਿਹੜਾ ਆਪਣਾ ਸਬੂਤ ਦਿੱਤਾ। ਦੋਸਤੋ ਇਸ ਮਿਸ਼ਨ ਦੇ ਦੌਰਾਨ ਜਿਨ੍ਹਾਂ ਲੋਕਾਂ ਨੇ ਡਿਗਿੰਗ ਦੇ ਵਿੱਚ ਸਟੋਏ ਨੂੰ ਪੱਟਣ ਦੇ ਵਿੱਚ ਅਹਿਮ ਭੂਮਿਕਾ ਨਿਭਾਈ, ਉਹਦੇ ਵਿੱਚ ਸੰਦੀਪ ਸਿੰਘ, ਇਸ ਮਿਸ਼ਨ ਦੇ ਵਿੱਚ ਅਹਿਮ ਜਿਹੜੇ ਭੂਮਿਕਾ ਜੋ ਡਿਗਰਸ ਦੀ ਨਿਭਾਈ ਹੈ ਜਿਨ੍ਹਾਂ ਨੇ ਮਿੱਟੀ ਪੱਟੀ ਹੈ, ਜੋਰਾ ਸਿੰਘ, ਸੰਦੀਪ ਸਿੰਘ ਤੇ ਜੱਗਾ ਸਿੰਘ ਤੇ ਅਸੀਂ ਖਾਸ ਕਨਸੈਂਟਰੇਟ ਹਾਈਲਾਈਟ ਕਿਹਾ ਇਸ ਲਈ ਉਸ ਨੂੰ ਕਰਦੇ ਰਹੇ ਕਿਉਂਕਿ ਉਹ ਤਕਰੀਬਨ 80% ਜਿਹੜੀ ਉਹਨੇ ਜਿਹੜਾ ਪਰਫਾਰਮੈਂਸ ਆ ਉਸ ਇਕੱਲੇ ਇਨਸਾਨ ਨੇ ਦਿੱਤੀ ਹੈ। ਜਿਹੇ ਤਿੰਨੇ ਜਿਹੜੇ ਸ਼ਖਸ ਨੇ, ਤਿੰਨੇ ਹੈਗੇ ਇੱਕ ਹੀ ਉਹਦੇ 'ਚ ਰੱਖਦੇ ਆਂਗੇ, ਇੱਕ ਹੀ ਕੈਟਾਗਰੀ 'ਚ ਰੱਖਦੇ ਆਂਗੇ ਤੇ ਸਾਰਿਆਂ ਦਾ ਬਹੁਤ ਹੀ ਸਤਿਕਾਰ ਕਰਦੇ ਹਾਂ ਤੇ ਉਹਨਾਂ ਦੇ ਕੰਮ ਨੂੰ ਵੀ ਐਪਰੀਸ਼ੀਏਟ ਕਰਦੇ ਆਂਗੇ। ਬਟ ਜਿਹੜੇ ਕੁਝ ਲੋਕ ਹੁੰਦੇ ਨੇ ਜਿਨ੍ਹਾਂ ਦਾ ਕੁਝ ਥੋੜ੍ਹਾ ਜਿਹਾ ਐਕਸਟਰਾ ਐਫਰਟ ਹੁੰਦਾ, ਜਿਹੜੇ ਆਪਣੇ ਕਹਿ ਸਕਦੇ ਹੋ ਕਿ ਥੋੜ੍ਹਾ ਜਿਹਾ ਐਕਸਟਰਾ ਪਰਫਾਰਮੈਂਸ ਦਿੰਦੇ ਨੇ ਤੇ ਤਹਿਤ ਦਿਲੋਂ ਕੰਮ ਕਰਦੇ ਨੇ, ਅਸੀਂ ਉਹਨਾਂ ਨੂੰ ਇਸ ਲਈ ਥੋੜ੍ਹਾ ਜਿਹਾ ਉਹਨਾਂ ਲੋਕਾਂ ਦਾ ਨਾਂ ਹਾਈਲਾਈਟ ਕੀਤਾ ਗਾ। ਬਾਕੀ ਜਿੰਨੇ ਹੋਰ ਵੀ ਨਾਲ ਜਿੰਨੀਆਂ ਟੀਮਾਂ ਸਾਰਿਆਂ ਨੇ ਆਪਣੇ ਵੱਲੋਂ ਜੋ ਹੈ 100% ਪਰਫਾਰਮੈਂਸ ਦਿੱਤੀ ਹੈ। ਦੋਸਤੋ ਜਿਹੜੇ ਲਾਈਵ ਦਰਸ਼ਕ ਨੇ ਉਹ ਅੱਜ ਦੇ ਨਹੀਂ, ਪਿਛਲੇ 3-4 ਦਿਨਾਂ ਦੇ ਸਾਡੇ ਨਾਲ ਕੰਟੀਨਿਊਸ ਜੁੜੇ ਹੋਏ ਨੇ। ਸ਼ਾਇਦ ਜਿੱਦਾਂ ਤੁਹਾਨੂੰ ਪਤਾ ਹੀ ਹੈ ਤਕਰੀਬਨ ਕਿ ਇੰਡੀਆ ਅਤੇ ਅਬਰੋਡ ਪੂਰੇ ਵਰਲਡ ਵਾਈਡ ਗਲੋਬ ਲੈਵਲ ਦੇ ਉੱਪਰ ਜਿਹੜਾ ਹੈਗਾ ਇਹ ਜਿਹੜਾ ਟੈਲੀਕਾਸਟ ਚੱਲ ਰਿਹਾ ਹੈਗਾ। ਦੇਸ਼ਾਂ ਵਿਦੇਸ਼ਾਂ ਵਿੱਚ ਲੋਕ ਆ ਜਿਹੜਾ ਪ੍ਰਸਾਰਨ ਨੂੰ ਦੇਖ ਰਹੇ ਨੇ
ਪਰ ਸਾਰਿਆਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਇਹ ਸਵਾਲ ਆਉਂਦਾ ਕਿ ਸਾਡੇ ਮੁਲਕ ਦੇ ਵਿੱਚ ਇਹੋ ਜਿਹੀ ਕਿਹੜੀਆਂ ਚੀਜ਼ਾਂ, ਇਹੋ ਜਿਹੇ ਕਿਹੜੇ ਕਾਰਨਾਂ ਕਰਕੇ, ਇਹੋ ਜਿਹੀਆਂ ਕਿਹੜੀਆਂ ਤਰੁੱਟੀਆਂ ਸਾਡੇ ਸਿਸਟਮ ਦੇ ਵਿੱਚ ਨੇ ਜਿਸ ਕਰਕੇ ਜਿਹੜੇ ਇਹਨਾਂ ਆਪਰੇਸ਼ਨਾਂ ਨੂੰ ਇੰਨਾ ਜ਼ਿਆਦਾ ਟਾਈਮ ਲੱਗ ਰਿਹਾ ਹੈ। ਕਿਉਂਕਿ ਜੋ ਦੋਸਤੋ ਅੱਜ 10 ਤਾਰੀਖ ਹੋ ਚੁੱਕੀ ਹੈ, ਅੱਜ ਉਸ ਮਾਸੂਮ ਬੱਚੇ ਦਾ ਜਨਮ ਦਿਨ ਵੀ ਹੈ ਤੇ 6 ਤਾਰੀਖ ਸ਼ਾਮ ਨੂੰ 4:30 ਵਜੇ ਦਾ ਜਿਹੜਾ ਬੱਚਾ ਹੈ ਬੋਰਵੈਲ ਦੇ ਵਿੱਚ ਅਚਾਨਕ ਖੇਡਦਾ ਆ ਕੇ ਗਿਰ ਗਿਆ ਤੇ ਦੀ ਆਪਰੇਸ਼ਨ ਨੂੰ ਪਹਿਲਾਂ ਅਲੱਗ-ਅਲੱਗ ਤਰੀਕੇ ਨਾਲ ਦੋਸਤੋ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਨੂੰ ਕੁਝ ਮਸ਼ੀਨਾਂ ਵੀ ਮੰਗਾਈਆਂ ਗਈਆਂ, ਵੈਕਿਊਮ ਜਿਹੜੀ ਟੈਕਨੀਕ ਹੁੰਦੀ ਹੈਗੀ ਵੈਕਿਊਮ ਟੈਕਨੀਕ ਵੀ ਅਪਣਾਉਣ ਦੀ ਕੋਸ਼ਿਸ਼ ਕੀਤੀ, ਪਰ ਜੋ ਬੋਰੀ ਉਸ ਬੱਚੇ ਦੇ ਉੱਪਰ ਗਿਰੀ ਸੀ, ਜਿਸ ਦੇ ਉੱਪਰ ਮਿੱਟੀ ਵਗੈਰਾ ਜਿਸ ਦੇ ਵਿੱਚ ਵੀ ਸੀ ਤੇ ਉਹ ਉਸ ਬੋਰੀ ਕਰਕੇ ਸ਼ਾਇਦ ਉਹ ਜਿਹੜਾ ਵੈਕਿਊਮ ਟੈਕਨੀਕ ਆ ਗਈ ਉਹ ਵੀ ਸਕਸੈਸਫੁਲ ਨਹੀਂ ਰਹੀ। ਫਿਰ ਉਸ ਤੋਂ ਬਾਅਦ ਇਹ ਕੰਪਲੀਟਲੀ ਮੈਨੂਅਲ ਮਿਸ਼ਨ ਚਲਾਇਆ ਗਿਆ। ਲਾਈਫ ਅਪਡੇਟ ਦੇ ਨਾਲ ਦੋਸਤੋ ਲਗਾਤਾਰ ਤੁਹਾਡੇ ਨਾਲ ਜੁੜੇ ਹੋਏ ਹਾਂ। ਤੁਸੀਂ ਦੇਖ ਰਹੇ ਹੋ ਸਾਡਾ ਲਾਈਵ ਸਟ੍ਰੀਮ ਤਸਵੀਰਾਂ ਦੀ ਜ਼ੁਬਾਨੀ ਫਤਿਹਵੀਰ ਦੀ ਕਹਾਣੀ। ਦੋਸਤੋ ਜੋ ਇਹ ਕਹਾਣੀ ਹੈ ਕਾਫੀ ਕੁਝ ਦਿਨਾਂ ਤੋਂ ਜੋ ਬੜੀ ਇਸ ਨੂੰ ਕਹਿ ਸਕਦੇ ਹਾਂਗੇ ਜੇ ਸਿਚੁਏਸ਼ਨ ਉਲਝਣਦਾਰ ਰਹੀ, ਜਿੱਥੇ ਟੈਕਨੀਸ਼ੀਅਨਸ ਐਕਸਪਰਟ ਲੋਕਾਂ ਦੀ ਕਮੀ ਨੂੰ ਮਹਿਸੂਸ ਕੀਤਾ ਗਿਆ, ਉੱਥੇ ਆਧੁਨਿਕ ਸਾਧਨਾਂ ਦਾ ਜੋ ਕਮੀ ਹੈਗੀ ਉਹ ਪ੍ਰਮੁੱਖਤਾ ਨਾਲ ਉਸ ਇਸ਼ੂ ਨੂੰ ਅਸੀਂ ਕਹਾਂਗੇ ਕਿ ਉਹ ਚੀਜ਼ਾਂ ਬਣਦੀਆਂ ਸੀ ਇੱਥੇ ਆਉਣੀਆਂ ਜੋ ਇੱਥੇ ਨਹੀਂ ਆ ਸਕੀਆਂ। ਉਹਨਾਂ ਆਰਗੇਨਾਈਜੇਸ਼ਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਾਂਗੇ ਜਿਨ੍ਹਾਂ ਨੇ ਹਰ ਇੱਕ ਜੋ ਆਪਸੀ ਜੋ ਰੰਜਿਸ਼ਾਨਾਂ ਤੋਂ ਉੱਪਰ ਉੱਠ ਕੇ ਜਾਤ, ਧਰਮ, ਮਜ਼ਹਬ, ਫਿਰਕਾ, ਸੰਪਰਦਾਇ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਆਪਸੀ ਜਿਹੜਾ ਪ੍ਰੇਮ ਭਾਵ ਤੇ ਸਦਭਾਵਨਾ ਦੀ ਨੂੰ ਦਿਖਾਉਂਦੇ ਹੋਏ ਜਿਸ ਜਿਹੜਾ ਇਹ ਮਿਸ਼ਨ ਹੈ ਇਹਨੂੰ ਅੰਜਾਮ ਦਿੱਤਾ। ਕਿਉਂਕਿ ਦੋਸਤੋ ਜਿਹੜਾ ਇੱਦਾਂ ਦੇ ਕੋਈ ਵੀ ਮਿਸ਼ਨਸ ਹੁੰਦੇ ਨੇ, ਇੱਦਾਂ ਦੀ ਕੋਈ ਤਰਾਸਦੀਆਂ ਹੁੰਦੀਆਂ ਨੇ ਤਾਂ ਉੱਥੇ ਜੋ 1 ਜਾਂ 2 ਜਾਂ 5 ਜਾਂ 7 ਬੰਦੇ ਜਿਹੜੇ ਉਸ ਜਗ੍ਹਾ 'ਤੇ ਉਸ ਨੂੰ ਜਿਹੜਾ ਰਿਲੀਫ ਨਹੀਂ ਦੇ ਸਕਦੇ। ਇਸ ਲਈ ਇੱਕ ਟੀਮ ਵਰਕ ਹੁੰਦਾ ਹੈ, ਇੱਕ ਕੋਆਰਡੀਨੇਸ਼ਨ ਹੁੰਦਾ ਹੈ, ਆਪਸ ਦੇ ਵਿੱਚ ਟੀਮ ਵਰਕ ਹੁੰਦਾ ਹੈ, ਇੱਕ ਸਟ੍ਰੈਟਜੀ ਜਿਹੜੀ ਹੈ, ਇੱਕ ਪਲਾਨ ਹੁੰਦਾ, ਉਹਨੂੰ ਬਿਲਡਅਪ ਕੀਤਾ ਜਾਂਦਾ, ਫਿਰ ਉਸ ਪਲਾਨ ਨੂੰ ਐਗਜ਼ੀਕਿਊਟ ਕੀਤਾ ਜਾਂਦਾ ਗਾ ਤੇ ਉਸ ਦੇ ਉੱਪਰ ਬਾਅਦ ਉੱਥੇ ਟੈਕਨੀਸ਼ੀਅਨਸ ਹੁੰਦੇ ਨੇ, ਐਕਸਪਰਟ ਹੁੰਦੇ ਨੇ ਜੋ ਉਸ ਪਲਾਨ ਨੂੰ ਉਸ ਜੋ ਕੰਮ ਚੱਲ ਰਿਹਾ ਹੈ ਉਹਨੂੰ ਮੋਨੀਟਰ ਕਰਦੇ ਨੇ ਤੇ ਉਹਦੇ ਉੱਤੇ ਨਿਗਾਹ ਰੱਖਦੇ ਨੇ ਕਿ ਜਿੱਥੇ ਜਿਹੜੀ ਚੀਜ਼ ਦੀ ਕਮੀ ਮਹਿਸੂਸ ਹੁੰਦੀ ਹੈਗੀ ਉਹ ਲੋਕ ਉਸ ਨੂੰ ਉੱਦਾਂ ਗਾਈਡ ਕੀਤਾ, ਉਸ ਸਿਚੁਏਸ਼ਨ ਉੱਤੇ ਪਹੁੰਚ ਕੇ ਉਹਨਾਂ ਚੀਜ਼ਾਂ ਨੂੰ ਉੱਦਾਂ ਗਾਈਡ ਕੀਤਾ ਜਾਂਦਾ ਹੈ। ਜਿੱਥੇ ਜਿੱਥੇ ਲੱਗਦਾ ਹੈ ਕਿ ਕਿਸੇ ਚੀਜ਼ ਦੀ ਕੋਈ ਘਾਟ ਹੈ, ਬਾਤ ਹੈ ਜਾਂ ਕੋਈ ਚੀਜ਼ ਦੀ ਜ਼ਰੂਰਤ ਹੈ ਜਾਂ ਕੋਈ ਚੀਜ਼ ਐਕਸਟਰਾ ਹੈ, ਉਸ ਨੂੰ ਮੈਨੇਜ ਕਰਨ ਲਈ ਉਹ ਜਿਹੜੇ ਲੋਕ ਨੇ, ਉਹ ਜਿਹੜੇ ਐਕਸਪਰਟ ਨੇ ਉਹ
ਇੱਥੇ ਜਿਹੜੀ ਆਰਗੇਨਾਈਜੇਸ਼ਨਸ ਪਹੁੰਚੀਆਂ ਸੀ ਉਹਨਾਂ ਵੱਲੋਂ ਤਾਂ ਆਪਣੇ ਵੱਲੋਂ 100% ਦਿੱਤਾ ਗਿਆ, ਪਰ ਜਿੱਥੇ ਪ੍ਰਸ਼ਾਸਨ ਦੀ ਗੱਲ ਕਰੀਏ, ਜਿਹੜਾ ਪੁਲਿਸ ਪ੍ਰਸ਼ਾਸਨ ਨੇ ਉਹਨੇ ਆਪਦਾ ਬਖੂਬੀ ਤਰੀਕੇ ਨਾਲ ਆਪਣਾ ਜਿਹੜਾ ਰੋਲ ਨਿਭਾਇਆ ਗਾ। ਬਹੁਤ ਹੀ ਵਧੀਆ ਤਰੀਕੇ ਨਾਲ ਉਹਨਾਂ ਨੇ ਕਾਨੂੰਨ ਵਿਵਸਥਾ ਨੂੰ ਇੱਥੇ ਜਿਹੜਾ ਮੇਨਟੇਨ ਕਰਕੇ ਰੱਖਿਆ ਹੈ। ਬਟ ਇਹ ਜਿਹੜੇ ਸਰਕਾਰਾਂ ਦੀਆਂ ਹੋਰ ਚੀਜ਼ਾਂ ਦੀ ਗੱਲ ਕਰੀਏ ਕਿ ਜਦ ਸਾਨੂੰ ਇੱਥੇ ਐਕਸਪਰਟ ਪਹੁੰਚਣੇ ਚਾਹੀਦੇ ਸੀ ਸਾਡੇ ਕੋਲੇ, ਤੇ ਨਾਲ ਦੀ ਨਾਲ ਕੁਝ ਮਸ਼ੀਨਾਂ ਦੀ ਵੀ ਅਸੀਂ ਐਕਸਪੈਕਟ ਕਰਦੇ ਸੀ। ਅਸੀਂ ਜ਼ਿਆਦਾ ਕੋਈ ਦੋਸਤੋ ਇੱਦਾਂ ਨਹੀਂ ਕਹਿ ਰਹੇ ਕਿ ਕੋਈ ਸਾਨੂੰ ਨਾਸਾ ਵਾਲੀਆਂ ਮਸ਼ੀਨਾਂ ਇੱਥੇ ਚਾਹੀਦੀਆਂ ਨੇ, ਜ਼ਿਆਦਾ ਸਾਨੂੰ ਐਡਵਾਂਸ ਸਾਇੰਸ ਵਾਲੀਆਂ ਚਾਹੀਦੀਆਂ ਨੇ, ਪਰ ਜਿਹੜੀਆਂ ਬੇਸਿਕ ਚੀਜ਼ਾਂ ਨੇ ਤੁਸੀਂ ਦੇਖ ਸਕਦੇ ਹੋ, ਇੱਕ ਮਿੱਟੀ ਨੂੰ ਡਿੱਗ ਕਰਨਾ ਸੀ, ਕੋਈ ਪਹਾੜ ਨਹੀਂ ਪੱਟਣਾ ਸੀ ਦੋਸਤੋ, ਇੱਥੇ ਕੋਈ ਲੋਹੇ ਦੀ ਚੀਜ਼ ਨੂੰ ਨਹੀਂ ਤੋੜਨਾ ਸੀ, ਇੱਥੇ ਮਿੱਟੀ ਨੂੰ ਡਿੱਗ ਕਰਨਾ ਸੀ, ਮਿੱਟੀ ਨੂੰ ਪੱਟਣਾ ਸੀ। ਹਾਲਾਂਕਿ ਜਿੱਦਾਂ ਤੁਹਾਨੂੰ ਪਿਛਲੇ ਦਿਨਾਂ ਤੋਂ ਦੱਸਦੇ ਆ ਰਹੇ ਹਾਂ ਕਿ ਸੰਗਰੂਰ ਇੱਥੋਂ ਜ਼ਿਆਦਾ ਦੂਰ ਨਹੀਂ ਦੋਸਤੋ, 15 ਕਿਲੋਮੀਟਰ ਦੇ ਕਰੀਬ ਹੈ, ਤੇ ਉੱਥੇ ਆਰਮੀ ਹੈ ਜਿਹੜੀ ਜੀ ਕਾਫੀ ਯੂਨਿਟਾਂ ਉੱਥੇ ਤਾਇਨਾਤ ਨੇ, ਤਾਂ ਕਿਉਂ ਨਹੀਂ ਉਸ ਚੀਜ਼ ਨੂੰ ਯੂਟਿਲਾਈਜ਼ ਕੀਤਾ ਗਿਆ। भाई जी क्या है उधर निकले दोस्तों, ਤੁਹਾਨੂੰ ਦੱਸਣਾ ਚਾਹਾਂਗੇ ਕਿ ਇਹ ਜਿਹੜਾ ਗ੍ਰੀਨੈਸ ਵੈਲਫੇਅਰ ਫੋਰਸ ਦੇ ਮੈਂਬਰ ਨੇ, ਇਹ ਹੁਣੀ ਅੰਦਰੋਂ ਜਿਹੜੇ ਹੈਗੇ ਨਿਕਲੇ ਨੇ। ਇਹਨਾਂ ਤੋਂ ਅਪਡੇਟਸ ਪੁੱਛਦੇ ਹਾਂ ਕਿ ਭਾਈ ਜੀ ਕੀ ਅਪਡੇਟ ਨੇ, ਨੀਚੇ ਕੀ ਚੱਲ ਰਿਹਾ ਹੈਗਾ। ਫਿਲਟਰ ਆ ਯਾਰ ਕਿ 7 ਇੰਚੀ ਇਹ 'ਚ ਬੱਚਾ ਫਸਿਆ ਹੋਇਆ, ਉੱਪਰ 9 ਇੰਚੀ ਆ, ਥੱਲੇ 7 ਇੰਚੀ ਆ। ਜੀ ਜੀ ਬਹੁਤ ਹੀ ਪੁਰਾਣਾ ਬੋਰਾ, ਮਤਲਬ ਕਿ ਬਹੁਤ ਜ਼ਿਆਦਾ ਪੁਰਾਣਾ, 84-84 ਵੇਲੇ ਦਾ। ਇਹਦੇ ਕਰਕੇ ਉਹ ਦਿੱਕਤ ਆ ਰਹੀ ਹੈ, ਉਹਨੂੰ ਜੰਗ ਪੈ ਗਈ, ਜਰ ਕਹਿੰਦੇ ਜਿਹਨੂੰ ਆਪਾਂ, ਉਹ ਪੈ ਰਹੀ ਹੈ। ਤੇ ਕਿੰਨਾ ਕੁ ਕੰਮ ਹੋ ਚੁੱਕਿਆ ਹੈ ਤੇ ਕਿੰਨਾ ਕੁ ਕੰਮ ਤੁਹਾਨੂੰ ਲੱਗਦਾ ਕਿ ਕਿੰਨਾ ਕੁ ਟਾਈਮ ਹੈ ਜਿਹੜਾ ਹੋਰ ਲੱਗ ਸਕਦਾ ਹੈ? ਇਹ ਕੰਮ ਤਾਂ ਕਲੀਅਰ ਹੀ ਹੋ ਗਿਆ, ਮੈਂ ਤਾਂ ਵੈਸੇ ਸਾਰਾ ਕਲੀਅਰ ਹੀ ਕਰਕੇ ਆਇਆ ਸੀ, ਕੋਈ ਪ੍ਰੋਬਲਮ ਨਹੀਂ ਕੰਮ ਦਾ। ਪੈਪ ਨੰਗਾ ਹੋ ਗਿਆ ਸਾਰਾ, ਜਿੰਨਾ ਵੀ ਹੈਗਾ ਸੀ ਪੈਪ ਨੰਗਾ ਸੀਗਾ। ਅੰਦਾਜ਼ਨ ਕਿੰਨਾ ਕੁ ਟਾਈਮ ਹੋਰ ਲੱਗ ਸਕਦਾ ਹੈ? ਤਾਂ ਜਾਂ 10-20 ਮਿੰਟ ਬਸ ਹੋਰ। ਠੀਕ ਹੈ। ਤੇ ਤੁਹਾਨੂੰ ਜਿਹੜਾ ਉੱਥੋਂ ਦਾ ਰਸਤਾ ਹੈ, ਜੋ ਇੱਕ ਉੱਪਰੋਂ ਜਿਹੜਾ ਬੱਚੇ ਤੱਕ ਪਹੁੰਚਣ ਦਾ ਤਕਰੀਬਨ ਜਿੰਨਾ ਰਸਤਾ ਸਾਰਾ ਕਲੀਅਰ ਕਰ ਦਿੱਤਾ, ਜਾਂ ਫਿਰ ਕੁਝ ਹਜੇ ਵੀ ਹਰਡਲਸ ਉੱਥੇ ਬਾਕੀ ਨੇ? ਕਲੀਅਰ ਹੈ। ਤੇ ਹੁਣ ਜਿਹੜਾ ਨੈਕਸਟ ਸਟੈਪ ਕੀ ਹੈ, ਕਿ ਕੌਣ ਉਸ ਨੂੰ NDRF ਦੀ ਟੀਮ ਹੈ ਜਿਹੜੀ ਉਹ ਬੱਚੇ ਨੂੰ ਪਿਕ ਕਰੇਗੀ, ਜਾਂ ਤੁਸੀਂ ਜਿਵੇਂ ਤੁਹਾਡੇ ਕੋਈ ਵਲੰਟੀਅਰ ਜਾਣਗੇ? NDRF ਦੋਸਤੋ ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਇਹ ਹੁਣੇ ਜਸਟ ਬਾਹਰ ਆਏ ਨੇ ਜਿਹੜੇ ਮੈਨਹੋਲ ਦੇ ਵਿੱਚੋਂ, ਤੇ ਟੀਮ ਦੀ ਗੱਲ ਕਰੀਏ ਤਾਂ ਜਿਹੜੇ ਮੈਡੀਕਲ ਟੀਮ ਹੈ ਉਹ ਕੱਲ੍ਹ ਤੋਂ ਹੀ ਸਟੈਂਡ ਬਾਏ ਮੋਡ 'ਤੇ ਉਹਨਾਂ ਨੂੰ ਰੱਖਿਆ ਹੋਇਆ ਹੈਗਾ। ਐਂਬੂਲੈਂਸ ਨੇ ਸਟੈਂਡ ਬਾਏ ਨੇ, ਜਿਹੜੇ ਡਾਕਟਰਸ ਨੇ ਸਟੈਂਡ ਬਾਏ ਆ, ਉਹਨਾਂ ਦੇ ਜਿੰਨੇ ਇਕਵਿਪਮੈਂਟਸ ਨੇ, ਉਹਨਾਂ ਨੂੰ ਬੇਸਿਕ ਚੀਜ਼ਾਂ ਚਾਹੀਦੀਆਂ ਨੇ, ਸਾਰੀਆਂ ਸਟੈਂਡ ਬਾਏ ਨੇ। ਤੇ ਉਦੋਂ ਇਲਾਵਾ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਉਹਨਾਂ ਨੇ ਵੀ ਆਪਣਾ ਇੱਕ ਪਥਿਕ ਰਸਤਾ ਬਣਾ ਕੇ ਰੱਖਿਆ ਤਾਂ ਕਿ ਬੱਚੇ ਨੂੰ ਐਂਬੂਲੈਂਸ ਤੱਕ ਪਹੁੰਚਣ ਲਈ ਅਤੇ ਐਂਬੂਲੈਂਸ ਨੂੰ ਅੱਗੇ ਹਸਪੀਟਲ ਤੱਕ ਪਹੁੰਚਣ ਲਈ ਕਿਸੇ ਕਿਸਮ ਦੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਦੋਸਤੋ ਇੱਥੇ ਜਿੱਦਾਂ ਅਪਡੇਟ ਦੱਸੀ ਜਾ ਰਹੀ ਹੈ ਕਿ ਜਿਹੜਾ ਆਪਣਾ ਪੁਲਿਸ ਪ੍ਰਸ਼ਾਸਨ ਹੈ ਉਹਨਾਂ ਵੱਲੋਂ ਜਿਹੜਾ ਇਹ ਰਸਤਾ ਇਕੱਲੇ ਐਂਬੂਲੈਂਸ ਤੱਕ ਹੀ ਕਲੀਅਰ ਨਹੀਂ ਰੱਖਿਆ ਗਿਆ, ਬਲਕਿ ਰਸਤੇ ਦੇ ਜਿੱਥੇ ਇੱਕ ਹਸਪੀਟਲ ਹੈ, ਹਸਪੀਟਲ ਦੇ ਤੇ ਥੋੜ੍ਹੇ ਡਿਸਟੈਂਸ ਤੱਕ ਆਪਣੀ ਜਿਹੜੀਆਂ ਗੱਡੀਆਂ ਨੇ ਜਿਹੜੀਆਂ ਆਪਣੀਆਂ ਉਹਨਾਂ ਨੂੰ ਲਾਇਆ ਗਿਆ। ਪੁਲਿਸ ਦੀਆਂ ਗੱਡੀਆਂ, ਪੁਲਿਸ ਦੀਆਂ ਜਿਹੜੀਆਂ ਏਜੰਸੀਆਂ ਨੇ ਉੱਥੇ ਤਾਇਨਾਤ ਨੇ ਤਾਂ ਕਿ ਕਿਸੇ ਕਿਸਮ ਦੀ ਜੋ ਐਂਬੂਲੈਂਸ ਹੈ ਉਸਨੂੰ ਕਿਤੇ ਰੁਕਣਾ ਨਾ ਪਵੇ, ਕੋਈ ਉਹਨਾਂ ਦੇ ਮੂਹਰੇ ਹਾਰਡਲਸ ਨਾ ਆਉਣ। ਤਾਂ ਕਹਿ ਸਕਦੇ ਬਸ ਹੁਣ ਉਡੀਕ ਹੈ ਉਸ ਬੱਚੇ ਦੇ ਉੱਪਰ ਆਉਣ ਦੀ। ਮੈਡੀਕਲ ਟੀਮ ਉਹਨਾਂ ਨੂੰ ਐਗਜ਼ਾਮ ਕਰੇਗੀ, ਫਸਟ ਏਡ ਦਿੱਤੀ ਜਾਏਗੀ, ਉਸ ਤੋਂ ਬਾਅਦ ਜਿਹੜਾ ਨੈਕਸਟ ਜਿਹੜਾ ਪ੍ਰੋਸੀਜਰ ਹੈ ਉਹ ਡਾਕਟਰ ਦੱਸਣਗੇ ਕਿ ਨੈਕਸਟ ਕੀ ਕਰਨਾ ਹੈ ਬੱਚੇ ਲਈ, ਜੋ ਉਸਨੂੰ
ਪਹਿਲਾਂ ਕਿਉਂਕਿ ਦੋਸਤੋ ਪਹਿਲਾਂ ਤਾਂ ਜਿਹੜੀਆਂ ਗੱਲਾਂ ਤਾਂ ਇਹ ਵੀ ਕੀਤੀਆਂ ਜਾ ਰਹੀਆਂ ਸੀ ਕਿ ਬੱਚੇ ਨੂੰ 에ਅਰਲਿਫਟ ਕਰਨ ਦੀ ਵੀ ਫੈਸਿਲਿਟੀ ਪ੍ਰੋਵਾਈਡ ਕਰਵਾਈ ਜਾ ਸਕਦੀ ਹੈ, ਪਰ ਦੋਸਤੋ ਮੈਂ ਦੁੱਖ ਨਾਲ ਕਹਿਣਾ ਚਾਹਾਂਗਾ ਕਿ ਜਦੋਂ ਅਸੀਂ ਬੱਚੇ ਨੂੰ ਇੱਕ ਮੈਨ ਹੋਲ ਦੇ ਵਿੱਚੋਂ ਜਿਵੇਂ ਲਿਫਟ ਕਰਕੇ ਗਰਾਊਂਡ ਲੈਵਲ ਤੱਕ ਨਹੀਂ ਲੈ ਕੇ ਆ ਸਕੇ, ਇੰਨਾ ਸਾਨੂੰ ਟਾਈਮ ਲੱਗ ਗਿਆ, ਇੰਨੀ ਮੁਸ਼ੱਕਤ ਲੱਗ ਗਈ, ਤਾਂ ਫਿਰ ਅਸੀਂ ਗੱਲਾਂ ਕਰਦੇ ਹਾਂ 에ਅਰਲਿਫਟ ਕਰਨ ਦੀਆਂ। ਚਲੋ ਬਾਅਦ ਦੀਆਂ ਬਾਹਰ ਗੱਲਾਂ ਨੇ, ਫਿਲਹਾਲ ਆ ਜਿਹੜਾ ਜੋ ਇਹ ਪ੍ਰੋਸੀਜਰ ਹੈ ਇਹ ਆਪਣੀ ਲਾਸਟ ਸਟੇਜ ਤੇ ਪਹੁੰਚਿਆ ਹੋਇਆ ਹੈ ਤੇ ਬਹੁਤ ਹੀ ਜਲਦੀ ਉਮੀਦ ਕਰਦੇ ਹਾਂ ਕਿ ਸਾਨੂੰ ਕੋਈ ਨਾ ਕੋਈ ਰਿਜ਼ਲਟ ਜ਼ਰੂਰ ਮਿਲੇਗਾ ਅਤੇ ਅਸੀਂ ਉਸੇ ਪਰਮਾਤਮਾ ਅੱਗੇ ਲਗਾਤਾਰ ਇਹੀ ਅਰਦਾਸ ਕਰਦੇ ਆ ਰਹੇ ਹਾਂਗੇ ਕਿ ਉਹ ਬੱਚੇ ਦੀ ਸਲਾਮਤੀ, ਕਿਉਂਕਿ ਦੋਸਤੋ ਜਿਹੜਾ ਸਾਡੀਆਂ ਭਾਵਨਾਵਾਂ ਨੇ ਉਹ ਇੱਕ ਅਲੱਗ ਚੀਜ਼ ਆ ਗਈ, ਜੋ ਪ੍ਰੈਕਟੀਕਲ ਚੀਜ਼ਾਂ ਹੁੰਦੀਆਂ ਨੇ, ਜੋ ਆਪਾਂ ਇੱਕ ਗੱਲ ਕਰੀਏ ਇੱਕ ਡਾਕਟਰ ਦੀ ਨਜ਼ਰ ਨਾਲ ਦੇਖੀਏ, ਜੋ ਸਾਡਾ ਹਿਊਮਨ ਸਰੀਰ ਆ ਇਸ ਦੀ ਜਿਹੜੀ ਕੈਪੈਸਿਟੀ ਹੈ ਇਹਦੀ ਅਲੱਗ-ਅਲੱਗ ਹੁੰਦੀ ਹੈਗੀ।
ਕਿੱਥੇ ਆ ਗਿਆ ਚੀ ਆ ਗੱਡੀ ਪਹੁੰਚ ਜਾਏਗਾ ਤੂੰ 25 ਕਿਲੋਮੀਟਰ ਹੈ ਸਾਰਾ ਇੱਥੋਂ हेलो फिर बाकी ਗੱਲ ਕਰਦਾ ਬਾਤ ਕਰ विजेंद्र सिंगला हमारे साथ मौजूद हैं। लाइव तस्वीरों में हम आपको दिखा रहे हैं। सर, लाइव अपडेट अब क्या है? नीचे आप गए थे, डॉक्टर के साथ खड़े थे, एनडीआरएफ की टीम के साथ खड़े थे। देखो, लगातार 3 दिन से ये ऑपरेशन चल रहा है, दिन रात चल रहा है। सभी लोग इसके अंदर सहयोग कर रहे हैं, चाहे वो समाज सेवी संस्थाओं की बात हो, ग्रीन फोर्स की बात हो, एनडीआरएफ की बात हो, सिविल एडमिनिस्ट्रेशन की बात हो, सरकार की बात हो, प्रोफेशनल लोग जिनको हायर करने की ज़रूरत थी उसकी बात हो, डॉक्टर्स की बात हो, पुलिस मुलाजम की बात हो। हर व्यक्ति अपना कार्य अपनी वाले कुछ वक्त में हम कर लेंगे और उसके बाद उसकी ज़िंदगी ठीक हो। डॉक्टर्स की टीम यहाँ पर अवेलेबल है, एम्बुलेंस यहाँ पर अवेलेबल है जो पूरी वेल इक्विप्ड है। उसके अंदर वेंटिलेटर की फैसिलिटी और एवरीथिंग इज़
देयर डॉक्टर्स डिसाइड करेंगे जब बच्चा बाहर आ जाएगा कि इस बच्चे को किस अस्पताल में लेके जाना है और बच्चे की हालत क्या है। आप सर, आपको लोग देख रहे हैं, हम आपसे एक जानकारी हासिल करना चाहेंगे, बच्चे की कोई मूवमेंट कोई ऐसी किसी को मालूम नहीं भाई, 120 फुट के ऊपर 4 दिन से बच्चा है, कौन कमेंट कर सकता है कि बच्चे की क्या हालत होगी। समय वो तो जब बच्चा बाहर आएगा तभी मालूम पड़ सकता है। समय बहुत ज़्यादा हो चुका है। आपकी सरकार से हमने गुजारिश अपील भी कर रहे हैं अपने चैनल के माध्यम, मुहिम चलाई जाए। आप सरकार में हैं और मंत्री हैं, ऐसी मुहिम चलाई जाए गांव स्तर पर जो बोरवेल ऐसे जो बंद नहीं हुए, टेम्परेरी ब्लॉक किए गए हैं, उनको परमानेंट ब्लॉक किया जाए। बिल्कुल, ये बात बिल्कुल आपने ठीक कही और हमने इस बात को के ऊपर पहले ही फैसला लिया है। परंतु ये जो बोरवेल है वो परिवार के अपने घर का बोरवेल है जो 1991 में बंद हो गया था, तो उसके अंदर उन्हीं का बच्चा गिर गया। तो ये बड़ी दुख की बात भी है और सब लोग इस कार्य के अंदर जुड़े। आज मैं इतने केवल उसके अंदर उन्हीं का बच्चा गिर गया, तो ये बड़ी दुख की बात भी है और सब लोग इस कार्य के अंदर जुड़े। आज मैं इतने केवल उसके अंदर उन्हीं का बच्चा गिर गया, तो ये बड़ी दुख की बात भी है और ਚੈਨਲ ਅਤੇ ਪੀਡੀਸੀ ਨਿਊਜ਼ ਦੇ ਜ਼ਰੀਏ ਲਗਾਤਾਰ ਤੁਹਾਡੇ ਕੋਲ ਪਹੁੰਚ ਰਹੀਆਂ ਨੇ। ਪਰ ਪਲ ਦੀ ਜਿਹੜੀ ਜਾਣਕਾਰੀ ਦੇ ਰਹੇ ਹਾਂਗੇ। ਤੁਸੀਂ ਦੇਖ ਰਹੇ ਹੋਗੇ ਤਸਵੀਰਾਂ ਦੀ ਜ਼ੁਬਾਨੀ ਫਤਿਹਵੀਰ ਦੀ ਕਹਾਣੀ। ਦੋਸਤੋ ਤੁਸੀਂ ਜਿੱਦਾਂ ਦੇਖ ਰਹੇ ਹੋਗੇ ਜਿਹੜੀ NDRF ਦੀ ਟੀਮ ਹੈਗੀ ਉਹ ਲਗਾਤਾਰ ਸੰਘਰਸ਼ ਕਰ ਰਹੀ ਹੈ, ਪਰ ਇੱਕ ਚੀਜ਼ ਜੋ ਇੱਥੇ ਗੌਰ ਕਰਨ ਵਾਲੀ ਹੈ ਦੋਸਤੋ ਕਿ NDRF ਦੀ ਟੀਮ ਜਿੱਥੇ ਆਪਣੇ ਪੱਬਾਂ ਭਾਰ ਹੋ ਕੇ ਕੰਮ ਕਰ ਰਹੀ ਹੈ, ਉਸਦੇ ਨਾਲ ਨਾਲ ਇਹ ਜੋ ਗ੍ਰੀਨੈਸ ਵੈਲਫੇਅਰ ਫੋਰਸ ਹੈਗੀ ਦੋਸਤੋ ਤੁਸੀਂ ਜਿਸ ਤਰ੍ਹਾਂ ਅਸੀਂ ਮੋਨੀਟਰ ਕਰ ਰਹੇ ਹਾਂ, ਕਿਉਂਕਿ ਜੋ ਅਸੀਂ ਪੱਖਪਾਤ ਦੀ ਗੱਲ ਨਹੀਂ ਕਰਾਂਗੇ, ਅਸੀਂ ਤਾਂ ਜੋ ਰਿਐਲਿਟੀ ਹੈ ਗਰਾਊਂਡ ਬੇਸ ਹੈ ਉਸ ਦੀ ਗੱਲ ਕਰਾਂਗੇ ਕਿ ਜੋ ਇਹਨਾਂ ਦੀ ਗ੍ਰੀਨੈਸ ਵੈਲਫੇਅਰ ਫੋਰਸ ਹੈ ਜੋ ਇਹ ਵਾਕਈ ਕਹਿ ਸਕਦੇ ਹਾਂ ਕਿ NDRF ਦੀ ਜੋ ਟੀਮ ਉਸ ਤੋਂ ਵੀ ਵੱਧ ਕੇ ਕਹਿ ਸਕਦੇ ਹਾਂ ਇਹਨਾਂ ਦੀ ਪਰਫਾਰਮੈਂਸ ਹੈ ਜਿਹੜੀ ਪਿਛਲੇ ਦਿਨਾਂ ਤੋਂ ਰਹੀ ਹੈ, ਕਿਉਂਕਿ ਜਿੱਥੇ NDRF ਦੀ ਟੀਮ ਹੈ ਜਿਹੜੀ ਲਾਸਟ ਮੂਮੈਂਟ ਤੇ ਆ ਕੇ ਐਂਟਰ ਕਰਨਾ ਸ਼ੁਰੂ ਕੀਤੀ ਹੈ ਤੇ ਇਹ ਲਗਾਤਾਰ ਮਤਲਬ ਡਿੱਗ ਦੇ ਵਿੱਚ ਜਾ ਕੇ ਡਿਗਿੰਗ ਤਾਂ ਕਰ ਹੀ ਰਹੇ ਨੇ ਉਹਨਾਂ ਨੂੰ ਲਾਸਟ ਮੂਮੈਂਟ ਦੇ ਵਿੱਚ। ਹੁਣ ਜਿੱਦਾਂ ਤੁਸੀਂ ਕੈਮਰੇ ਦੀ ਨਜ਼ਰ ਨਾਲ ਦੇਖ ਰਹੇ ਹੋਗੇ ਕਿ ਜੋ ਇੱਕ ਗ੍ਰੀਨੈਸ ਵੈਲਫੇਅਰ ਫੋਰਸ ਦਾ ਬੰਦਾ ਹੈ ਜੋ ਉਸ ਨੂੰ ਦੁਬਾਰਾ ਫਿਰ ਸਟੈਂਡ ਬਾਈ ਕੀਤਾ ਜਾ ਰਿਹਾ ਹੈ, ਸੇਫਟੀ ਬੈਲਟ ਲਗਾਈ ਗਈ ਹੈ, ਉਹਦੇ ਹੈਲਮਟ ਪਹਿਨਾਇਆ ਗਿਆ ਇਹਨੂੰ ਤੇ ਆਈ ਥਿੰਕ ਸੋ ਕਿ ਉਸ ਨੂੰ ਸ਼ਾਇਦ ਦੁਬਾਰਾ ਅੰਦਰ ਜਿਹੜਾ ਡਿੱਗ ਦੇ ਅੰਦਰ ਜਿਹੜਾ ਐਂਟਰ ਕਰਵਾਇਆ ਜਾਏਗਾ। ਜਿਹੜਾ ਇਹ ਮੈਨਹੋਲ ਆ, ਮੈਨਹੋਲ ਦੇ ਚਾਰੋਂ ਤਰਫ ਉਹਦਾ ਕਾਫੀ ਟੈਕਨੀਸ਼ੀਅਨਸ ਵੀ ਖੜੇ ਨੇ, ਜੋ NDRF ਟੀਮ ਉਹ ਵੀ ਖੜੀ ਹੈਗੀ, ਅਸੀਂ ਵੀ ਨਜ਼ਰ ਬਣਾਏ ਰੱਖਿਆ। ਪਰ ਜੋ ਅੰਦਰ ਕੀ ਹੋ ਰਿਹਾ ਹੈ ਜੀ ਅੰਦਰ ਦੀ ਜਿਹੜੀ ਕੋਈ ਜਾਣਕਾਰੀ ਜਿੱਦਾਂ ਜਿੱਦਾਂ ਸਾਨੂੰ ਆਉਂਦੀ ਹੈ ਅਸੀਂ ਤੁਹਾਡੇ ਨਾਲ ਉਹਦਾ ਚਾਰੋਂ ਤਰਫ ਉਹਦਾ ਕਾਫੀ ਟੈਕਨੀਸ਼ੀਅਨਸ ਵੀ ਖੜੇ ਨੇ, ਜੋ NDRF ਟੀਮ ਉਹ ਵੀ ਖੜੀ ਹੈਗੀ, ਅਸੀਂ ਵੀ ਨਜ਼ਰ ਬਣਾਏ ਰੱਖਿਆ। ਪਰ ਜੋ ਅੰਦਰ ਕੀ ਹੋ ਰਿਹਾ ਹੈ ਜੀ ਅੰਦਰ ਦੀ ਜਿਹੜੀ ਕੋਈ ਜਾਣਕਾਰੀ ਜਿੱਦਾਂ ਜਿੱਦਾਂ ਸਾਨੂੰ ਆਉਂਦੀ ਹੈ ਅਸੀਂ ਤੁਹਾਡੇ ਨਾਲ ਉਹਦਾ ਚਾਰੋਂ ਤਰਫ ਉਹਦਾ ਤੇ ਪ੍ਰਸ਼ਾਸਨ ਦਾ ਸਾਥ ਰਿਹਾ ਹੈ, ਵਾਕਿਆ ਕਾਬਿਲ ਤਾਰੀਫ ਹੈ। ਗਰਾਊਂਡ ਅਸੀਂ ਜਿਹੜੀ ਗਰਾਊਂਡ ਫੈਕਟਸ ਨੇ ਉਹਨਾਂ ਦੀ ਗੱਲ ਕਰਾਂਗੇ ਦੋਸਤੋ। ਗੱਲਾਂ ਕਰਨ ਨੂੰ ਤਾਂ ਬਹੁਤ ਨੇ, ਸਵਾਲ ਪੁੱਛਣ ਨੂੰ ਤਾਂ ਬਹੁਤ ਨੇ, ਪਰ ਕੁਝ ਲੋਕਾਂ ਕੋਲੇ ਸ਼ਾਇਦ ਉਹਨਾਂ ਦੇ ਜਵਾਬ ਨਹੀਂ। ਜਵਾਬ
ਜਿਹੜੇ ਕਿਉਂਕਿ ਸਵਾਲ ਆ ਗਏ ਤਕਰੀਬਨ ਸਵਾਲ ਵੀ ਉਹੀ ਪੁੱਛੇ ਜਾਂਦੇ ਨੇ ਤੇ ਇਹ ਜਿਹੜੇ ਲੋਕ ਨੇ ਇਹ ਜਵਾਬ ਵੀ ਉਹੀ ਦਿੰਦੇ ਨੇ, ਸੇਮ ਸਵਾਲ ਹੁੰਦੇ ਨੇ, ਸੇਮ ਜਵਾਬ ਨੇ, ਕਿਉਂਕਿ ਜਵਾਬ ਤਾਂ ਇਹਨਾਂ ਨੂੰ ਪਤਾ ਹੀ ਹੁੰਦਾ ਕਿ ਕੀ ਸਵਾਲ ਪੁੱਛਿਆ ਜਾਏਗਾ। ਜਵਾਬ ਤਾਂ ਇਹ ਲੋਕ ਪਹਿਲਾਂ ਹੀ ਘਰੋਂ ਲੈ ਕੇ ਆਉਂਦੇ ਨੇ, ਬਟ ਇਹਨਾਂ ਨੂੰ ਇਹ ਪਤਾ ਨਹੀਂ ਕਿ ਜੋ ਆਉਣ ਵਾਲਾ ਜੋ ਟਾਈਮ ਹੈ, ਜੋ ਜਿਸ ਹਿਸਾਬ ਨਾਲ ਇਹਨਾਂ ਦੀ ਪਰਫਾਰਮੈਂਸਾਂ ਚੱਲ ਰਹੀਆਂ, ਜਿਸ ਹਿਸਾਬ ਨਾਲ ਇਹ ਲਾਪਰਵਾਹੀਆਂ ਚੱਲ ਰਹੀਆਂ ਤੇ ਜਿਹੜੀ ਬੱਚਿਆਂ ਦੀ ਜਾਨਾਂ ਨਾਲ ਖਿਲਵਾੜ ਹੋ ਰਿਹਾ ਹੈਗਾ, ਇਹ ਜਨਤਾ ਇਹਨਾਂ ਤੋਂ ਸਵਾਲ ਜ਼ਰੂਰ ਪੁੱਛੇਗੀ, ਕਿਉਂਕਿ ਇਹ ਕੋਈ ਮਜ਼ਾਕ ਵਾਲੀ ਗੱਲ ਨਹੀਂ ਦੋਸਤੋ, ਕੋਈ ਐਂਟਰਟੇਨਮੈਂਟ ਵਾਲੀ ਗੱਲ ਨਹੀਂ, ਕੋਈ ਇਹ ਹੋਰ ਕਿਸਮ ਦੇ ਮੁੱਦੇ ਨਹੀਂ, ਇਹ ਰਿਐਲਿਟੀ ਨਾਲ ਜੁੜੇ ਹੋਏ ਬੱਚਿਆਂ ਦੀਆਂ ਸਾਡੀਆਂ ਜੋ ਜਾਨਾਂ ਨੇ ਉਹਨਾਂ ਨਾਲ ਜੁੜੇ ਹੋਏ ਮੁੱਦੇ ਨੇ ਤੇ ਇਹਨਾਂ ਮੁੱਦਿਆਂ ਦੇ ਉੱਤੇ ਸਾਨੂੰ ਗੰਭੀਰ ਹੋਣਾ ਪਵੇਗਾ ਦੋਸਤੋ। ਅੱਜ ਨਹੀਂ ਤਾਂ ਕੱਲ ਸਾਨੂੰ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਇੱਕ ਜੋ ਮਨੁੱਖੀ ਕਦਰਾਂ ਕੀਮਤਾਂ ਨੇ ਉਹਨਾਂ ਨੂੰ ਪਹਿਚਾਣਦੇ ਹੋਏ ਸਾਨੂੰ ਹਰੇਕ ਚੀਜ਼ਾਂ ਤੋਂ ਜਿਹੜਾ ਉੱਪਰ ਉੱਠ ਕੇ ਇਹਨਾਂ ਜਿਹੜੇ ਮਸਲੇ ਇਹਨਾਂ ਬਾਰੇ ਵਿਚਾਰ ਕਰਨਾ ਪੜੇਗਾ, ਸੋਚਣਾ ਪਏਗਾ ਦੋਸਤੋ, ਕਿਉਂਕਿ ਇੱਕ ਚੀਜ਼ ਇੱਕ ਵਾਰ ਹੁੰਦੀ ਹੈ ਤਾਂ ਮੰਨਿਆ ਜਾ ਸਕਦਾ ਹੈ, ਇੱਕ ਚੀਜ਼ ਦੋ ਵਾਰ ਵੀ ਹੋਏ ਤਾਂ ਵੀ ਮੰਨਿਆ ਜਾ ਸਕਦਾ ਹੈ, ਕਿਉਂਕਿ ਜੋ ਸਾਡਾ ਜਿਹੜਾ ਇਹ ਸਿਸਟਮ ਹੈ ਜਾ ਰਹੀ ਹੈ, ਡਿਜੀਟਲ ਇੰਡੀਆ ਬਣਾਇਆ ਜਾ ਰਿਹਾ ਹੈ, ਪਰ ਜਿੱਥੇ ਗਰਾਊਂਡ ਬੇਸ ਦੇ ਉੱਤੇ ਜਿਹੜੀ ਚੀਜ਼ਾਂ ਦੀ ਲੋੜ ਆ ਗਈ ਉਹ ਹਜੇ ਲੋੜਾਂ ਦੀ ਹਜੇ ਅਸੀਂ ਨਹੀਂ ਕਹਿ ਸਕਦੇ ਕਿ ਉਹਦੇ ਵਿੱਚ ਹਜੇ ਕੁਝ ਡਿਜੀਟਲਾਈਜੇਸ਼ਨ ਹੋਇਆ ਹੈਗਾ। ਦੇਖ ਰਹੇ ਹੋ ਤੁਸੀਂ ਤਸਵੀਰਾਂ ਦੀ ਜ਼ੁਬਾਨੀ ਦੋਸਤੋ ਫਤਿਹਵੀਰ ਦੀ ਕਹਾਣੀ। ਤੁਹਾਨੂੰ ਜਿਹੜਾ ਇਹ ਡਿਗ ਹੋਲ ਹੈਗਾ ਉਹਦੇ ਕੋਲੇ ਦੇਖ ਰਹੇ ਹੋ ਤੁਸੀਂ, ਹੁਣ ਜਿਹੜਾ ਇਹਨਾਂ ਦੇ ਗ੍ਰੀਨੈਸ ਵੈਲਫੇਅਰ ਫੋਰਸ ਦੇ ਬੰਦੇ ਨੇ ਉਹ ਸਟੈਂਡ ਬਾਈ ਮੋਡ ਦੇ ਉੱਤੇ ਖੜੇ ਹੋਏ ਨੇ, ਜਿੱਦਾਂ ਹੀ ਉਹਨਾਂ ਨੂੰ ਬੁਲਾਇਆ ਜਾਏਗਾ ਤਾਂ ਬੱਚੇ ਨੂੰ, ਕਿਉਂਕਿ ਜਿਸ ਹਿਸਾਬ ਨਾਲ ਗੱਲਾਂ ਹੋ ਰਹੀਆਂ ਨੇ, ਜਿਸ ਹਿਸਾਬ ਨਾਲ ਉੱਥੇ ਸ਼ਾਇਦ ਮੋਨੋ ਐਕਟਿੰਗ ਦੇ ਨਾਲ ਇੱਕ ਦੂਜੇ ਨੂੰ ਦੱਸਿਆ ਜਾ ਰਿਹਾ ਹੈ ਕਿ ਕਿਸ ਚੀਜ਼ ਦੀ ਲੋੜ ਹੈ, ਕਿੱਦਾਂ ਤੇ ਲੱਗ ਰਿਹਾ ਹੈ ਕਿ ਜਿਹੜਾ ਹੁਣ ਬੱਚੇ ਨੂੰ ਲਿਫਟ ਕਰਨ ਦੀ ਬਿਲਕੁਲ ਤਿਆਰੀ ਹੈਗੀ। ਦੋਸਤੋ ਆਪਣੀਆਂ ਅਰਦਾਸਾਂ ਦੁਆਵਾਂ ਨੂੰ ਵਧਾ ਲਓ ਤੇ ਉਸ ਪਰਮ ਪਿਤਾ ਪਰਮੇਸ਼ਵਰ ਅੱਗੇ ਅਰਦਾਸ ਕਰੋ ਕਿ ਉਹ ਜਿਹੜਾ ਬੱਚਾ ਹੈਗਾ ਇੰਨੀ ਲੰਬੀ ਬਹੁਤ ਲੰਬਾ ਸੰਘਰਸ਼ ਕਰ ਚੁੱਕਾ ਹੈ ਦੋਸਤੋ, ਬਹੁਤ ਜ਼ਿਆਦਾ ਲੰਬਾ। 135 ਕਰੋੜ ਦੀ ਆਬਾਦੀ ਵਾਲਾ ਸਾਡਾ ਦੇਸ਼ ਹੈ ਤੇ ਇਸ ਦੇਸ਼ ਦੇ ਵਿੱਚ ਸਾਡੇ ਕੋਲ ਕਿੰਨਾ ਜਿਹੜਾ ਸਿਸਟਮ ਹੈਗਾ ਜਿਹੜਾ ਇਦਾਂ ਦੀਆਂ ਚੀਜ਼ਾਂ ਲਈ ਬਣਿਆ ਹੋਇਆ ਹੈ, ਉਸ ਦੇ ਉੱਤੇ ਗੌਰ ਕਰਾਂਗੇ ਅਸੀਂ। ਪਰ ਫਿਲਹਾਲ ਤੁਸੀਂ ਦੇਖ ਰਹੇ ਹੋਗੇ ਫਤਿਹਵੀਰ ਨੂੰ ਜਿਹੜਾ ਬਾਹਰ ਕੱਢਣ ਦਾ ਮਿਸ਼ਨ ਹੈ ਉਹ ਲਗਾਤਾਰ ਜਾਰੀ ਹੈ ਦੋਸਤੋ। ਅਸੀਂ ਤੁਹਾਨੂੰ ਵੀ ਕਹਾਂਗੇ ਤੁਸੀਂ ਤੁਹਾਡੇ ਕੋਲ ਜੋ ਸੁਝਾਅ ਨੇ, ਜੋ ਤੁਹਾਡੇ ਵੱਲੋਂ ਸੁਜੈਸ਼ਨ ਨੇ, ਤੁਸੀਂ ਤੇ ਕਨਸੈਂਟਰੇਟ ਕਰ ਸਕੇ ਜਿਹੜੀਆਂ ਚੀਜ਼ਾਂ ਸ਼ਾਇਦ ਸਾਡੇ ਤੋਂ ਸਲਿੱਪ ਹੋ ਗਈਆਂ ਨੇ। ਨਾਲ ਦੀ ਨਾਲ ਤੁਹਾਨੂੰ ਦਿਖਾ ਰਿਹਾ ਦੋਸਤੋ ਤਸਵੀਰਾਂ ਦੀਵਾਨੀ ਕੀ ਦੇਖੋ ਜਿਹੜਾ ਹੈ ਇੱਕ ਰੱਸੀ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਤੇ ਨਾਲ ਦੀ ਨਾਲ ਹੁਣ ਦੇਖਣਾ ਇਹ ਵੀ ਬਣਦਾ ਹੈ ਕਿ ਜੋ ਗ੍ਰੀਨੈਸ ਵੈਲਫੇਅਰ ਫੋਰਸ ਇਹਨਾਂ ਦੇ ਮੈਂਬਰ ਨੇ ਉਹਨਾਂ ਨੂੰ ਅੰਦਰ ਭੇਜਿਆ ਜਾਏਗਾ ਜਾਂ ਫਿਰ ਹੁਣ NDRF ਦਾ ਜੋ ਕੋਈ ਟੀਮ ਮੈਂਬਰ ਅੰਦਰ ਜਾਏਗਾ, ਕਿਉਂਕਿ ਗੱਲ ਜਿੱਥੇ ਕੰਪਲੀਟ ਸਿਸਟਮ ਦੀ ਕਰੀਏ ਤਾਂ ਅਣਥੱਕ ਮਿਹਨਤ ਦੇ ਸਦਕੇ ਜਿਹੜਾ ਇਹ ਮਿਸ਼ਨ ਇੱਥੇ ਤੱਕ ਪਹੁੰਚਿਆ ਹੈ। ਜਿਹੜੀ ਲੋਕਾਂ ਦਾ ਟੀਮ ਵਰਕ ਹੋਇਆ, ਆਪਸੀ ਭਾਈਚਾਰੇ ਦਾ ਜਿਹੜਾ ਲੋਕਾਂ ਨੇ ਇੱਥੇ ਸਬੂਤ ਦਿੱਤਾ ਤੇ ਇੱਥੇ ਜਿਹੜੇ ਲੋਕਲ ਲੋਕ ਨੇ ਅਸੀਂ ਉਹਨਾਂ ਦੀ ਖਾਸ ਲਫ਼ਜ਼ਾਂ ਵਿੱਚ ਇਹਨਾਂ ਦੀ ਅਸੀਂ ਪ੍ਰਸ਼ੰਸਾ ਕਰਨੀ ਬਣਦੀ ਹੈ, ਕਿਉਂਕਿ ਦੋਸਤੋ ਇੰਨੀ ਗਰਮੀ, ਇੰਨੀ ਜ਼ਿਆਦਾ ਗਰਮੀ ਦੇ ਵਿੱਚ, ਇੰਨੀ ਜ਼ਿਆਦਾ ਤਪਦੀ ਇੱਥੇ ਰੇਤ ਦੇ ਵਿੱਚ ਉਹਨਾਂ ਲੋਕਾਂ ਨੇ ਇੰਨੀ ਜ਼ਿਆਦਾ ਵਧੀਆ ਤਰੀਕੇ ਨਾਲ, ਚਾਹੇ ਇੱਥੇ ਲੋਕਲ ਜਿਹੜੇ ਗੁਰਦੁਆਰਾ ਕਮੇਟੀ ਦੇ ਮੈਂਬਰ ਰਹੇ ਨੇ, ਚਾਹੇ ਲੋਕਲ ਜਿਹੜਾ ਆਪਣਾ ਪਿੰਡ ਰਿਹਾ ਹੈਗਾ ਭਗਵਾਨਪੁਰਾ, ਇਹਦੇ ਜਿਹੜੇ ਲੋਕ ਰਹੇ ਨੇ ਜਾਂ ਫਿਰ ਨੇੜੇ ਤੇੜੇ ਦੇ ਪਿੰਡਾਂ ਦੇ ਲੋਕ ਨੇ, ਆਪਣੇ ਪਿੰਡਾਂ 'ਚ ਦੋਸਤੋ ਉਹਨਾਂ ਨੇ ਰਾਸ਼ਨ ਇਕੱਠਾ ਕੀਤਾ ਪੈਸਿਆਂ ਨਾਲ ਤੇ ਰਾਸ਼ਨ ਦੇ ਨਾਲ, ਜਿਸ ਤਰ੍ਹਾਂ ਵੀ ਉਹਨਾਂ ਤੋਂ ਮਦਦ ਹੋਈ। ਕੋਈ ਦੁੱਧ ਪਿਲਾ ਰਿਹਾ ਸੀ ਦੋਸਤੋ, ਕੋਈ ਚਾਹ ਪਿਲਾ ਰਿਹਾ ਸੀਗਾ, ਕੋਈ ਠੰਡੇ ਪਾਣੀ ਦੀਆਂ ਛਬੀਲਾਂ ਲਾਈਆਂ ਹੋਈਆਂ ਸੀ। ਤਾਂ ਦੋਸਤੋ ਇਹ ਭਾਵਨਾ, ਇਸ ਭਾਵਨਾ ਨੂੰ ਅਸੀਂ ਇਹ ਮਨੁੱਖੀ ਭਾਵਨਾ ਕਿਹਾ ਜਾ ਸਕਦੀ, ਇਹ ਇਨਸਾਨੀਅਤ ਦਿਖਾ ਰਿਹਾ ਜੋ ਦਿਖਾਣੀ ਚਾਹੀਦੀ ਹੈਗੀ। ਤੇ ਹੋ ਸਕਦਾ ਸਾਡਾ ਦੋਸਤੋ ਸਾਡੇ ਜੋ ਆંકੜੇ ਨੇ, ਸਾਡੇ ਪਿਛਲੇ 3-4 ਦਿਨਾਂ ਤੋਂ ਲਾਈਵ ਚੱਲ ਰਹੇ ਹੈਗੇ, ਸਾਡੇ ਕੁਝ ਆંકੜਿਆਂ ਦੇ ਵਿੱਚ ਵਾਧ ਘਟ ਹੋ ਸਕਦੀ ਹੈਗੀ, ਸਾਡੇ ਤੋਂ ਕੁਛ ਨਾ ਕੁਛ ਚੀਜ਼ਾਂ ਛੋਟੀਆਂ ਮੋਟੀਆਂ ਜੋ ਛੁੱਟ ਸਕਦੀਆਂ ਨੇ, ਬਟ ਓਵਰਆਲ ਜਿਹੜਾ ਜਿੱਦਾਂ ਸਾਨੂੰ ਇਨਫੋਰਮੇਸ਼ਨਾਂ ਮਿਲਦੀਆਂ ਰਹੀਆਂ ਨੇ ਅਸੀਂ ਨਾਲ ਦੀ ਨਾਲ ਤੁਹਾਨੂੰ ਅਪਡੇਟ ਕਰਾਉਂਦੇ ਰਹੇ ਹਾਂ, ਕਿਉਂਕਿ ਜਦੋਂ ਵੀ ਇਹਨਾਂ ਲੋਕਾਂ ਤੋਂ ਜਾ ਕੇ ਕੁਐਸਚਨ ਪੁੱਛਦੇ ਸੀ ਅਸੀਂ, ਜੋ ਲੋਕ ਇਸ ਆਪਰੇਸ਼ਨ ਦੇ ਵਿੱਚ ਇਨਵੋਲਵ ਸੀਗੇ, ਪਰ ਜਿੱਦਾਂ ਤੁਹਾਨੂੰ ਪਤਾ ਹੈ ਕਿ ਲੋਕ ਕਿੰਨੀ ਜਿਹੜਾ ਹੈਗਾ ਕਿੰਨੀ ਮਿਹਨਤ ਦੇ ਨਾਲ ਕੰਮ ਕਰ ਰਹੇ ਨੇ ਇੱਥੇ, ਤੇ ਜੋ ਇਹਨਾਂ ਨੂੰ ਪੁੱਛਿਆ ਜਾਂਦਾ ਤਾਂ ਇਹਨਾਂ ਦਾ ਲੋਕਾਂ ਦਾ ਜਿਹੜਾ ਧਿਆਨ ਆ, ਇਹਨਾਂ ਜਿਹੜੇ ਟੈਕਨੀਸ਼ੀਅਨਸ ਦਾ, ਇਹਨਾਂ ਐਕਸਪਰਟ ਲੋਕਾਂ ਦਾ ਜਿਹੜਾ ਧਿਆਨ ਹੈਗਾ, ਇਹਨਾਂ ਦਾ ਮੋਸਟਲੀ ਕਨਸੈਂਟਰੇਟ ਹੈ ਜਿਹੜਾ ਆਪਦੇ ਆਪਰੇਸ਼ਨ ਉੱਪਰ ਹੁੰਦਾਗਾ। ਕਈ ਵਾਰ ਇਹ ਲੋਕ ਥੱਕੇ ਵੀ ਹੁੰਦੇ ਨੇ ਤਾਂ ਸਹੀ ਤਰੀਕੇ ਨਾਲ ਕੁਝ ਜਿਹੜੇ ਆંકੜੇ ਹੈਗੇ ਨਹੀਂ ਦੱਸੇ ਮੈਚ ਹੋ ਪਾਉਂਦੇ, ਮਿਸ ਮੈਚ ਹੋ ਜਾਂਦੇ ਨੇ। ਤੁਸੀਂ ਦੇਖ ਰਹੇ ਹੋ ਦੋਸਤੋ ਕਿ ਇੱਥੇ ਸਾਰੇ ਜਿਹੜੇ ਟੀਮਾਂ ਨੇ ਪੱਬਾਂ ਭਾਰ ਹੋ ਕੇ ਇਸ ਬੱਚੇ ਦੀ ਜ਼ਿੰਦਗੀ ਲਈ ਜਿਹੜੇ ਜੱਦੋ ਜਹਿਦ ਕਰ ਰਹੀਆਂ ਨੇ, ਤੇ ਉਮੀਦ ਕਰਦੇ ਹਾਂ, ਅਰਦਾਸ ਕਰਦੇ ਹਾਂ ਪਰਮ ਪਿਤਾ ਪਰਮੇਸ਼ਰ ਅੱਲਾਹ ਵਾਹਿਗੁਰੂ ਗੋਡ ਰੱਬ ਅੱਗੇ ਕਿ ਉਸ ਬੱਚੇ ਨੂੰ ਜੋ ਇੰਨਾ ਲੰਬਾ ਸੰਘਰਸ਼ ਕਰਕੇ ਬਾਹਰ ਆਊਗਾ ਉਸ ਨੂੰ ਲੰਬੀ ਉਮਰ ਬਖਸ਼ੇ। ਉਸੇ ਤੰਦਰੁਸਤੀ ਲਈ ਅਰਦਾਸ ਕਰਦੇ ਹਾਂ। ਪਰ ਦੋਸਤੋ ਅਰਦਾਸਾਂ ਇੱਕ ਚੀਜ਼ ਨੇ, ਜੋ ਰੀਅਲ ਫੈਕਟਸ ਨੇ ਉਹ ਜਿਹੜੇ ਗਰਾਊਂਡ ਫੈਕਟਸ ਨੇ ਉਹ ਆਪਣੀ ਇੱਕ ਜਗ੍ਹਾ ਨੇ। ਕੁਐਸਚਨ ਆਉਣਗੇ, ਸਵਾਲ
ਪਰ ਫਿਲਹਾਲ ਇਸ ਬੱਚੇ ਦੀ ਜ਼ਿੰਦਗੀ ਲਈ ਅਸੀਂ ਕਹਾਂਗੇ ਦੁਆ ਕਰੋ, ਅਰਦਾਸ ਕਰੋ, ਬੇਨਤੀ ਕਰੋ, ਕਿਉਂਕਿ ਸਵਾਲਾਂ ਦੇ ਜਿਹੜੇ ਜਵਾਬ ਨੇ ਇਹ ਲੋਕ ਸੋਚੀ ਬੈਠੇ ਨੇ। ਪਰ ਮੈਂ ਤੁਹਾਨੂੰ ਲੋਕਾਂ ਨੂੰ ਕਹਾਂਗਾ ਕਿ ਸਾਨੂੰ ਇਹਨਾਂ ਚੀਜ਼ਾਂ ਤੋਂ ਅਵੇਅਰ ਹੋਣਾ ਪਏਗਾ ਦੋਸਤੋ। ਬਿੱਲੀ ਵਾਂਗੂ ਅਸੀਂ ਅੱਖਾਂ ਮੀਟ ਕੇ ਨਹੀਂ ਬੈਠ ਸਕਦੇ ਕਿ ਕਬੂਤਰ ਵੀ ਸਾਨੂੰ ਨਹੀਂ ਕਬੂਤਰ ਜਿੱਦਾਂ ਸੋਚਦਾ ਹੈ ਕਿ ਮੈਨੂੰ ਬਿੱਲੀ ਨਹੀਂ ਦੇਖ ਰਹੀ, ਤਾਂ ਇਹ ਚੀਜ਼ਾਂ ਤੋਂ ਸਾਨੂੰ ਉੱਪਰ ਉੱਠ ਕੇ ਦੋਸਤੋ ਇੱਕ ਆਪਸੀ ਭਾਈਚਾਰੇ ਦਾ ਜਿਹੜਾ ਹੈਗਾ ਸਬੂਤ ਦੇਣਾ ਪਏਗਾ। ਸਾਰੇ ਧਰਮਾਂ ਦੇ ਲੋਕਾਂ ਨੂੰ, ਸਾਰੇ ਵਰਨਾਂ ਦੇ ਲੋਕਾਂ ਨੂੰ ਇੱਕ ਹੋਣਾ ਪਏਗਾ ਹਰ ਲੈਵਲ ਤੇ। ਆਪਸੇ ਪਿੰਡਾਂ ਦੇ ਵਿੱਚ ਤੁਸੀਂ ਭਾਈਚਾਰਾ ਬਣਾ ਕੇ ਰੱਖੋ, ਹਰ ਇੱਕ ਦੂਜੇ ਨਾਲ ਕੋਆਰਡੀਨੇਸ਼ਨ ਰੱਖੋ। ਜਿਸ ਨੂੰ ਧਰਮ ਦੇ ਲੋਕ ਨੂੰ ਜਿੱਥੇ ਵੀ ਇੱਕ ਦੂਜੇ ਦੀ ਲੋੜ ਆ ਗਈ ਉੱਥੇ ਇੱਕ ਦੂਜੇ ਦੇ ਨਾਲ ਖੜੋ, ਕਿਉਂਕਿ ਜਿੰਨਾ ਚਿਰ ਅਸੀਂ ਇੱਕ ਨਹੀਂ ਹੁੰਦੇ, ਜਿੰਨਾ ਚਿਰ ਸਾਡਾ ਭਾਈਚਾਰਾ ਜਿਹੜਾ ਉਹ ਸਾਰੇ ਧਰਮਾਂ ਤੋਂ ਉੱਪਰ ਉੱਠ ਕੇ ਇੱਕ ਇਨਸਾਨੀਅਤ ਦੀ ਜਿਹੜੀ ਸਾਡਾ ਧਰਮ ਹੈ ਉਸ ਨੂੰ ਅਸੀਂ ਪ੍ਰਮੁੱਖਤਾ ਨਾਲ ਨਹੀਂ ਲੈਂਦੇ, ਉਹਨਾਂ ਚਿਰ ਕੁਝ ਲੋਕ ਨੇ ਜਿਹੜਾ ਉਹ ਆਪਣੇ ਫਾਇਦੇ ਲਈ ਸਾਨੂੰ ਇਸਤੇਮਾਲ ਕਰਦੇ ਰਹਿਣਗੇ। ਸੱਚਾਈ ਇਹ ਹੈ ਦੋਸਤੋ, ਗਰਾਊਂਡ ਰਿਐਲਿਟੀ ਇਹ ਹੈਗਾ ਕਿ ਜਿਹੜਾ ਏਕਤਾ ਹੈ, ਏਕਤਾ ਨਾਲ ਹਰ ਇੱਕ ਚੀਜ਼ ਆ ਜਿਹੜਾ ਉਹਦਾ ਹੱਲ ਹੋ ਸਕਦਾ ਹੈ। ਤੁਸੀਂ ਦੇਖ ਲਓ ਇਸ ਆਪਰੇਸ਼ਨ ਦੇ ਵਿੱਚ ਵੀ ਜੋ ਸਾਰੇ ਲੋਕਾਂ, ਸਾਰੇ ਵਰਨਾਂ ਦੇ ਲੋਕਾਂ ਨੇ ਆਪਸੀ ਭਾਈਚਾਰਾ ਦਿਖਾਇਆਗਾ, ਏਕਤਾ ਦਿਖਾਈ ਹੈਗੀ ਤੇ ਇੱਕ ਦੂਜੇ ਨਾਲ ਕੋਆਰਡੀਨੇਸ਼ਨ ਦਿਖਾਏਗਾ। ਜੋ ਟੈਕਨੀਕਲ ਟੀਮ, ਜੇ ਆਪਾਂ ਪ੍ਰਸ਼ਾਸਨ ਵੱਲੋਂ ਕੋਲ ਇੱਕ ਤਾਂ ਬੜੇ ਐਕਸਪਰਟ ਬੰਦੇ ਇੱਥੇ ਸਾਨੂੰ ਦੇਖਣ ਨੂੰ ਨਹੀਂ ਮਿਲੇ, ਜੇ ਐਕਸਪਰਟ ਜਿਹੜੀ ਅਸੀਂ ਐਕਸਪਰਟ ਬਾਰ-ਬਾਰ ਕਿ ਇਸ ਆਪਰੇਸ਼ਨ ਬਾਰੇ ਨਹੀਂ ਜਾਣਦੇ ਸੀ, ਇੱਕ ਤਰ੍ਹਾਂ ਉਹਨਾਂ ਨੂੰ ਅਸੀਂ ਐਕਸਪਰਟ ਦਾ ਉਹਨੂੰ ਕਹਿ ਰਹੇ ਸੀ ਕਿ ਉਹਨੂੰ ਉਹ ਐਕਸਪਰਟ ਹੋ ਗਏ ਨੇ। ਤੇ ਕਿਉਂਕਿ ਜਿਹੜੇ ਇਹ ਬੇਸਿਕ ਜਿਹੜਾ ਮੈਨੂਅਲ ਆਪਰੇਸ਼ਨ ਕੀਤਾ ਜਾ ਰਿਹਾ ਹੈ ਦੋਸਤੋ, ਇਹ ਬਹੁਤ ਪੁਰਾਣੀ ਟੈਕਨੀਕ ਹੈ। ਬੇਸ਼ੱਕ ਇਹ ਕੁਝ ਚੀਜ਼ਾਂ ਜਿਹੜੀਆਂ ਹੈ ਨਹੀਂ ਅੱਜ ਕੱਲ੍ਹ ਦੀਆਂ ਯੂਜ਼ ਕੀਤੀਆਂ ਗਈਆਂ ਨੇ, ਬਟ ਜਿਹੜਾ ਆਪਰੇਸ਼ਨ ਹੈ ਬਹੁਤ ਪੁਰਾਣੇ ਤਰੀਕੇ ਨਾਲ ਕੀਤਾ ਗਿਆ। ਠੀਕ ਹੈ, ਆਕਸੀਜਨ ਹੈ ਜਿਹੜਾ ਉਹ ਨਵੀਂ ਟੈਕਨੀਕ ਆ ਗਈ, ਕੈਮਰਾ ਮਿਨੀ ਕੈਮਰਾ ਪਾਲਣਾ ਉਹ ਅਲੱਗ ਟੈਕਨੀਕ ਹੈ, ਹਾਈਡ੍ਰੋਲਿਕ ਵਿੰਚ ਦਾ ਇਸਤੇਮਾਲ ਕਰਨਾ ਉਹ ਥੋੜੀ ਐਡਵਾਂਸ ਟੈਕਨੀਕ ਹੈ। ਬਟ ਓਵਰਆਲ ਡਿਗਿੰਗ ਕਰਨ ਦਾ ਜਿਹੜਾ ਪ੍ਰੋਸੈਸ ਆ ਇਹ ਜਿਹੜਾ ਸਾਡਾ ਇਹ ਬਜ਼ੁਰਗਾਂ ਦਾ ਪੁਰਾਣਾ ਪ੍ਰੋਸੈਸ ਆ ਜਿਸ ਨੂੰ ਇਸਤੇਮਾਲ ਕੀਤਾ ਗਿਆ। ਕਹਿੰਦੇ ਕਿ ਹੋਰ ਆਪਸ਼ਨ ਨਹੀਂ ਸੀ। ਹੋਰ ਆਪਸ਼ਨ ਇੱਕ ਮਿੱਟੀ ਨੂੰ ਪੱਟਣਾ, ਇੱਕ ਟੋਆ ਪੱਟਣਾ, ਕਹਿ ਸਕਦੇ ਹਾਂ ਕਿ 150 ਫੁੱਟ ਟੋਆ ਪੱਟਣਾ ਹੋਰ ਗੱਲ ਨਹੀਂ ਸੀ ਦੋਸਤੋ। ਇਹ 150 ਫੁੱਟ ਟੋਆ ਪੱਟਣਾ ਇਹ ਜਾ ਕੇ ਕੋਈ ਬਾਲੀ ਵੱਡੀ ਗੱਲ ਨਹੀਂ ਹੁੰਦੀ। ਪਰ ਮੈਂ ਕਹਾਂਗਾ ਕਿ ਹੱਥੀਂ ਮਿਹਨਤ, ਜੇ ਸਪੈਸ਼ਲੀ ਮੈਂ ਗ੍ਰੀਨ ਐਸ ਵੈਲਫੇਅਰ ਦਾ ਫੋਰਸ ਦਾ ਨਾਮ ਕਿਉਂ ਲੈ ਰਿਹਾ, ਕਿਉਂਕਿ ਅਸੀਂ ਕਿਸੇ ਨੂੰ ਹਾਈਲਾਈਟ ਨਹੀਂ ਕਰ ਰਹੇ। ਸਾਡੇ ਚੈਨਲ ਦਾ ਮਕਸਦ ਇਹ ਨਹੀਂ ਕਿ ਅਸੀਂ ਕਿਸੇ ਨੂੰ ਹਾਈਲਾਈਟ ਕਰੀਏ ਜਾਂ ਫਿਰ ਕਿਸੇ ਦੀ ਮਸ਼ਹੂਰੀ ਕਰੀਏ। ਸਾਡਾ ਜੋ ਮਕਸਦ ਹੈ, ਤੁਸੀਂ ਸਾਡੇ ਜ਼ੁਬਾਨੀ ਨਾ ਸੁਣੋ, ਤੁਸੀਂ ਆਪਣੀ ਤਸਵੀਰਾਂ ਦੀ ਜ਼ੁਬਾਨੀ ਡਾਇਰੈਕਟ ਤੁਸੀਂ ਦੇਖ ਸਕਦੇ ਹੋ ਕੈਮਰਾ ਦੀ ਰਾਹੀਂ ਕਿ ਇਹ ਲੋਕ ਕਿੱਦਾਂ ਮਿਹਨਤ ਕਰ ਰਹੇ ਨੇ। ਪਰ ਮੈਂ ਪੁੱਛਣਾ ਚਾਹੁੰਦਾ ਕਿ ਇਹ ਜਿੱਦਾਂ ਇੱਥੇ ਲੋਕਲ ਲੋਕ ਇਕੱਠੇ ਹੋਏ ਨੇ, ਗ੍ਰੀਨ ਐਸ ਇਕੱਠੇ ਹੋ ਗਏ, ਜੇਕਰ ਇਹ ਇੱਥੇ ਨਹੀਂ ਆਉਂਦੇ ਤਾਂ ਮੈਂ ਇਹਨਾਂ ਲੋਕਾਂ ਤੋਂ ਪੁੱਛਣਾ 20 ਬੰਦਿਆਂ ਦੇ ਨਾਲ ਕਿ ਇਹ ਜਾਂ ਫਿਰ 50-100 ਬੰਦਾ ਹੋਰ ਇਕੱਠਾ ਹੋ ਜਾਂਦਾ ਕਿ ਆਪਰੇਸ਼ਨ ਅਸੀਂ ਇਦਾਂ ਇਸ ਤਰੀਕੇ ਨਾਲ ਇਸ ਮੁਕਾਮ ਤੋਂ ਆਪਰੇਸ਼ਨ ਨੂੰ ਲਿਆਉਂਦੇ। ਪਰ ਮੈਨੂੰ ਜਿੱਦਾਂ ਲੱਗ ਰਿਹਾ ਕਿ ਇਹ ਮੁਮਕਿਨ ਨਹੀਂ ਸੀ। ਇਹ ਬੱਚੇ ਨੂੰ ਜਿਹੜੇ ਲਾਸਟ ਜਿਹੜਾ ਹੈਗਾ ਜਿਹੜੀ ਮੂਵਮੈਂਟ ਹੈਗੀ ਉਹ ਚੱਲ ਰਹੀ ਹੈਗੀ। ਦੇਖੋ ਰੱਸੇ ਨੂੰ ਦੋਸਤੋ, ਰੱਸੇ ਨੂੰ ਬਹੁਤ ਸਲੋਲੀ ਖਿੱਚਿਆ ਜਾ ਰਿਹਾ ਹੈ ਤੇ ਉਮੀਦ ਕਰ ਰਹੇ ਹਾਂ ਕਿ ਸ਼ਾਇਦ ਇਹ ਸਾਨੂੰ ਥੱਲੇ ਕੋਈ ਨਾ ਕੋਈ ਨਿਊਜ਼ਾਂ ਮਿਲ ਰਹੀਆਂ ਨੇ, ਹੋ ਸਕਦਾ ਹੈ ਕਿ ਬੱਚਾ ਵੀ ਹੋ ਸਕਦਾ ਹੈ ਜਾਂ ਫਿਰ ਕੋਈ ਚੀਜ਼ਾਂ ਬਾਹਰ ਕੱਢਣੀਆਂ ਨੇ ਉਹ ਵੀ ਹੋ ਸਕਦੀਆਂ ਨੇ। ਪਰ ਜਿਸ ਸੈਂਸਿਟਿਵ ਤਰੀਕੇ ਨਾਲ ਰੱਸੇ ਨੂੰ ਖਿੱਚਿਆ ਜਾ ਰਿਹਾ ਤਾਂ ਹੋ ਸਕਦਾ ਕੋਈ ਨਾ ਕੋਈ ਜਿਹੜਾ ਹਿਊਮਨ ਜਾਂ ਕਹਿ ਸਕਦੇ ਕਿ ਜਿਹੜੇ ਟੀਮ ਦੇ ਬੰਦੇ ਨੇ ਜਾਂ ਫਿਰ ਉਹ ਬੱਚਾ ਹੈ ਉਸ ਨੂੰ ਜਿਹੜਾ ਹੈਗਾ ਲਿਫਟ ਕੀਤਾ ਜਾ ਰਿਹਾ ਹੈਗਾ। ਸਾਡੀਆਂ ਪੈਨੀਆਂ ਨਜ਼ਰਾਂ ਬਣੀਆਂ ਹੋਈਆਂ ਨੇ, ਜਿਹੜਾ ਮੈਨ ਹੋਲ ਹੈਗਾ ਜਿੱਥੇ ਡਿਗਿੰਗ ਕੀਤੀ ਗਈ ਹੈਗੀ ਉਹਦੇ ਤੇ ਅਸੀਂ ਆਪਣੀ ਕੰਟੀਨਿਊਸਲੀ ਆਪਣੀ ਨਜ਼ਰ ਬਣਾਏ ਰੱਖੀਆਂ। ਦੋਸਤੋ ਸਾਡੇ ਨਾਲ ਜੁੜੇ ਰਹੋ ਤੇ ਜਿੰਨਾ ਚਿਰ ਉਸ ਬੱਚੇ ਦੀ ਸਲਾਮਤੀ ਦਾ ਸਾਨੂੰ ਪਤਾ ਨਹੀਂ ਲੱਗਦਾ ਤਾਂ ਲਗਾਤਾਰ ਅਰਦਾਸਾਂ ਬੇਨਤੀਆਂ ਦੋਸਤੋ ਕਰਦੇ ਰਹੋ, ਕਿਉਂਕਿ ਨੀਤੀਆਂ ਚਾਹੇ ਲੋਕਾਂ ਦੀਆਂ ਸਰਕਾਰਾਂ ਦੀਆਂ ਕੁਝ ਮਰਜ਼ੀਆਂ ਰਹਿਣ, ਜਿੰਨਾ ਚਿਰ ਉਸ ਪਰਮਾਤਮਾ ਦੀ ਜੇ ਅਗਰ ਨੀਅਤ ਸਹੀ ਹੈਗੀ ਤਾਂ ਦੁਨੀਆ ਦਾ ਕੋਈ ਵੀ ਜਿਹੜਾ ਤਾਕਤ ਆ ਗਈ ਉਸ ਬੱਚੇ ਦਾ ਬਾਲ ਵੀ ਵਿੰਗਾ ਨਹੀਂ ਕਰ ਸਕਦੀ। ਕਿਉਂਕਿ ਅਫਸੋਸ ਵੀ ਹੈ ਕਿ ਇੰਨਾ ਟਾਈਮ ਲੱਗ ਗਿਆ, ਬਟ ਆਪਦੇ ਵੱਲੋਂ ਜੋ ਲੋਕ ਨੇ ਉਹ 100% ਅਫੋਰਡ ਕਰਨੀ ਹੈ। ਤੁਸੀਂ ਦੇਖੋ ਦੋਸਤੋ, ਦੇਖ ਸਕਦੇ ਹੋ ਪੈਨੀਆਂ ਨਜ਼ਰਾਂ ਸਾਡੇ ਬਣੀਆਂ ਹੋਈਆਂ ਨੇ ਕਿ ਜੇ ਰੱਸੇ ਨੂੰ ਹੌਲੀ ਹੌਲੀ ਉੱਪਰ ਖਿੱਚਿਆ ਜਾ ਰਿਹਾ ਹੈਗਾ। ਉਮੀਦ ਕਰਦੇ ਹਾਂ ਕਿ ਸ਼ਾਇਦ ਇਹਦੇ ਵਿੱਚ ਥੱਲੇ ਕੋਈ ਬਕਟ ਟਾਈਪ ਕੁਝ ਬਣਾ ਕੇ ਉਸ ਦੇ ਵਿੱਚ ਬੱਚੇ ਨੂੰ ਰੱਖਿਆ ਗਿਆ ਹੈ ਤੇ ਸ਼ਾਇਦ ਉਸ ਨੂੰ ਜਿਹੜਾ ਹੈ ਹਵੀਸ ਕੀਤਾ ਜਾ ਰਿਹਾ ਹੈ, ਉਸ ਨੂੰ ਜਿਹੜਾ ਲਿਫਟ ਕੀਤਾ ਜਾ ਰਿਹਾ ਹੈਗਾ। ਜਿੱਦਾਂ ਹੀ ਸਾਨੂੰ ਕੋਈ ਅਪਡੇਟਸ ਆਉਂਦੀਆਂ ਨੇ ਤੁਹਾਨੂੰ ਦੱਸਾਂਗੇ ਦੋਸਤੋ। ਨਾਲ ਦੀ ਨਾਲ ਸਾਡੇ ਨਾਲ ਬਣੇ ਰਹੋ, ਜੁੜੇ ਰਹੋ।
ਦੋਸਤੋ ਦੇਖ ਰਹੇ ਹੋ ਤੁਸੀਂ ਰੈਸਕਿਊ ਆਪਰੇਸ਼ਨ ਜੋ ਚਲਾਇਆ ਜਾ ਰਿਹਾ ਹੈ। ਤੁਸੀਂ ਦੇਖ ਸਕਦੇ ਹੋ ਕਿ ਹੁਣੀ ਐਨਡੀਆਰਐਫ ਦਾ ਜੋ ਟੀਮ ਦਾ ਮੈਂਬਰ ਆ ਉਹ ਬਾਹਰ ਆਇਆਗਾ। ਉਸ ਨੂੰ ਜਿੱਦਾਂ ਤੁਹਾਨੂੰ ਦੱਸਿਆ ਸੀ ਕਿ ਲਿਫਟ ਕੀਤਾ ਗਿਆ ਸੀ, ਤੁਹਾਨੂੰ ਦੱਸਿਆ ਸੀਗਾ ਕਿ ਹਿਊਮਨ ਕਿਸੇ ਜਿਹੜਾ ਹਿਊਮਨ ਹੈ ਉਸ ਨੂੰ ਲਿਫਟ ਕੀਤਾ ਗਿਆ ਜਾ ਰਿਹਾ ਕਿਉਂਕਿ ਬਹੁਤ ਸਲੋਲੀ ਜਿਹੜਾ ਰੱਸੀ ਨੂੰ ਖਿੱਚਿਆ ਜਾ ਰਿਹਾ ਸੀਗਾ। ਤਾਂ ਐਨਡੀਆਰਐਫ ਟੀਮ ਦਾ ਮੈਂਬਰ ਆ ਜਿਸ ਦੇ ਮੱਥੇ पसीने कपड़े भरे हुए नहीं क्योंकि काफ़ी थले जो कंजस्टड एरिया है तो काफ़ी सफोकेशन है तो अंधेरा गा तो बहुत ही वधिया ये लोग काम कर रहे हैं। साड़ियाँ पैनियां नज़र बनिया ने तुसीं देख सकते हो जो एनडीआरएफ टीम का जोड़ा मैंबर हैगा वो अपने जो इंफॉर्मेशन साझी कर रहा दोस्तों, इंफॉर्मेशन साझी कर रहा है अपने नाल टीम मैंबरस के नाल। ते उम्मीद कर रहे हैं शायद ही जो नैक्सट जो है जिस बंदे नूं थल्ले लोअर किया जाएगा वो शायद ग्रीनएस वैलफेयर फोर्स का मैंबर है जो कि स्टैंड बाय मोड के नज़र आ रहा है, जिसने रैड कलर का ਹੈਲਮਟ ਪਹਿਨਿਆ ਹੋਇਆ ਤੇ ਨਾਲ ਉਸਦੇ ਹੋਰ ਗ੍ਰੀਨੈਸ ਵੈਲਫੇਅਰ ਫੋਰਸ ਦੇ ਜਿਹੜੇ ਮੈਂਬਰ ਨੇ ਉਹ ਉਸਦੇ ਇੱਕ ਐਜ਼ ਅ ਹੈਲਪਰ ਉੱਥੇ ਨਾਲ ਖੜੇ ਨੇ। ਟਾਰਚ ਲਾਈਟ ਵੀ ਉੱਥੇ ਰੱਖੀ ਗਈ ਹੈਗੀ, ਆਕਸੀਜਨ ਪਾਈਪ ਵੀ ਹੈਗੀ ਤੇ ਹਾਈਡ੍ਰੋਲਿਕ ਵਿੰਚ ਵੀ ਹੈ। ਹਰ ਇੱਕ ਟੈਕਨੀਕ ਦਾ ਉੱਥੇ ਇਸਤੇਮਾਲ ਕੀਤਾ ਜਾ ਰਿਹਾ ਹੈ। ਤੁਸੀਂ ਦੇਖ ਰਹੇ ਹੋ ਦੋਸਤੋ ਜਿਹੜਾ ਬਕਟ ਹੈ ਉਸਨੂੰ ਜੋ ਬਾਲਟੀ ਹੈ ਉਸਨੂੰ ਫੇਰ ਲੋਅਰ ਕੀਤਾ ਜਾ ਰਿਹਾ ਹੈ। तो साड़ियाँ कंटिन्यू साढ़े नाल बने रहो दोस्तों, थोनों पल पल की जी लाइव अपडेट असीं दे रहे हैं। तुसीं देख रहे होंगे तस्वीरां दी जवानी फतेहवीर की कहानी। परमात्मा अगे अरदास करो कि जल्दी तो जल्दी ये बच्चा सक्सैसफुली है जिहड़ा बाहर आ जाए तो इनू फस्ट एड दी जाए। फरदर जी हैगी कि मैडिकल फैसिलिटीज़ दी जान तो सानू अज शाम तक या फिर नाल दी नाल डॉक्टरां वल्लों ये इंफॉर्मेशन दी जाए कि जो बच्चा है वो जल्दी रिकवर करेगा। ਤੁਸੀਂ ਦੇਖ ਰਹੇ ਹੋ ਸਰ ਗ੍ਰੀਨਐਸ ਜਿਹੜਾ ਵੈਲਫੇਅਰ ਫੋਰਸ ਦਾ ਮੈਂਬਰ ਹੈ ਉਹ ਅੰਦਰ ਜਾਣ ਲਈ ਤਿਆਰ ਬੈਠਾ ਹੈਗਾ। ਦੇਖ ਰਹੇ ਹੋ ਤੁਸੀਂ ਰੈੱਡ ਕਲਰ ਦਾ ਹੈਲਮਟ ਪਹਿਨਿਆ ਹੋਇਆ ਉਸਨੇ। ਆਪਣੇ ਨਾਲ ਦੇ ਜਿਹੜੇ ਮੈਂਬਰਸ ਨੇ ਉਹਨਾਂ ਨਾਲ ਡਿਸਕਸ ਕੀਤੀ ਜਾ ਰਹੀ ਹੈ ਕਿ ਕੀ ਅੰਦਰ ਸਿਚੁਏਸ਼ਨਸ ਹੈ, ਕਿੱਦਾਂ ਅੰਦਰ ਦਾ ਜਿਹੜਾ ਐਟਮੋਸਫੇਅਰ ਹੈਗਾ ਕਿੱਦਾਂ ਉੱਥੇ ਜਾ ਕੇ ਹੈਂਡਲ ਕਰਨਾ ਹੈ। ਤੁਸੀਂ ਦੇਖ ਰਹੇ ਹੋਗੇ ਜੋ ਗ੍ਰੀਨਐਸ ਵੈਲਫੇਅਰ ਫੋਰਸ ਵਾਲੇ ਹੈਗੇ ਬਹੁਤ ਹੀ ਵਧੀਆ ਫਰੰਟ ਫੁੱਟ ਤੇ ਆ ਕੇ ਕੰਮ ਕਰ ਰਹੇ ਨੇ। ਇਹਨਾਂ ਲੋਕਾਂ ਨੂੰ ਐਪਰੀਸ਼ੀਏਟ ਕਰਦੇ ਆ। ਦੇਖ ਰਹੇ ਦੋਸਤੋ ਜਿਹੜੇ ਟੈਕਨੀਸ਼ੀਅਨਸ ਨੇ ਉਹ ਵੀ ਐਨਡੀਆਰਐਫ ਟੀਮ ਦੇ ਨਾਲ ਇੱਕ ਗੱਲ ਸਲਾਹ ਮਸ਼ਵਰਾ ਕਰ ਰਹੇ ਨੇ ਜਿਹੜੇ ਇਹਨਾਂ ਦੇ ਸੀਨੀਅਰ ਨੇ ਐਨਡੀਆਰਐਫ ਤੇ ਉਹ ਆਪਸ ਚ ਜਿਹੜੀ ਹੈਗਾ ਇੱਕ ਇਹਨਾਂ ਦੀ ਬਰੀਫਿੰਗ ਕੀਤੀ ਜਾ ਰਹੀ ਹੈ ਤੇ ਜਿਹੜਾ ਨੈਕਸਟ ਪ੍ਰੋਸੀਜਰ ਹੈ ਉਸ ਲਈ ਉਹਨਾਂ ਨੂੰ ਦੱਸਿਆ ਜਾ ਰਿਹਾ ਹੈ। ਤੇ ਜਿੱਦਾਂ ਹੀ ਹੁਣ ਇਹਨਾਂ ਨੂੰ ਮਤਲਬ ਇਸ਼ਾਰਾ ਮਿਲੇਗਾ ਜਿੱਦਾਂ ਅੰਦਰ ਜਾਣ ਲਈ ਕਿਹਾ ਜਾਏਗਾ ਤੇ ਉਹਦੇ ਜਿਹੜੇ ਟੀਮ ਮੈਂਬਰਸ ਨੇ ਤੇ ਨਾਲ ਹੀ ਇਹਨਾਂ ਦੇ ਗ੍ਰੀਨਐਸ ਵੈਲਫੇਅਰ ਫੋਰਸ ਵਾਲੇ ਨੇ ਉਹ ਐਂਟਰ ਕਰਨ ਲਈ ਤਿਆਰ ਨੇ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਦਾ ਲਾਈਵ। ਲਾਈਵ ਤਸਵੀਰਾਂ ਅਸੀਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਪਿੰਡ ਭਗਵਾਨਪੁਰਾ ਤੋਂ। ਤੁਸੀਂ ਦੇਖ ਰਹੇ ਹੋ ਅੰਤਿਮ ਚਰਨ ਦਾ ਜਿਹੜਾ ਪੜਾਅ ਹੈ ਉਹ ਕੁਝ ਦੇਰ ਬਾਅਦ ਪੂਰਾ ਹੋ ਜਾਵੇਗਾ। ਐਨਡੀਆਰਐਫ ਦੀ ਟੀਮ, ਗ੍ਰੀਨਐਸ ਦੀ ਫੋਰਸ ਔਰ तमाम जिन्ने भी आला अधिकारी मौके पर मौजूद ने। एक नवा एनडीआरएफ टीम का सदस्य जो है थले भेजा जाएगा, उन्होंने तैयार किया जा रहा है। ये देखिए जवान एक अंदर जा रहा है दोबारा। ग्रीनएस का एक नौजवान है जो अंदर जा रहा है, थले जाके इंडिकेट देगा। तस्वीर सी ग्रीनएस का जवान थले भेजा जा रहा है रस्सी के थ्रू। बाल्टी दे विच ਉਹਦੇ ਪੈਰ ਰੱਖ ਕੇ ਥੱਲੇ ਭੇਜਿਆ ਜਾ ਰਿਹਾ। ਐਨਡੀਆਰਐਫ ਦੇ ਜਵਾਨਾਂ ਦੁਆਰਾ ਭੇਜਿਆ ਗਿਆ ਗ੍ਰੀਨਐਸ ਦਾ ਨੌਜਵਾਨ। ਤੁਸੀਂ ਤਸਵੀਰਾਂ ਰਾਹੀਂ ਦੇਖ ਰਹੇ ਹੋ
ਇਹ ਆਖਰੀ ਚਰਨ ਹੈ, ਇਹ ਆਖਰੀ ਪੜਾਅ ਹੈ। ਇਸ ਤੋਂ ਬਾਅਦ ਕੁਝ ਹੀ ਦੇਰ ਬਾਅਦ ਇੱਕ ਸਾਨੂੰ ਜਾਣਕਾਰੀ ਜੋ ਹੈ ਗ੍ਰੀਨੈਸ ਫੋਰਸ ਦਾ ਬੰਦਾ ਜਾਂ ਐਨਡੀਆਰਐਫ ਦਾ ਟੀਮ ਮੈਂਬਰਸ ਹੈ, ਉਹ ਸਾਨੂੰ ਨਵੀਂ ਜਾਣਕਾਰੀ ਹਾਸਿਲ ਦੇਣਗੇ। ਉਮੀਦ ਕਰਦੇ ਹਾਂ ਕਿ ਬਹੁਤ ਜਲਦ ਫਤਿਹਵੀਰ ਸਿੰਘ ਫਤਿਹ ਹਾਸਿਲ ਕਰਕੇ ਸਾਡੇ ਵਿੱਚ ਹੋਣਗੇ। ਅੱਜ ਉਹਨਾਂ ਦਾ ਮਹੱਤਵਪੂਰਨ ਦਿਨ ਹੈ, ਬਹੁਤ ਇੰਪੋਰਟੈਂਟ ਡੇ ਹੈ, ਉਹਨਾਂ ਜਨਮ ਦਿਨ ਹੈ। ਅਸੀਂ तमाम ਜਿੰਨੇ ਵੀ ਦਰਸ਼ਕ ਦੇਖ ਰਹੇ ਹੈ, ਲਗਾਤਾਰ ਹੈਪੀ ਬਰਥਡੇ ਦੀ ਵਿਸ਼ੇਸ ਲਗਾਤਾਰ ਦੇਰ ਰਾਤ 12 ਵਜੇ ਤੋਂ ਜਾਰੀ ਹੈ, ਜਾਰੀ ਵੀ ਲਗਾਤਾਰ 12 ਵਜੇ ਤੋਂ ਜਾਰੀ ਹੈ। ਅੱਜ ਉਸ ਬੱਚੇ ਦਾ ਜਨਮ ਦਿਨ ਹੈ, ਇਕਲੌਤੀ ਸੰਤਾਨ ਆਪਣੇ ਮਾਪਿਆਂ ਦੀ, ਤੇ 6-7 ਸਾਲ ਬਾਅਦ ਇਸ ਬੱਚੇ ਦਾ ਜੋ ਜਨਮ ਹੋਇਆ ਸੀ, ਤਾਂ ਅੱਜ ਉਹ ਇਤਿਹਾਸਿਕ ਦਿਨ ਹੈ ਜਾਏਗਾ। ਤਸਵੀਰਾਂ ਸੀ ਲਗਭਗ ਪਿਛਲੇ 6 ਤਾਰੀਖ ਦੀ ਸ਼ਾਮ ਤੋਂ ਰਾਤ ਤੋਂ ਦਿਖਾ ਰਹੇ ਹਾਂ। ਸਿੱਧਾ ਤਸਵੀਰਾਂ ਤੁਸੀਂ ਭਗਵਾਨਪੁਰਾ ਪਿੰਡ ਤੋਂ ਦੇਖ ਰਹੇ ਹੋ, ਲਾਈਵ ਤਸਵੀਰਾਂ। ਇਸ ਵਕਤ ਐਨਡੀਆਰਐਫ ਦੀ ਟੀਮ ਪੂਰੀ ਚੱਕੋਬੰਦ ਹੋ ਚੁੱਕੀ ਹੈ ਔਰ ਪ੍ਰਸ਼ਾਸਨ ਜਿੰਨਾ ਵੀ ਹੈ ਉਹ ਥੱਲੇ ਬੋਰਵੈਲ ਦੇ ਨੇੜੇ ਜਾ ਕੇ ਖੜਾ ਹੈ। ਤਾਂ ਕਿਸੇ ਵੀ ਪਲ ਸਾਨੂੰ ਇੱਕ ਖੁਸ਼ਖਬਰੀ ਮਿਲ ਸਕਦੀ ਹੈ ਕਿ ਫਤਿਹਵੀਰ ਨੂੰ ਸਲਾਮਤੀ ਦੀ ਜਿਹੜੀ ਦੁਆ ਅਸੀਂ ਪਿਛਲੇ 4 ਦਿਨਾਂ ਤੋਂ ਕਰ ਰਹੇ ਸੀ, ਅੱਜ 5ਵਾਂ ਦਿਨ ਹੈ, 10 ਤਾਰੀਖ ਹੈ। 6 ਤਰੀਕ ਦੀ ਸ਼ਾਮ ਨੂੰ 4 ਵਜੇ ਦੀ ਘਟਨਾ ਹੈ ਜਦੋਂ ਵਾਪਰੀ ਸੀ। ਅਚਾਨਕ ਬੱਚਾ ਖੇਡਦਾ ਬੋਰਵੈਲ ਅੱਗੇ ਜਾ ਡਿੱਗਿਆ ਸੀਗਾ। ਬੋਰਵੈਲ ਦੇ ਜਿਹੜੀ ਟੈਂਪਰੇਰੀ ਬਲੌਕ ਕੀਤਾ ਗਿਆ ਸੀ, ਦੱਸਿਆ ਜਾ ਰਿਹਾ ਬੋਰਵੈਲ ਬਹੁਤ ਪੁਰਾਣਾ ਸੀ। ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ, ਭੀੜ ਇਕੱਠਾ ਸ਼ੁਰੂ ਹੋ ਚੁੱਕੀ ਹੈ। ਆਸ-ਪਾਸ ਦੇ ਜਿਹੜੇ ਪਿੰਡ ਸੀ, ਜੋ ਲੋਕ ਸੀ, ਉਹ ਦੁਬਾਰਾ ਆਣੇ ਇੱਥੇ ਭਾਰੀ ਸੰਖਿਆ ਸ਼ੁਰੂ ਹੋ ਚੁੱਕੀ ਹੈ। ਹਾਲਾਂਕਿ ਇਹ ਬਹੁਤ ਘੱਟ ਸੰਖਿਆ ਜਿਹੜੀ ਪਿੱਛੇ ਅਸੀਂ ਕੈਮਰਾ ਸ਼ਾਇਦ ਤੁਹਾਨੂੰ ਐਂਗਲ ਉਹ ਨਹੀਂ ਦਿਖਾ ਸਕਦੇ। ਖੇਤਾਂ ਦੇ ਵਿੱਚ ਦੂਰ ਤੱਕ ਜੋ ਲੋਕ ਇਕੱਠੇ ਹੋ ਕੇ ਆਏ ਹੋਏ ਨੇ, ਉਹ ਦੁਆ ਕਰ ਰਹੇ ਆ ਲਗਾਤਾਰ ਕਈ ਦਿਨਾਂ ਤੋਂ। 6 ਤਾਰੀਖ ਤੋਂ ਵੀ ਜਦੋਂ ਵੀ ਜਿੰਨੇ ਵੀ ਲੋਕ ਇੱਥੇ ਆਏ ਹੋਏ ਨੇ, ਲਗਾਤਾਰ ਉਹ ਦੁਆ ਕਰ ਰਹੇ ਆ, ਅਰਦਾਸ ਕਰ ਰਹੇ ਆ ਕਿ ਜਲਦ ਤੋਂ ਜਲਦ ਸਾਡਾ ਵੀਰ ਜੋ ਹੈ, ਛੋਟਾ ਬੱਚਾ ਜੋ ਹੈ ਫਤਿਹ ਸਿੰਘ ਜਲਦ ਨਿਕਲੇ। ਲਾਈਵ ਤਸਵੀਰਾਂ ਇਸ ਵਕਤ ਤੁਸੀਂ ਲਗਾਤਾਰ ਦੇਖ ਰਹੇ ਹੋ। एनडीआरएफ ਦੀ ਟੀਮ ਥੱਲੇ ਨਜ਼ਰ ਬਣਾਏ ਹੋਏ ਜੋ ਪੈਰਲਲ ਗੱਡਾ ਜੋ ਖੋਦਿਆ ਗਿਆ ਸੀ, ਆ ਦੇਖੋ ਜਵਾਨ ਗ੍ਰੀਨਹਾਊਸ ਦਾ ਜੋ ਥੱਲੇ ਲਾਈਟ ਟਾਰਚ ਨਾਲ ਜਿਹੜਾ ਗ੍ਰੀਨਹਾਊਸ ਦਾ ਸੇਵਾਦਾਰ ਅੰਦਰ ਗਿਆ ਹੈ ਉਹਨੂੰ ਰੋਸ਼ਨੀ ਦੇ ਰਿਹਾ ਹੈ ਤਾਂ ਕਿ ਜੋ ਪਾਈਪ ਤੁਹਾਨੂੰ ਦੱਸ दीजिए जो 1.5 फुट ਦੀ ਪਾਈਪ ਸੀ 2 ਘੰਟੇ ਪਹਿਲਾਂ ਉਹਨੂੰ ਪੱਟਿਆ ਜਾ ਚੁੱਕਿਆ ਹੈ। और ਇਹ ਲਾਸਟ ਮੂਵਮੈਂਟ ਹੈ, ਲਾਸਟ ਸਟੈਪ ਹੈ। ਇਸ ਤੋਂ ਬਾਅਦ ਕਿਸੇ ਵੀ ਪਲ ਸਾਨੂੰ ਖੁਸ਼ਖਬਰੀ ਜਿਹੜੀ ਹਾਸਿਲ ਹੋ ਸਕਦੀ ਹੈ ਐਨਡੀਆਰਐਫ ਦੇ ਜਵਾਨਾਂ ਤਰਫੋਂ, ਗ੍ਰੀਨਹਾਊਸ ਦੇ ਜਵਾਨਾਂ ਤਰਫੋਂ। ਤਾਂ ਜਿੰਨੇ ਵੀ ਦਰਸ਼ਕ ਸਾਨੂੰ ਦੇਖ ਰਹੇ ਹੈ, ਅਪੀਲ ਕਰਾਂਗਾ ਤੁਸੀਂ ਵੱਧ ਤੋਂ ਵੱਧ ਵੱਡੇ ਸਤਰ ਤੇ ਫਿਰ ਦੁਆ ਕਿਉਂ ਨਾ ਪ੍ਰਭੂ ਪਿਤਾ ਪਰਮੇਸ਼ਵਰ ਅੱਗੇ ਦੁਆ ਕਰੀਏ ਜਲਦ ਤੋਂ ਜਲਦ ਫਤਿਹਵੀਰ ਸਿੰਘ ਦਾ ਜਿਹੜਾ ਜਨਮ ਦਿਨ ਹੈ ਬੜੇ ਧੂਮਧਾਮ ਨਾਲ ਮਨਾਇਆ ਜਾਵੇ। ਇਹੀ ਅਰਦਾਸ ਕਰਦੇ ਹਾਂ ਕਿ हे ਸੱਚੇ ਪਾਤਸ਼ਾਹ ਜਲਦੀ ਫਤਿਹਵੀਰ ਨੂੰ ਇਸ ਮੌਤ ਦੇ ਮੂੰਹ ਚੋਂ ਕੱਢਿਆ ਜਾਵੇ ਤੇ ਆਪਣੇ ਮਾਂ ਦੀ ਗੋਦ ਵਿੱਚ, ਪਿਓ ਦੀ ਗੋਦ ਵਿੱਚ ਉਹ ਬੱਚਾ ਹੋਵੇ। ਲਾਈਵ ਤਸਵੀਰਾਂ ਇਸ ਵਕਤ ਅਸੀਂ ਤੁਹਾਨੂੰ ਭਗਵਾਨਪੁਰਾ ਪਿੰਡ ਤੋਂ ਦਿਖਾ ਰਹੇ ਹਾਂ। ਪ੍ਰਸ਼ਾਸਨ ਦੁਆਰਾ ਪੂਰੀ ਕੀਤੀ ਜਾ ਚੁੱਕੀ ਹੈ, ਬੈਰੀਕੇਡਿੰਗ ਕੀਤੀ ਗਈ ਹੈ ਲੋਹੇ ਦੀ ਐਂਗਲਾਂ ਦੁਆਰਾ ਸਾਈਡ ਤੇ, ਕਿਉਂਕਿ ਭੀੜ ਦਾ ਇਕੱਠ ਬਹੁਤ ਜ਼ਿਆਦਾ ਹੋ ਚੁੱਕਿਆ ਹੈ। ਲੋਕ ਵੱਖ-ਵੱਖ ਥਾਵਾਂ ਤੋਂ ਇੱਥੇ ਆ ਕੇ ਫਤਿਹਵੀਰ ਦੀ ਸਲਾਮਤੀ ਲਈ ਦੁਆ ਕਰ ਰਹੇ ਸੀ, ਜਿਹੜੇ ਉਹ ਇੱਥੇ ਪਹੁੰਚ ਚੁੱਕੇ ਨੇ। ਤੇ ਇੱਕ ਭੀੜ ਜਿਹੜੀ ਹੈ, ਜੈਸੀ ਫਤਿਹਵੀਰ ਨੂੰ ਕੱਢਿਆ ਜਾਵੇਗਾ ਤਾਂ ਲੋਹੇ ਦੀ ਐਂਗਲਾਂ ਦੁਆਰਾ ਇੱਕ ਜਾਲ लगाया जा रहा है, बैरिकेडिंग की जा रही है कि भीड़ जो है एकदम इधर वापस ना बोरवेल तरफ ना आ जाए, कोई अड़चन ऐसी आ जाए। तो प्रशासन द्वारा पुख्ता इंतजाम किए गए ने, किसी भी तरह की कोई ऐसी कोई होनी ही ना हो जाए, क्योंकि भीड़ का ही घट, ऑक्सीजन की बहुत कमी है, गर्मी बहुत ज़्यादा है। तो लगातार प्रशासन ने भी पुख्ता इंतजाम आपकी तरफों किए जा चुके हैं। 2 एंबूलेंस ऑलरेडी इतने स्टार्ट की गई खड़िया हुई हैं। एक DMC लुधियाना की एंबूलेंस है, एक लोकल संगरूर की एंबूलेंस है। जितों तक साढ़े को जानकारी पहुंची है, फतेहवीर नूं मैडिकल ट्रीटमेंट दिता जाएगा, नाल दी नाल उन्होंने फर्स्ट एड दी जाएगी, डॉक्टर्स के राही उन्होंने दी जाएगी ते उन्होंने कपड़े च भलेट के जो है संगरूर च अस्पताल सिविल हॉस्पिटल च लिया जाएगा। उस तो बाद अगे दी प्रक्रिया डॉक्टर दसणगे। तो इस वक्त तुसीं लाइव तस्वीरां सीधियां देख रहे हो। भी पल सानू खुशखबरी मिल सकती है, फतेह साडे विच हो सकता है।
टॉर्च एक और मंगाई जा रही है, शायद उसकी बैटरी खत्म हो गई है अब। विंडोज भी तो सीसीटीवी लाइव देख रहे हो। विंडोज टीवी ਦੇ ਦਰਸ਼ਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਦੁਆ ਕਰੋ। ਲਗਾਤਾਰ ਰੈਸਕਿਊ ਆਪਰੇਸ਼ਨ ਚੱਲ ਰਿਹਾ ਹੈ। ਅਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਭਗਵਾਨਪੁਰਾ ਤੋਂ, ਸਿੱਧੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਵਕਤ। ਇਹ ਅੰਤਿਮ ਪੜਾਅ ਹੈ, ਆਖਰੀ ਸਟੈਪ ਹੈ। ਪਾਈਪ ਨੂੰ ਕੱਟ ਲਿਆ ਗਿਆ ਹੈ। ਇਸ ਤੋਂ ਬਾਅਦ ਇਹ ਆਖਰੀ ਸਟੈਪ ਹੈ ਜੋ ਐਨਡੀਆਰਐਫ ਦੇ ਜਵਾਨਾਂ ਤਰਫੋਂ ਔਰ ਗ੍ਰੀਨੈਸ ਦੇ ਵਲੰਟੀਅਰ ਤਰਫੋਂ, ਜਿਹੜੇ तमाम ਉੱਥੋਂ ਮੌਕੇ ਤੇ ਪੈਰਲਲ ਲਾਈਨ ਦੇ ਨੇੜੇ ਜਿਹੜੇ ਵੀ ਲੋਕ ਹੈ, ਪ੍ਰਸ਼ਾਸਨ ਦੇ ਲੋਕ ਹੈ, ये अपने नंबर ਲਾਈਟ ਲਾਈਟ ਪ੍ਰਸ਼ਾਸਨ ਦੁਆਰਾ ਚਾਰੇ ਪਾਸੇ ਇੱਕ ਬੈਰੀਕੇਡਿੰਗ ਕੀਤੀ ਗਈ ਹੈ, ਲੋਹੇ ਦੀ ਐਂਗਲਾਂ ਦੀ ਬੈਰੀਕੇਡਿੰਗ ਕੀਤੀ ਗਈ ਤਾਂ ਕਿ ਭੀੜ ਜੋ ਹੈ ਬੇਕਾਬੂ ਨਾ ਹੋ ਜਾਏ। ਕਿਉਂ ਪ੍ਰਸ਼ਾਸਨ ਨੇ ਪੂਰਾ ਇੰਤਜ਼ਾਮਾਤ ਕੀਤਾ ਗਿਆ ਹੈ ਬੈਰੀਕੇਡਿੰਗ ਦਾ। ਪੰਜਾਬ ਪੁਲਿਸ ਨੇ ਮੋਰਚਾ ਸੰਭਾਲ ਰਿਹਾ ਬਾਉਂਡਰੀਜ਼ ਤੇ, ਦੋ ਬਾਉਂਡਰੀ ਤੇ ਪੂਰੇ ਸੇਵਾਦਾਰਾਂ ਨੂੰ ਲੈ ਕੇ ਹਦਾਇਤ ਦਿੱਤੀ ਗਈ ਹੈ ਕਿ ਇਹ ਜੋ ਐਂਗਲਸ ਲਗਾਏ ਜਾ ਰਹੇ ਹੈ, ਕੋਈ ਵੀ ਜੋ ਪਬਲਿਕ ਹੈ ਉਸ ਨੂੰ ਪਿੱਛੇ ਰਹਿਣ ਦੀ ਹਦਾਇਤ ਦਿੱਤੀ ਗਈ ਹੈ ਤਾਂ ਕਿ ਕੋਈ ਵੀ ਐਸੀ ਘਟਨਾ ਵਾਪਰ ਨਾ ਜਾਏ। ਪੂਰਾ ਬੰਦੋਬਸਤ ਕੀਤੇ ਗਏ ਹੈ ਬੈਰੀਕੇਡਿੰਗ ਦੇ। ਕਿਸੇ ਵੀ ਪਲ ਸਾਨੂੰ ਸੂਚਨਾ ਮਿਲ ਸਕਦੀ ਹੈ ਕਿ ਫਤਿਹ ਸਿੰਘ ਸਾਡੇ ਵਿੱਚ ਹੋ ਸਕਦਾ ਹੈ। गर्मी बहुत ज़्यादा है। ਅਸੀਂ ਇਹ ਅਰਦਾਸ ਕਰਦੇ ਹਾਂ ਕਿ ਜਿਹੜਾ ਬੱਚਾ ਬਾਹਰ ਆ ਕੇ ਦੇਖ ਸਕਦੇ ਹੋ ਕਿ ਕਿਸੇ ਨੂੰ ਆਵਾਜ਼ ਆ ਰਹੀ ਇਧਰੋਂ ਆ ਨੀਚੇ ਨਹੀਂ ਜੇ ਆਪਣਾ ਹੱਲ ਗਿਆ ਬੰਦਾ ਹੈ ਨਹੀਂ, ਉੱਥੇ ਖਤਮ ਹੋ ਜਾਣਾ ਸਿਸਟਮ। ਉੱਥੋਂ ਨਾ ਖੋਲੇ ਭਾਈ ਉਹ ਖੋਲਦੀ ਹਾਂ ਜੀ, ਉਹਦੀ ਗੱਲ ਆ। ਜਿਹੜਾ ਕਿ ਬੱਚਾ ਹੈ, ਉਮੀਦ ਹੈ ਕਿ ਹੁਣ ਉਹ ਬਹੁਤ ਜਲਦ ਬਾਹਰ ਆ ਜਾਏਗਾ, ਕਿਉਂਕਿ ਰੈਸਕਿਊ ਟੀਮ ਦਾ ਜਿਹੜਾ ਬੰਦਾ ਹੈ ਉਹ ਅੰਦਰ ਗਿਆ ਹੋਇਆ।
ਇੰਡੋਜ਼ ਟੀਵੀ ਦੇ ਮਾਧਿਅਮ ਰਾਹੀਂ ਤੁਸੀਂ ਸਿੱਧੀਆਂ ਲਾਈਵ ਜਿਹੜੀਆਂ ਤਸਵੀਰਾਂ ਨੇ ਉਹ ਤੁਸੀਂ ਦੇਖ ਰਹੇ ਹੋ। ਲਾਈਵ ਤਸਵੀਰਾਂ ਤੁਸੀਂ ਇਸ ਵਕਤ ਦੇਖ ਰਹੇ ਹੋ ਸਾਡੇ ਚੈਨਲ ਦੇ ਰਾਹੀਂ। ਲਗਾਤਾਰ ਰੈਸਕਿਊ ਆਪਰੇਸ਼ਨ ਜਾਰੀ ਹੈ ਐਨਡੀਆਰਐਫ ਦੀ ਟੀਮ ਤਰਫੋਂ, ਗ੍ਰੀਨਹਾਊਸ ਦੇ ਸੇਵਾਦਾਰਾਂ ਤਰਫੋਂ, ਹਰ ਚੀਜ਼ ਤੇ ਰੱਸੀ ਨੂੰ ਖਿੱਚਿਆ ਜਾ ਰਿਹਾ। ਤਸਵੀਰਾਂ ਰਾਹੀਂ ਤੁਸੀਂ ਦੇਖ ਰਹੇ ਹੋ ਅੰਦਰ ਜੋ टाइम की जेकर गल की जाए तो सूचना आई है 1 तो 1 घंटा शायद लग सकता है, शायद घंटे तो पहला भी ये सानू सूचना मिल सकती है कि फतेहवीर नू सही सलामत बाहर कढ़िया जा सकता है। लाइव तस्वीर असीं तुहानू लगातार दिखा रहे हैं। ਟਾਈਮ ਦੀ ਜੇ ਗੱਲ ਕਰੀਏ ਤਾਂ 1 ਘੰਟੇ ਦਾ ਜਿਹੜਾ ਸਮਾਂ ਉਹ ਦਿੱਤਾ ਗਿਆ ਹੈ। ਦੇਖ ਤੁਸੀਂ ਇੰਡੋਜ਼ ਟੀਵੀ ਦੇ ਰਾਹੀਂ ਸਿੱਧੀਆਂ ਜਿਹੜੀਆਂ ਲਾਈਵ ਤਸਵੀਰਾਂ ਨੇ ਉਹ ਦੇਖ ਰਹੇ ਹੋ। ਤਕਨੀਕੀ ਖਰਾਬੀ ਦੇ ਕਾਰਨ ਜਿਹੜਾ ਲਾਈਵ ਟੈਲੀਕਾਸਟ ਹੈ ਉਹ ਥੋੜਾ ਕਈ ਵਾਰ ਰੁਕ ਜਾਂਦਾ ਹੈ, ਉਸ ਵਾਸਤੇ ਖਿਮਾ ਚਾਹੁੰਦੇ ਹਾਂ। ਦਰਸ਼ਕਾਂ ਵੱਲੋਂ ਇੰਡੋਜ਼ ਟੀਵੀ ਦੀ ਪੂਰੀ ਟੀਮ ਵੱਲੋਂ ਅਸੀਂ ਇਹੀ ਅਰਦਾਸ ਕਰਦੇ ਹਾਂ, ਇਹੀ ਦੁਆ ਕਰਦੇ ਹਾਂ ਕਿ ਜਿਹੜਾ ਬੱਚਾ ਹੈ ਉਹ ਜਲਦੀ ਹੀ ਸਹੀ ਸਲਾਮਤ ਜਿਹੜਾ ਬਾਹਰ ਆ ਜਾਵੇ। ਦੇਖ ਰਹੇ ਹੋ ਰੱਸੇ ਨੂੰ ਹੌਲੀ ਹੌਲੀ ਜਿਹੜਾ ਹੈ ਉਹ ਬਾਹਰ ਕੱਢਿਆ ਜਾ ਰਿਹਾ ਹੈ। ਤਸਵੀਰਾਂ ਦੇ ਰਾਹੀਂ ਤੁਸੀਂ ਦੇਖ ਰਹੇ ਹੋ ਰੱਸੀ ਖਿੱਚੀ ਜਾ ਗ੍ਰੀਨਹਾਊਸ ਦਾ ਜਿਹੜਾ ਨੌਜਵਾਨ ਹੈ ਉਹਨੂੰ ਬਾਹਰ ਕੱਢਿਆ ਜਾ ਰਿਹਾ ਹੈ। ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ। ਤਸਵੀਰਾਂ ਦੇ ਰਾਹੀਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਗ੍ਰੀਨਹਾਊਸ ਦਾ ਜਿਹੜਾ ਜਵਾਨ ਸੀ ਜੋ ਅੱਧੇ ਘੰਟੇ ਤੋਂ ਅੰਦਰ ਸੀ, ਉਹਨੂੰ ਬਾਹਰ ਕੱਢਿਆ ਜਾ ਰਿਹਾ ਹੈ, ਬਾਹਰ ਕੱਢ ਲਿਆ ਗਿਆ ਹੈ। ਤਸਵੀਰਾਂ ਦੇ ਰਾਹੀਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਸਿੱਧੀ ਭਗਵਾਨਪੁਰਾ ਤੋਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਬਹੁਤ ਜਲਦ ਸਾਨੂੰ ਫਤਿਹਵੀਰ ਸਿੰਘ ਦੁਆਵਾਂ ਜਿਹੜੀਆਂ ਕਰੋੜੋਂ ਲੋਕ ਕਰ ਰਹੇ ਸੀਗੇ, ਉਹਨੇ ਦੁਆਵਾਂ ਨੂੰ ਕਬੂਲ ਸ਼ਾਇਦ ਭਗਵਾਨ ਜਲਦੀ ਕਰਨਗੇ, ਕਿਉਂਕਿ ਕੁਝ ਦੇਰ ਬਾਅਦ ਹੀ ਸੂਚਨਾ ਸਾਡੇ ਕੋਲ ਆ ਜਾਵੇਗੀ ਕਿ ਫਤਿਹਵੀਰ ਸਿੰਘ ਨੂੰ ਜਲਦ ਤੋਂ ਜਲਦ ਕੱਢ ਲਿਆ ਜਾਵੇਗਾ। ਤਸਵੀਰਾਂ ਦੇ ਰਾਹੀਂ ਅਸੀਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ एनडीआरएफ का जो दल है और ग्रीनहाउस का जो दल है,
ਜਿੰਨੇ ਹੋਰ ਵੀ ਸਮਾਜ ਦੇ ਲੋਕ ਆਖਰੀ ਪੜਾਅ 'ਚ ਇਹ ਸਟੈਪ ਹੈ। ਇਸ ਤੋਂ ਬਾਅਦ ਫਤਿਹਵੀਰ ਸਿੰਘ ਨੂੰ ਇਸ 7 ਇੰਚ ਦੀ ਜਿਹੜੀ ਬੋਰਵੈਲ ਪਾਈਪ ਹੈ ਤਕਰੀਬਨ 125 ਫਿਟ ਦੀ ਗਹਿਰਾਈ ਤੇ ਜਿਹੜਾ ਬੱਚਾ ਫਸਿਆ ਹੋਇਆ ਹੈ ਉਹਨੂੰ ਕੱਢ ਲਿਆ ਜਾਵੇਗਾ। ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਵਕਤ। ਗ੍ਰੀਨਰ ਦਾ ਜਵਾਨ ਜਿਹਨੂੰ ਬਾਹਰ ਕੱਢਿਆ ਗਿਆ ਹੈ ਉਹ ਤੁਹਾਡੇ ਸਾਹਮਣੇ ਤੁਸੀਂ ਤਸਵੀਰਾਂ ਰਾਹੀਂ ਦੇਖ ਰਹੇ ਹੋ। एनडीआरएफ ਦੇ ਜੇ ਟੀਮ ਹੈ ਉਹ ਦੁਬਾਰਾ ਅੱਗੇ ਜਾ ਰਹੀ ਹੈ। ਇਹਨੂੰ ਅੱਗੇ ਕਰਕੇ ਬੰਨ एनडीआरएफ ਤਰਫੋਂ ਮਿਲੀ ਜਾਣਕਾਰੀ ਦੇ ਮੁਤਾਬਕ ਦੇਖਿਆ ਗਿਆ ਹੈ ਸਭ ਤੋਂ ਟਾਈਮ ਜਿਹੜਾ ਲੱਗਿਆ ਇਸ ਆਪਰੇਸ਼ਨ ਤੇ ਲੱਗਿਆ ਹੈ। ਬਸ ਹੁਣ ਆਖਰੀ ਪੜਾਅ ਤੇ ਇਹ ਆਪਰੇਸ਼ਨ ਚੱਲ ਰਿਹਾ ਹੈ। ਫਤਿਹ ਦਾ ਰੈਸਕਿਊ ਕੀਤਾ ਜਾਵੇਗਾ ਐਨਡੀਆਰਐਫ ਟੀਮ ਤਰਫੋਂ। ਆਖਰੀ ਸਟੈਪ ਆਖਰੀ ਪੜਾਅ ਇਸ ਪੂਰੇ ਆਪਰੇਸ਼ਨ ਦਾ ਚੱਲ ਰਿਹਾ। 6 ਤਰੀਕ ਦੀ ਇਹ ਘਟਨਾ ਹੈ, ਦਿਨ ਵੀਰਵਾਰ ਸੀ ਉਦੋਂ ਤੇ ਸ਼ਾਮ ਨੂੰ 4:30 ਵਜੇ ਦੀ ਇਹ ਘਟਨਾ ਵਾਪਰੀ ਸੀ ਜਦੋਂ ਖੇਡਦਾ ਫਤਿਹ ਬੋਰਵੈਲ ਦੇ ਵਿੱਚ ਜਾ ਡਿੱਗਦਾ ਹੈ। ਬੋਰਵੈਲ ਦੀ ਚੌੜਾਈ ਮਹਿਜ਼ 8.5 ਇੰਚ ਦੀ ਸੀ ਤੇ ਥੱਲੇ ਜਾ ਕੇ ਉਹ ਜਿਹੜੀ ਉਹਦੀ ਗਹਿਰਾਈ ਹੈ ਪਾਈਪ ਦੀ 7 ਇੰਚ ਤੱਕ ਰਹਿ ਜਾਂਦੀ ਹੈ। ਤਾਂ ਬੜੇ ਇੱਕ ਹਿਸਾਬ ਨਾਲ ਨਰਕ ਦੀ ਜ਼ਿੰਦਗੀ ਦੇ ਵਿੱਚ ਫਤਿਹ ਜੋ ਹੈ ਇੱਕ ਪਾਈਪ 7 ਇੰਚ ਦੀ ਪਾਈਪ ਦੇ ਵਿੱਚ ਆਪਦਾ ਪੂਰਾ ਸਰੀਰ ਜੋ ਦਾ ਫਸਿਆ ਹੋਇਆ ਹੈ। ਨਾ ਹੀ ਉਹਦਾ ਕੋਈ ਚਿਹਰਾ ਦਿਖ ਰਿਹਾ, ਸਰ ਵੀ ਨਹੀਂ ਦਿਖ ਰਿਹਾ। ਜੋ ਸੀਸੀਟੀਵੀ ਕੈਮਰੇ ਦੀ ਤਾਰ ਜਿਹੜੀ ਪਾਈ ਗਈ ਸੀ ਉਹਦੇ ਅਕੋਰਡਿੰਗ ਵੀ ਅਸੀਂ ਤੁਹਾਨੂੰ ਲਗਾਤਾਰ ਪਿੱਛੇ ਵੀ ਦਿਖਾਇਆ ਸੀ ਦਿਖਾਈ ਦੇ ਰਹੇ ਸੀ ਤੇ ਡਾਕਟਰਾਂ ਤਰਫੋਂ ਦੱਸਿਆ ਗਿਆ ਸੀ ਹੱਥਾਂ ਤੋਂ ਥੋੜੀ ਸੋਜਿਸ਼ ਹੈ। ਲਾਈਵ ਕੋਈ ਮੂਵਮੈਂਟ ਕੋਈ ਐਸੀ ਨਹੀਂ ਕੱਲ ਵੀ ਦੇਖੀ ਗਈ ਨਾ ਹੀ ਕੋਈ ਅੱਜ ਦੇਖੀ ਗਈ ਹੈ। ਲੇਕਿਨ ਅਸੀਂ ਦੁਆ ਕਰਦੇ ਹਾਂ ਕਿ ਜਲਦ ਤੋਂ ਜਲਦ ਫਤਿਹਵੀਰ ਸਾਡੇ ਵਿੱਚ ਹੋ। ਅੱਜ ਜਨਮ ਦਿਨ ਹੈ ਫਤਿਹਵੀਰ ਦਾ ਤਾਂ ਲੋਕ ਵੀ ਇੱਥੇ ਭਾਰੀ ਸੰਖਿਆ ਤੇ ਬਹੁਤ ਜ਼ਿਆਦਾ ਲੋਕ ਇੱਥੇ ਪਹੁੰਚ ਚੁੱਕੇ ਨੇ। ਪ੍ਰਸ਼ਾਸਨ ਦੁਆਰਾ ਇੱਥੋਂ ਬਾਉਂਡਰੀਜ਼ ਜਿਹੜੀਆਂ ਹੈਗੀਆਂ ਸੀ ਇੱਕ ਵਾਰ ਵਾਈਡ ਕੀਤਾ ਜਾਵੇ ਤਾਂ ਮੈਂ ਗੁਜ਼ਾਰਿਸ਼ ਕਰਾਂਗਾ ਕਿ ਇੱਕ ਵਾਈਡ ਐਂਗਲ ਦਿਖਾਇਆ ਜਾਏ ਜਿਹੜੀ ਪ੍ਰਸ਼ਾਸਨ ਤਰਫੋਂ ਜਿਹੜੀ ਬੈਰੀਕੇਡਿੰਗ ਕੀਤੀ ਗਈ ਤਾਂ ਕਿ ਭੀੜ ਜੋ ਹੈ ਇੱਕਦਮ ਅੱਗੇ ਨਾ ਆ ਸਕੇ। ਆਹ ਦੇਖੋ ਲੋਹੇ ਦੀਆਂ ਬੈਰੀਕੇਡਿੰਗ ਇੱਥੇ ਕੀਤੀ ਗਈ ਹੈ ਤਾਂ ਕਿ ਜਿਹੜੀ ਭੀੜ ਹੈ ਬੈਰੀਕੇਡ ਦਿਖਾਏ ਜਾਏ। ਉੱਪਰ ਦਾ ਦ੍ਰਿਸ਼ ਦਿਖਾਇਆ ਜਾਵੇ ਜੋ ਲੋਹੇ ਦੀ ਐਂਗਲ ਬੈਰੀਕੇਡਿੰਗ ਕੀਤੀ ਗਈ ਹੈ। ਕਲੋਜ਼ ਅਪ ਥੋੜਾ ਕੀਤਾ ਜਾਵੇ। ਆਹ ਦੇਖ ਸਕਦੇ ਹੋ ਪਬਲਿਕ ਜਿਹੜੀ ਹੈ ਬੈਰੀਕੇਡਿੰਗ ਦੇ ਰਾਹੀਂ ਖੜੀ ਹੈ। ਇੱਕ ਬੈਰੀਕੇਡਿੰਗ ਲਾਈ ਗਈ ਤਾਂ ਕਿ ਆਖਰੀ ਪੜਾਅ ਹੈ ਕਿਸੇ ਵੀ ਸਮੇਂ ਸਾਨੂੰ ਉਹ ਸ਼ੁਭ ਸੰਕੇਤ ਮਿਲ ਸਕਦਾ ਹੈ। ਉਹੀ ਲੋਕ ਹੈ ਜਿਨ੍ਹਾਂ ਦੀ ਲੋੜ ਹੈ। ਬਾਕੀ ਜਿਹੜੀ ਪਬਲਿਕ ਹੈ ਉਹਨੂੰ ਬਾਹਰ ਬੈਰੀਕੇਡਿੰਗ ਤੇ ਰੱਖਿਆ ਗਿਆ ਤਾਂ ਕਿ ਕੋਈ ਆਕਸੀਜਨ ਦੀ ਬਹੁਤ ਇੱਥੇ ਕਮੀ ਦਿਖਾਈ ਦੇ ਰਹੀ ਹੈ। ਗਰਮੀ ਬਹੁਤ ਜ਼ਿਆਦਾ ਹੈ। ਬੈਰੀਕੇਡਿੰਗ ਦੇ ਪਿੱਛੇ ਹੀ ਪਬਲਿਕ ਨੂੰ ਰੱਖਿਆ ਜਾਵੇਗਾ ਤਾਂ ਕਿ ਕੋਈ ਵੀ ਜਿਵੇਂ ਫਤਿਹ ਸਿੰਘ ਨੂੰ ਕੱਢਿਆ ਜਾਵੇਗਾ ਤਾਂ ਕੋਈ ਪਬਲਿਕ ਹੈ ਕੋਈ ਆਣ ਇੱਕਦਮ ਅੱਗੇ ਨੇੜੇ ਆਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਤਾਂ ਪ੍ਰਸ਼ਾਸਨ ਤਰਫੋਂ ਪੁਖਤਾ ਇੰਤਜ਼ਾਮਾਤ ਪੂਰੇ ਕੀਤੇ ਗਏ ਨੇ। ਲਾਈਵ ਤਸਵੀਰਾਂ ਰਾਹੀਂ ਅਸੀਂ ਤੁਹਾਨੂੰ ਪਲ ਦੀ ਜਾਣਕਾਰੀ ਦਿਖਾ ਰਹੇ ਹਾਂ। ਇੱਕ ਨਵਾਂ ਸ਼ਖਸ ਅੰਦਰ ਜਾ ਰਿਹਾ ਹੈ। ਇਹ ਵੀ ਗ੍ਰੀਨਰ ਦਾ ਜਵਾਨ ਦੱਸਿਆ ਜਾ ਰਿਹਾ ਹੈ। ਦੇਖੋ ਗ੍ਰੀਨਰ ਦੇ ਜਵਾਨ ਨੂੰ ਫਿਰ ਥੱਲੇ ਭੇਜਿਆ ਜਾ ਰਿਹਾ ਹੈ।
ਦੋਸਤੋ ਲਾਈਵ ਅਪਡੇਟ ਚੱਲ ਰਹੀ ਹੈਗੀ ਤੁਹਾਨੂੰ ਦਿਖਾ ਰਹੇ ਹਾਂਗੇ ਤਸਵੀਰਾਂ ਦੀ ਜ਼ੁਬਾਨੀ। ਤੁਸੀਂ ਦੇਖ ਸਕਦੇ ਹੋ ਜਿਹੜੀਆਂ ਅੱਡ ਟੀਮਾਂ ਨੇ ਆਪਣੇ ਆਪਣੇ ਪੱਧਰ ਤੇ ਆਪਣੇ ਪੱਧਰ ਦੇ ਉੱਤੇ ਜਿਹੜੀ ਐਫਰਟ ਕਰ ਰਹੀ ਨੇ ਆਪਣੇ ਵੱਲੋਂ 100% ਪਰਫਾਰਮੈਂਸ ਦਿਖਾ ਰਹੀਆਂ ਨੇ। ਬਟ ਹਜੇ ਸਾਨੂੰ ਜੋ ਡਿੱਗ ਦੇ ਅੰਦਰ ਹੈ, ਜੋ ਖੱਡੇ ਦੇ ਅੰਦਰ ਕੀ ਸਿਚੁਏਸ਼ਨ ਚੱਲ ਰਹੀ ਹੈ, ਉੱਥੇ ਕਿੰਨਾ ਚੀਜ਼ਾਂ ਦੀ ਕਮੀ ਹੈ, ਕਿਹੜੀਆਂ ਚੀਜ਼ਾਂ ਨੇ ਜੋ ਸਹੀ ਹੋਈਆਂ ਜਾਂ ਗਲਤ ਹੋਈਆਂ ਜਾਂ ਜਿਨ੍ਹਾਂ ਨੂੰ ਸੁਧਾਰਿਆ ਜਾ ਸਕਦਾ ਹੈ ਜਾਂ ਕਿੰਨਾ ਟਾਈਮ ਹੋਰ ਲੱਗ ਸਕਦਾ ਹੈ, ਇਹਦੇ ਬਾਰੇ ਹਜੇ ਸਾਨੂੰ ਪੱਕੀ ਕੋਈ ਇਨਫੋਰਮੇਸ਼ਨ ਨਹੀਂ ਮਿਲੀ। ਇਹ ਜਿਹੜਾ ਥੋੜਾ ਟਾਈਮ ਹੈ ਇਹ ਅੱਗੇ ਥੋੜਾ ਵੱਧ ਵੀ ਸਕਦਾ ਹੈ ਤੇ ਜੇ ਪ੍ਰਮਾਤਮਾ ਨੇ ਚਾਹਿਆ ਤੇ ਆਪਰੇਸ਼ਨ ਜਲਦੀ ਵੀ ਖਤਮ ਹੋ ਸਕਦਾ ਹੈ। ਅਗਰ ਕੁਝ ਕਿਸਮ ਦੀ ਕੁਝ ਹਰਡਲਸ ਆਈ, ਕੁਝ ਕਿਸਮ ਦੀ ਅਗਰ ਕੁਝ ਕਮੀਆਂ ਆਈਆਂ ਜਿਨ੍ਹਾਂ ਕਰਕੇ ਕੁਝ ਚੀਜ਼ਾਂ ਦੀ ਲੋੜ ਪਈ ਤਾਂ ਇਹ ਆਪਰੇਸ਼ਨ ਥੋੜਾ ਜਿਹਾ ਜਿਹੜਾ ਡਿਲੇ ਵੀ ਹੋ ਸਕਦਾ ਹੈ। ਆਪਣੇ ਵੱਲੋਂ ਜੋ ਪ੍ਰਸ਼ਾਸਨ ਵੱਲੋਂ ਜਾਂ ਫਿਰ ਜੋ ਟੀਮਾਂ ਵੱਲੋਂ ਉਹਨਾਂ ਵੱਲੋਂ ਤਾਂ ਕੋਈ ਕਮੀ ਨਹੀਂ ਹੈ, ਬਟ ਫਿਰ ਵੀ ਜਿੱਦਾਂ ਦੇ ਜੋ ਆਪਰੇਸ਼ਨ ਹੈ, ਕਿਉਂਕਿ ਇਹ ਆਪਣੇ ਆਪ ਦੇ ਵਿੱਚ ਦੱਸਿਆ ਹੈ ਕਿ ਇੱਕ ਨਵੇਕਲ ਆਪਰੇਸ਼ਨ ਹੈ, ਕਾਫੀ ਟਫ ਆਪਰੇਸ਼ਨ ਹੈ ਜੋ NDRF ਦੀ ਟੀਮ ਵੱਲੋਂ ਦੱਸਿਆ ਗਿਆ ਸੀਗਾ ਕਿ ਜਿਹੜਾ ਇਹ ਆਪਰੇਸ਼ਨ ਹੈ ਉਹਨਾਂ ਦਾ ਇਹ ਫਸਟ ਸਭ ਤੋਂ ਜ਼ਿਆਦਾ ਡਿਫਿਕਲਟ ਆਪਰੇਸ਼ਨ ਹੈ, ਕਿਉਂਕਿ ਇਸ ਤੋਂ ਪਹਿਲਾਂ ਜਿੰਨੇ ਵੀ ਬੱਚਿਆਂ ਨੂੰ ਰੈਸਕਿਊ ਕੀਤਾ ਗਿਆ ਉਹ ਇੰਨੀ ਜ਼ਿਆਦਾ ਗਹਿਰਾਈ ਤੇ ਨੇ ਗਰਾਊਂਡ ਥੋੜੇ ਹੋਰ ਨੇ, ਥੋੜੀ ਡਿਫਿਕਲਟੀਜ਼ ਆ ਰਹੀਆਂ ਨੇ, ਬਟ ਜਿਹੜੀਆਂ ਟੀਮਾਂ ਨੇ ਆਪਸੀ ਕੋਆਰਡੀਨੇਸ਼ਨ ਦੇ ਨਾਲ ਬਹੁਤ ਹੀ ਵਧੀਆ ਕੰਮ ਕਰ ਰਹੀਆਂ ਨੇ ਤੇ ਕੈਮਰੇ ਦੀ ਨਜ਼ਰ ਬਣਾਈ ਰੱਖੀ ਹੋਈ ਹੈ। ਲਗਾਤਾਰ ਤੁਹਾਨੂੰ ਅਪਡੇਟਸ ਦੇ ਰਹੇ ਹਾਂਗੇ। ਜੋ NDRF ਟੀਮ ਹੈ ਉਹ ਬਾਰ-ਬਾਰ ਚੀਜ਼ਾਂ ਨੂੰ ਥੱਲੇ ਲੋਅਰ ਕੀਤਾ ਜਾ ਰਿਹਾ ਹੈ ਹਾਈਡ੍ਰੋਲਿਕ ਵਿੰਚ ਦੇ ਨਾਲ ਤੇ ਬਾਰ-ਬਾਰ ਉਹਨਾਂ ਚੀਜ਼ਾਂ ਨੂੰ ਜੋ ਚੀਜ਼ਾਂ ਥੱਲੇ ਲੋੜ ਹੁੰਦੀਆਂ ਨਹੀਂ ਹੈਗੀਆਂ ਉਹਨਾਂ ਨੂੰ ਜਿਹੜਾ ਹੈਗਾ ਉੱਤੋਂ ਲਿਫਟ ਕੀਤਾ ਜਾਂਦਾ। ਜਿਹੜਾ ਪ੍ਰਸ਼ਾਸਨ ਹੈ ਉਹ ਵੀ ਆਪਣੇ ਵੱਲੋਂ ਕੋਸ਼ਿਸ਼ ਕਰ ਰਿਹਾ ਹੈ, ਕਿਉਂਕਿ ਜਿਸ ਤਰ੍ਹਾਂ ਆਪਰੇਸ਼ਨ ਨੂੰ ਥੋੜਾ ਹੁਣ ਟਾਈਮ ਲੱਗ ਰਿਹਾ ਹੈ ਤਾਂ ਜਿਸ ਤਰ੍ਹਾਂ ਕੱਲ ਰਾਤ ਤੱਕ ਤਕਰੀਬਨ 11-12 ਵਜੇ ਤੱਕ ਜਿਹੜਾ ਲੋਕਲ ਕਰਾਊਡ ਇੱਥੇ ਬਣੀ ਰਹੀ ਸੀ ਤੇ 11-12 ਵਜੇ ਤੋਂ ਬਾਅਦ ਜਿਹੜੀ ਕਾਫੀ ਜਿਹੜੀ ਇੱਥੇ ਕਰਾਊਡ ਸੀ ਜਿਹੜੀ ਉਹ ਆਪਣੇ ਘਰਾਂ ਚਲੀ ਗਈ ਸੀ ਤੇ ਹੁਣ ਜਿੱਦਾਂ ਹੀ ਇਹ ਦਿਨ ਚੜ੍ਹਦਾ ਜਾ ਰਿਹਾ ਤੇ ਜਿਹੜੀ ਕਰਾਊਡ ਆ ਇਹਦੀ ਗੈਦਰਿੰਗ ਆ ਇਹ ਵੱਧਦੀ ਤੱਕ ਚਲੀ ਜਾ ਰਹੀ ਹੈਗੀ ਤੇ ਇਸ ਨੂੰ ਕੰਟਰੋਲ ਕਰਨ ਲਈ ਰੇਲਿੰਗਸ ਬਣਾਈ ਗਈਆਂ। ਇੱਥੇ ਜਿਹੜੀਆਂ ਰੇਲਿੰਗਸ ਆ ਉਹਨਾਂ ਨੂੰ ਚਾਰੇ ਪਾਸੇ ਇੱਕ ਤਰ੍ਹਾਂ ਲੇਅਰ ਬਣਾਈ ਗਈ ਜਿਹੜੇ ਰੇਲਿੰਗਸ ਹੈ ਤਾਂ ਕਿ ਜਿਹੜੇ ਕਰਾਊਡ ਹੈ ਉਹ ਅੰਦਰ ਨਾ ਆ ਸਕੇ। ਬਟ ਫਿਰ ਵੀ ਜਿਹੜੇ ਪ੍ਰਸ਼ਾਸਨ ਹੈ ਉਹਨਾਂ ਵੱਲੋਂ ਵੀ ਆਪਣੀ ਵਧੀਆ ਕੋਸ਼ਿਸ਼ ਇੱਥੇ ਚੱਲ ਰਹੀ ਹੈ, ਕੋਸ਼ਿਸ਼ ਕਰ ਰਹੇ ਨੇ ਉਹ ਕਿ ਜਿਹੜੀ ਕਾਨੂੰਨੀ ਵਿਵਸਥਾ ਹੈ ਉਹਨੂੰ ਮੇਨਟੇਨ ਰੱਖਿਆ ਜਾ ਸਕੇ ਕਿ ਜੋ ਇਹ ਸ਼ਾਂਤੀ ਵਕਤਾਂ ਜਿਹੜੇ ਪੂਰਕ ਤਰੀਕੇ ਨਾਲ ਨੇਪਰੇ ਚੜ ਸਕੇ। ਲਾਈਵ ਅਪਡੇਟ ਤੁਹਾਨੂੰ ਦਿਖਾ ਰਹੇ ਹਾਂ ਫਤਿਹਵੀਰ ਦੀ ਕਹਾਣੀ ਤਸਵੀਰਾਂ ਦੀ ਜ਼ੁਬਾਨੀ। ਦੋਸਤੋ ਸਾਡੇ ਨਾਲ ਕਾਫੀ ਜ਼ਿਆਦਾ ਜਿਹੜੇ ਦੇਸ਼ੋਂ ਵਿਦੇਸ਼ਾਂ ਦੇ ਵਿੱਚੋਂ ਦਰਸ਼ਕ ਜੁੜੇ ਹੋਏ ਨੇ ਤੇ ਸਾਰੇ ਨੇ ਆਪਣੇ ਪੁਆਇੰਟ ਆਫ ਵਿਊ ਨੇ ਤੇ ਸਾਰੇ ਦੇ ਦਿਲ ਚੋਂ ਇਹ ਅਰਦਾਸ ਨਿਕਲ ਰਹੀ ਹੈ ਕਿ ਫਤਿਹਵੀਰ ਸਿੰਘ ਹੈ ਜਿਹੜਾ ਉਹ ਜਲਦੀ ਤੋਂ ਜਲਦੀ ਬਾਹਰ ਆ ਸਕੇ ਤੇ ਡਾਕਟਰ ਸਾਨੂੰ ਜਿਹੜੀ ਹੈਗੀ ਕੋਈ ਵਧੀਆ ਅਪਡੇਟ ਦੇਖ ਸਕਣ। ਕਿਉਂਕਿ ਹੁਣ ਜੇ ਅਸੀਂ ਕਹੀਏ ਕਿ ਫਤਿਹਵੀਰ ਜਿੱਦਾਂ ਹੀ ਬਾਹਰ ਆਊਗਾ ਸਾਨੂੰ ਖੁਸ਼ਖਬਰੀ ਮਿਲ ਜੂ, ਮੈਂ ਦੋਸਤੋ ਓਬਵੀਅਸਲੀ ਬਾਹਰ ਆਊਗਾ ਕਿਉਂਕਿ ਜਿਸ ਜੋ ਆਪਰੇਸ਼ਨ ਚੱਲਿਆ ਹੈ ਉਸ ਦੇ ਨਾਲ ਜਿਹੜਾ ਫਤਿਹਵੀਰ ਹੈ ਉਸਨੂੰ ਬਾਹਰ ਕੱਢਣ ਲਈ ਆਪਰੇਸ਼ਨ ਹੈ ਜੋ ਕਿ ਹੋ ਸਕਦਾ ਕਿ ਥੋੜਾ ਡਿਲੇ ਜ਼ਰੂਰ ਹੋ ਸਕਦਾ, ਅੱਧਾ ਘੰਟਾ ਪਰ ਉਹ ਫਤਿਹਵੀਰ ਨੂੰ ਬਾਹਰ ਤੱਕ ਕੱਢਣਾ ਹੈ। ਬਟ ਸਾਡਾ ਜੋ ਮੇਨ ਮੋਟਿਵ ਹੈ ਫਤਿਹਵੀਰ ਨੂੰ ਜਿਹੜਾ ਹੈਗਾ ਉਹ ਤੰਦਰੁਸਤ ਦੇਖ ਦੋ। ਜਿਹੜੀ ਉਹ ਨਿਊਜ਼ ਹੈ ਜਿਹੜੀ ਉਹ ਅਪਡੇਟ ਆ ਉਹਦਾ ਸਾਨੂੰ ਡਾਕਟਰਾਂ ਵੱਲੋਂ ਹੀ ਜਿਹੜੀ ਹੈਗੀ ਅਪਡੇਟ ਹੈ, ਜਿਹੜੀ ਲਾਸਟ ਅਪਡੇਟ ਆ ਡਾਕਟਰਾਂ ਵੱਲੋਂ ਮਿਲੂਗੀ ਤੇ ਜਿਸ ਲਈ ਅਸੀਂ ਅਰਦਾਸ ਕਰ ਸਕਦੇ ਹਾਂ, ਬੇਨਤੀ ਕਰ ਸਕਦੇ ਹਾਂ ਉਸ ਪਰਮਾਤਮਾ ਅੱਗੇ ਕਿ ਜਿੱਦਾਂ ਹੀ ਜਿਹੜਾ ਉਹ ਬੱਚਾ ਹੈਗਾ ਡਾਕਟਰਾਂ ਦੇ ਹਵਾਲੇ ਹੋਵੇ, ਜਿੱਦਾਂ ਹੀ ਡਾਕਟਰਾਂ ਦੇ ਕੋਲੇ ਉਹ ਬੱਚਾ ਪਹੁੰਚੇ ਤਾਂ ਡਾਕਟਰ ਛੇਤੀ ਤੋਂ ਛੇਤੀ ਉਸ ਬੱਚੇ ਨੂੰ ਟ੍ਰੀਟਮੈਂਟ ਦੇਣ, ਫਸਟ ਏਡ ਦੇਣ। ਉਸ ਤੋਂ ਬਾਅਦ ਜੋ ਸੈਕੰਡ ਸਟੇਜ ਦੇ ਵਿੱਚ ਇੱਥੇ ਗੱਲ ਹੁੰਦੀ ਹੈ ਤਾਂ ਅਸਲ ਦੇ ਵਿੱਚ ਖੁਸ਼ਖਬਰੀ ਉਦੋਂ ਹੀ ਹੋਏਗੀ ਜਦੋਂ ਡਾਕਟਰ ਸਾਨੂੰ ਇਹ ਅਪਡੇਟਸ ਦੇਣਗੇ ਕਿ ਬੱਚਾ ਵੀ ਕਹਿ ਸਕਦੇ ਕਿ ਅਨਕੌਂਸ਼ੀਅਸ ਹਾਲਤ ਦੇ ਵਿੱਚ ਗੱਡੇ ਦੇ ਵਿੱਚ ਸੀ, ਜਿਸ ਕਰਕੇ ਬੱਚੇ ਨੂੰ ਕਿੰਨੇ ਦਿਨਾਂ ਤੋਂ ਫੀਡ ਨਹੀਂ ਮਿਲੀ, ਜਿਸ ਕਰਕੇ ਜਿਹੜਾ ਬੱਚੇ ਦਾ ਸਰੀਰ ਹੈ ਉਹ ਕਮਜ਼ੋਰ ਹੋ ਚੁੱਕਿਆ ਹੈ ਜਾਂ ਫਿਰ ਬੱਚਾ ਜਿਹੜਾ ਹੈ ਬਹੁਤ ਜਲਦੀ ਰਿਕਵਰ ਕਰ ਸਕਦਾ ਹੈ। ਇਸ ਲਈ ਦੋਸਤੋ ਲਾਈਵ ਅਪਡੇਟ ਹੈ ਜਿਹੜੀ ਦੋਸਤੋ ਚੱਲ ਰਹੀ ਹੈਗੀ। ਤੁਸੀਂ ਦੇਖ ਰਹੇ ਹੋਵੋਗੇ ਡਿਗਿੰਗ ਹੋਲ ਹੈ ਜਿਹੜਾ ਉਹਦੇ ਉੱਤੇ ਟੀਮਾਂ ਨੇ ਜਿਹੜੀਆਂ ਸਟੈਂਡ ਬਾਏ ਨੇ
ਚੀਜ਼ਾਂ ਅੰਦਰ ਪਹੁੰਚਾਈਆਂ ਜਾ ਰਹੀਆਂ ਨੇ। NDRF ਟੀਮ, ਗ੍ਰੀਨੈਸ ਵੈਲਫੇਅਰ ਫੋਰਸ, ਲੋਕਲ ਆਰਗੇਨਾਈਜੇਸ਼ਨਾਂ ਸਾਰੀਆਂ ਹੀ ਆਪਣੇ ਲੈਵਲ ਤੇ ਬਹੁਤ ਸੋਹਣਾ ਕੰਮ ਕਰ ਰਹੀਆਂ ਨੇ। ਉੱਥੇ ਉਹ ਪਹੁੰਚੀ ਹੋਈ ਹੈ ਤੇ ਉਹ ਸਿੱਧੀਆਂ ਲਾਈਵ ਤਸਵੀਰਾਂ ਜਿਹੜੀਆਂ ਹੈ ਉਹ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ। ਗਰਮੀ ਬਹੁਤ ਜ਼ਿਆਦਾ ਹੈ ਤੇ ਇੱਥੇ ਦੇ ਲੋਕਾਂ ਦਾ ਜਿਹੜਾ ਹੌਸਲਾ ਹੈ ਉਹ ਬਹੁਤ ਹੀ ਜ਼ਿਆਦਾ ਤਾਰੀਫ ਦੇ ਕਾਬਿਲ ਹੈ। ਤੁਸੀਂ ਦੇਖ ਰਹੇ ਹੋ ਕੈਮਰੇ ਦੇ ਵਿੱਚ ਜਿਹੜੀਆਂ ਸਾਰੀਆਂ ਟੀਮਾਂ ਨੇ ਆਪਸੀ ਕੋਆਰਡੀਨੇਸ਼ਨ ਦੇ ਨਾਲ ਜਿਹੜਾ ਇਸ ਆਪਰੇਸ਼ਨ ਨੂੰ ਅੱਗੇ ਵਧਾ ਰਹੀਆਂ ਨੇ ਤੇ ਜਿੱਥੇ ਤੱਕ ਥੋੜਾ ਅੰਦਾਜ਼ੇ ਲਗਾਏ ਜਾ ਰਹੇ ਨੇ ਕਿ ਇਹ ਆਪਰੇਸ਼ਨ ਜਲਦੀ ਖਤਮ ਹੋਵੇ, ਉਹ ਤਾਂ ਅਸੀਂ ਕੱਲ ਤੋਂ ਹੀ ਲਗਾ ਰਹੇ ਹਾਂ। ਕੱਲ ਤੋਂ ਹੀ ਅਰਦਾਸਾਂ ਵੀ, ਬੇਨਤੀਆਂ ਵੀ ਕਰ ਰਹੇ ਹਾਂ ਕਿ ਆਪਰੇਸ਼ਨ ਜਲਦੀ ਖਤਮ ਹੋਵੇ, ਬਟ ਕਿਤੇ ਨਾ ਕਿਤੇ ਕੁਝ ਨਾ ਕੁਝ ਦਿੱਕਤਾਂ ਜ਼ਰੂਰ ਆ ਰਹੀਆਂ ਨੇ। ਕੁਝ ਟੈਕਨੀਕਲ ਪ੍ਰੋਬਲਮ ਜਾਂ ਫਿਰ ਥੱਲੇ ਜਾ ਕੇ ਜੋ ਪ੍ਰੋਬਲਮਸ ਆ ਰਹੀਆਂ ਨੇ, ਕਿਉਂਕਿ ਦੋਸਤੋ ਜੋ ਉੱਪਰ ਜਿਹੜਾ ਹੈ ਮੈਨ ਹੋਲ ਦੇ ਉੱਪਰ ਬੈਠੇ ਹਾਂ ਅਸੀਂ, ਸਰਫੇਸ ਤੇ ਬੈਠੇ ਹਾਂ ਅਸੀਂ, ਸਾਡੇ ਲਈ ਜਿਹੜੇ ਇੱਕ ਗੈਸ ਲਾਉਣੇ ਬਹੁਤ ਆਸਾਨ ਨੇ, ਪਰ ਜਿਸ ਸਿਚੁਏਸ਼ਨ ਦੇ ਵਿੱਚ ਅੰਦਰ ਟੀਮਾਂ ਅੰਦਰ ਹਨੇਰੇ ਦੇ ਸਫੋਕੇਸ਼ਨ ਦੇ ਵਿੱਚ ਕੰਮ ਕਰ ਰਹੀਆਂ ਨੇ ਤੇ ਉਹ ਪ੍ਰੈਜ਼ੈਂਟ ਸਿਚੁਏਸ਼ਨ ਅਗਰ ਉੱਥੇ ਜਾ ਕੇ ਅਸੀਂ ਦੇਖੀਏ ਤਾਂ ਉਹ ਇੱਕ ਤਰ੍ਹਾਂ ਦਾ ਵੱਖਰਾ ਮਾਹੌਲ ਬਣ ਜਾਂਦਾ ਹੈ, ਇੱਕ ਵੱਖਰੀ ਚੀਜ਼ ਬਣ ਜਾਂਦੀ ਹੈ, ਕਿਉਂਕਿ ਕਹਿਣੀ ਤੇ ਕਰਨ ਦੇ ਵਿੱਚ ਦੋਸਤੋ ਬਹੁਤ ਫਰਕ ਹੁੰਦਾ ਹੈ। ਇਸ ਡਿਫਿਕਲਟ ਆਪਰੇਸ਼ਨ ਨੂੰ ਅੰਜਾਮ ਦੇਣ ਲਈ ਜਿਹੜੇ ਟੀਮਾਂ ਨੇ ਉਹ ਲਗਾਤਾਰ ਸੰਘਰਸ਼ ਕਰ ਰਹੀਆਂ ਨੇ। ਸ਼ਿਫਟਾਂ ਦੇ ਨਾਲ ਜ਼ਰੂਰ ਕੰਮ ਹੋ ਰਿਹਾ, ਕਿਉਂਕਿ ਜਦੋਂ ਕੋਈ ਵੀ ਬੰਦਾ ਲਗਾਤਾਰ 8-10 ਘੰਟੇ 15-20 ਘੰਟੇ ਅਗਰ ਸਰੀਰ ਲਗਾਤਾਰ ਸਾਡਾ ਕੰਮ ਕਰਦਾ ਹੈ ਤਾਂ ਉਹਦੇ ਵਿੱਚ ਸਾਡਾ ਥੋੜਾ ਬਹੁਤ ਅਸੀਂ ਜਿਹੜਾ ਹੈਗਾ ਕਿ ਸਾਡਾ ਸਰੀਰ ਟਾਇਰਡਨੈਸ ਦੇ ਵਿੱਚ ਆ ਜਾਂਦਾ ਹੈ। ਉਸ ਤਰ੍ਹਾਂ ਤਰੀਕੇ ਨਾਲ ਕੰਮ ਨਹੀਂ ਕਰ ਪਾਉਂਦਾ ਜਿਸ ਤਰ੍ਹਾਂ ਉਹਨੂੰ ਕਰਨਾ ਚਾਹੀਦਾ ਹੈ। ਸੋ ਸ਼ਿਫਟਾਂ ਦੇ ਹਿਸਾਬ ਨਾਲ ਕੰਮ ਕੀਤਾ ਜਾਏਗਾ। ਸ਼ਿਫਟਾਂ ਦੇ ਹਿਸਾਬ ਨਾਲ ਅਸੀਂ ਕੰਮ ਕਰ ਰਹੇ ਹਾਂ ਕਿ ਜਿਹੜੀਆਂ ਟੀਮਾਂ ਨੇ ਕੰਮ ਕਰ ਰਹੀਆਂ ਨੇ। ਦੋਸਤੋ ਅਸੀਂ ਇੱਕ ਛੋਟੀ ਕਨਵਰਸੇਸ਼ਨ ਤੁਹਾਡੇ ਨਾਲ ਕਰਨਾ ਚਾਹਾਂਗੇ, ਆਪਸ ਕਰ ਰਹੇ ਹਾਂਗੇ ਤੇ ਮੇਰੇ ਸਹਿਯੋਗੀ ਮੇਰੇ ਨਾਲ ਮੇਰੇ ਦੋਸਤ ਜੁੜੇ ਹੋਏ ਨੇ, ਕਿਉਂਕਿ ਇਹ ਕਾਫੀ ਸਮੇਂ ਤੋਂ ਅਸੀਂ ਤਾਂ ਹਜੇ ਪਹੁੰਚੇ ਤਕਰੀਬਨ 6-7 ਤਾਰੀਖ ਤੋਂ ਇੱਥੇ ਬਣੇ ਹੋਏ ਨੇ ਤੇ ਇਹਨਾਂ ਦੇ ਜਿਹੜੇ ਐਫਰਟ ਆ ਉਹਨੂੰ ਵੀ ਅਸੀਂ ਰੋਂਦੇ ਰਿਸਪੈਕਟ ਕਰਦੇ ਹਾਂ, ਅਪਰੀਸ਼ੀਏਟ ਕਰਦੇ ਹਾਂ ਇਹਨਾਂ ਦੇ ਐਫਰਟਸ ਨੂੰ। ਤੇ ਇਹਨਾਂ ਤੋਂ ਮੈਂ ਕੁਝ ਜੋ ਜਾਣਕਾਰੀਆਂ ਹੋ ਲੈਣਾ ਚਾਹਾਂਗਾ। ਸਰ, ਮੈਂ ਜਿੱਦਾਂ ਹੁਣ ਇਹ ਸਿਚੁਏਸ਼ਨ ਕਰੰਟ ਸਿਚੁਏਸ਼ਨ ਚੱਲ ਰਹੀ ਹੈ ਇਹਦੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਆਪਰੇਸ਼ਨ ਤੋਂ ਤੁਸੀਂ ਖੁਸ਼ ਹੋ ਜਾਂ ਫਿਰ ਤੁਹਾਨੂੰ ਲੱਗਦਾ ਕਿ ਇਸ ਆਪਰੇਸ਼ਨ ਨੂੰ ਜੋ ਹੈ ਜੋ ਹੋਰ ਚੀਜ਼ਾਂ ਐਡ ਕਰਨੀਆਂ ਚਾਹੀਦੀਆਂ ਨੇ? ਬਿਲਕੁਲ ਖੁਸ਼ ਹਾਂ ਅਸੀਂ। ਖੁਸ਼ ਕਿਉਂ ਨਾ ਹੋਵਾਂਗੇ, ਅੱਜ ਫਤਿਹ ਦਾ ਜਨਮ ਦਿਨ ਹੈ ਔਰ ਜਨਮ ਦਿਨ ਤੇ ਆਖਰੀ ਪੜਾਅ ਤੇ ਜੋ ਹੋਇਆ ਹੈ, ਦੁਆਵਾਂ ਜਿਹੜੀਆਂ ਸੀਗੀਆਂ ਉਹ ਕੰਮ ਆ ਰਹੀਆਂ ਹੈ। ਬਸ ਸ਼ਾਇਦ ਹੀ ਅੱਧਾ ਘੰਟਾ ਜਾਂ ਘੰਟੇ ਦੇ ਅੰਦਰ ਉਹ ਬੱਚਾ ਜੋ ਹੈ ਮੌਤ ਦੇ ਮੂੰਹ ਚੋਂ ਉਹਨੂੰ ਕੱਢ ਲਿਆ ਜਾਵੇਗਾ। ਤਾਂ ਜਨਮ ਦਿਨ ਹੈ ਉਹਦਾ। ਇੱਥੇ ਜਿਹੜੇ ਲੋਕ ਵੱਖ-ਵੱਖ ਥਾਵਾਂ ਤੋਂ ਇੱਥੇ ਆਏ ਹੋਏ ਨੇ ਉਹ ਕਹਿ ਰਹੇ ਸੀ ਅੱਜ ਉਹਦਾ ਫਤਿਹ ਦਾ ਜਨਮ ਦਿਨ ਹੈ, ਬੜੇ ਧੂਮਧਾਮ ਨਾਲ ਮਨਾਵਾਂਗੇ। ਤਾਂ ਅੱਜ ਦਾ ਦਿਨ 10 ਤਰੀਕ ਜੋ ਹੈ 2019 ਦਾ ਦਿਨ ਹੈ, ਅੱਜ ਇੱਕ ਇਤਿਹਾਸਿਕ ਦਿਨ ਚੜ੍ਹੇਗਾ। ਟਾਈਮ ਵੀ ਕਾਫੀ ਲੱਗਿਆ ਹੈ, ਕੋਈ ਗੱਲ ਨਹੀਂ, ਲੇਕਿਨ ਤਾਜ਼ਾ ਹਾਲਾਤ ਜਿਹੜੇ ਹੈਗੇ ਹੈ ਸਾਨੂੰ ਖੁਸ਼ੀ ਹੈ ਕਿ ਅੰਤਿਮ ਪੜਾਅ ਤੇ ਇਹ ਆਪਰੇਸ਼ਨ ਪਹੁੰਚ ਚੁੱਕਾ ਹੈ। ਮਿਸ਼ਨ ਫਤਿਹ ਜਿਹਨੂੰ ਨਾਮ ਦਿਆ ਗਿਆ। ਤਾਂ ਬਸ ਕੁਝ ਤਸਵੀਰਾਂ ਦੇ ਰਾਹੀਂ ਅਸੀਂ ਆਪ ਦਰਸ਼ਕਾਂ ਨੂੰ ਦਿਖਾਈ ਰਹੇ ਹਾਂ। ਬਸ ਕੁਝ ਦੇਰ ਜਿੱਥੇ ਇੰਨਾ ਸਬਰ ਕੀਤਾ, ਉੱਥੇ ਘੰਟੇ ਦੀ ਗੱਲ ਇੱਕ ਹੋਰ ਹੈ। ਉਸ ਤੋਂ ਬਾਅਦ ਜਿਹੜਾ ਫਤਿਹ ਹੈ ਉਹ ਸਾਡੇ ਵਿੱਚ ਹੋਏਗਾ। ਸਰ, ਜੋ ਇਹ ਆਪਰੇਸ਼ਨ ਚੱਲ ਰਿਹਾ ਹੈ ਇਸ ਤੇ ਲਗਾਤਾਰ ਸਾਡੀ ਜੋ ਅਪਡੇਟਸ ਹੈ ਉਹ ਲਗਾਤਾਰ ਅਸੀਂ ਲਾਈਵ ਚੱਲ ਰਹੇ ਹਾਂਗੇ। ਤੁਸੀਂ ਹੁਣ ਜਿਹੜੀ ਕਰੰਟ ਅਪਡੇਟ ਹੈ ਤੇ ਦੱਸ ਸਕਦੇ ਹੋ ਕਿ ਕਿੰਨਾ ਟਾਈਮ ਇਸ ਆਪਰੇਸ਼ਨ ਨੂੰ ਟੋਟਲ ਹੋ ਚੁੱਕਾ ਹੈ ਤੇ ਜਿਹੜਾ ਇਹ ਆਪਰੇਸ਼ਨ ਹੈ ਇਹਦੇ ਵਿੱਚ ਕੀ ਜੋ ਪ੍ਰੋਬਲਮਸ ਆ ਜੋ ਇਸ ਇੱਕ ਹਾਦਸਾ ਹੋਇਆ ਸੀ। 2 ਸਾਲ ਦਾ ਮਾਸੂਮ ਬੱਚਾ, ਉਹਦੇ ਘਰ ਦੇ ਅੱਗੇ ਇੱਕ ਬੋਰਵੈਲ ਸੀ ਜਿਹੜਾ ਪਿਛਲੇ ਕਈ ਸਾਲਾਂ ਤੋਂ ਦਹਾਕਿਆਂ ਤੋਂ ਬੋਰਵੈਲ ਜੋ ਹੈ ਢੱਕਿਆ ਗਿਆ ਸੀਗਾ, ਲੇਕਿਨ ਟੈਂਪਰੇਰੀ ਢੱਕਿਆ ਗਿਆ ਸੀ। ਕਿਤੇ ਨਾ ਕਿਤੇ ਉਹਦੀ ਅਗਰ ਪਰਮਾਨੈਂਟ ਬੋਰਿੰਗ ਬੰਦ ਕੀਤੀ ਗਈ ਹੁੰਦੀ ਤਾਂ ਅੱਜ ਸਾਨੂੰ ਇਹ ਮਾੜਾ ਦਿਨ ਨਹੀਂ ਦੇਖਣਾ ਪੈਣਾ ਸੀ। ਚਲੋ ਉਸ ਅਸੀਂ ਪਿੱਛੇ ਨਹੀਂ ਜਾਣਾ ਚਾਹੁੰਦੇ, ਲੇਕਿਨ ਤਾਜ਼ਾ ਹਾਲਾਤ ਅਪਡੇਟ ਜੋ ਹੈ ਕਾਂਗਰਸ ਮਿਨਿਸਟਰ ਨਾਲ ਵੀ ਸਾਡੀ ਗੱਲ ਹੋਈ ਸੀ, ਸੱਚਖੁੰਦ ਦੇ ਬਿਹਾਫ ਤੇ ਅਸੀਂ ਗੱਲ ਕੀਤੀ ਸੀ ਉਹਨਾਂ ਨਾਲ।
विजेंद्र विट थी शायद कैबिनेट मिनिस्टर, विजेंद्र सिंगला सॉरी माफ़ी चाहूँगा, मिनिस्टर कैबिनेट मिनिस्टर ਸੀਗੇ। ਉਹਨਾਂ ਨੇ ਵੀ ਕਿਹਾ ਸੀ ਕਿ ਵੀ ਅੰਤਿਮ ਪੜਾਅ ਹੈ ਡ੍ਰਿਲਿੰਗ ਜਿਹੜੀ ਇਹ ਡਿਗਿੰਗ ਕੀਤੀ ਗਈ ਸੀ ਉਹ ਮੁਕੰਮਲ ਹੋ ਚੁੱਕੀ ਹੈ। ਗ੍ਰੀਨੈਸ ਦੇ ਫੋਰਸ ਦੁਆਰਾ ਇਹ ਲਗਾਤਾਰ ਡੇ 1 ਤੋਂ ਜਿਹੜੀ ਇਹ ਡਿਗਿੰਗ ਕੀਤੀ ਗਈ ਸੀ ਉਹਨਾਂ ਦੁਆਰਾ ਇਹ ਕੰਪਲੀਟ ਹੋ ਚੁੱਕੀ ਹੈ। ਤੇ ਜਿਹੜਾ ਇੱਕ ਮੇਨ ਰੈਸਕਿਊ ਚੱਲ ਰਿਹਾ ਅੰਦਰ ਜਿਹੜਾ ਆਪਰੇਸ਼ਨ ਚੱਲ ਰਿਹਾ ਸੀ ਐਲ ਸ਼ੇਪ ਜਿਹਨੂੰ ਇੱਕ ਹੌਰੀਜ਼ੌਂਟਲ ਟਨਲ ਬਣਾਈ ਗਈ ਸੀ ਉਹ ਵੀ ਕੰਪਲੀਟ ਕੀਤੀ ਜਾ ਚੁੱਕੀ ਹੈ। ਤੇ ਜਿਹੜੀ ਪਾਈਪਲਾਈਨ ਸੀ ਬੋਰਵੈਲ ਦੀ ਜਿਹੜੀ ਸੀ ਉਹਦੀ ਕਟਿੰਗ ਕੀਤੀ ਜਾ ਚੁੱਕੀ ਹੈ। ਤਾਂ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਸੀ ਕਿ ਬਹੁਤ ਜਲਦ ਫਤਿਹ ਵੀ ਸਾਡੇ ਅੰਦਰ ਸਾਡੇ ਵਿੱਚ ਜਨਮ ਦਿਨ ਅੱਜ ਉਸਦਾ ਹੈ। ਐਨਡੀਆਰਐਫ ਦੇ ਜਵਾਨ ਉਹਨੂੰ ਲੈ ਕੇ ਆਉਣਗੇ ਤਾਂ ਸਭ ਤੋਂ ਪਹਿਲਾਂ ਉਹਨੂੰ ਕੱਪੜਿਆਂ 'ਚ ਆਈ ਥਿੰਕ ਢੱਕਿਆ ਜਾਵੇਗਾ ਕਿਉਂਕਿ ਆਕਸੀਜਨ ਦੀ ਬਹੁਤ ਦੇਖੀ ਤਸਵੀਰਾਂ ਤੁਸੀਂ ਦੇਖ ਰਹੇ ਹੋ। ਜਦੋਂ ਤੁਸੀਂ ਦੇਖ ਰਹੇ ਹੋ ਕਿ ਇੱਕ ਜਿਹੜਾ ਗ੍ਰੀਨੈਸ ਵੈਲਫੇਅਰ ਫੋਰਸ ਦਾ ਬੰਦਾ ਹੈ ਉਸਨੂੰ ਜਸਟ ਅਜੇ ਜਿਹੜਾ ਡਿੱਗ ਹੈਗਾ ਜਿਹੜਾ ਉਹ ਮੈਨ ਹੋਲ ਹੈ ਉਹਦੇ ਚੋਂ ਬਾਹਰ ਕੱਢਿਆ ਗਿਆ ਹੈ ਤੇ ਇਹ ਕੁਝ ਸਮਾਂ ਪਹਿਲਾਂ ਇਸ ਨੂੰ ਐਂਟਰ ਕਰਾਇਆ ਗਿਆ ਸੀ। ਤੁਸੀਂ ਦੇਖ ਰਹੇ ਹੋਗੇ ਇਹ ਜਸਟ ਹੁਣ ਬਾਹਰ ਆਇਆ ਹੈ। ਸ਼ਾਇਦ ਇਸ ਤੋਂ ਬਾਅਦ ਜਿਹੜਾ ਨੈਕਸਟ ਜਿਹੜਾ ਪਰਸਨ ਹੈ ਉਸਨੂੰ ਸਟੈਂਡ ਬਾਈ ਰੱਖਿਆ ਗਿਆ ਹੈ ਸੇਫਟੀ ਬੈਲਟਸ ਦੇ ਨਾਲ। ਤੁਸੀਂ ਦੇਖ ਸਕਦੇ ਹੋਗੇ ਤਸਵੀਰਾਂ ਦੀ ਜ਼ੁਬਾਨੀ ਫਤਿਹਵੀਰ ਦੀ ਕਹਾਣੀ ਲਾਈਵ ਤੁਹਾਡੇ ਨਾਲ ਚੱਲ ਜੁੜੇ ਹੋਏ ਆਂਗੇ। ਤੁਸੀਂ ਦੇਖ ਰਹੇ ਹੋ ਕਿ ਐਨਡੀਆਰਐਫ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਉਹ ਵੀ ਮੌਕੇ ਦੇ ਉੱਤੇ ਮੌਜੂਦ ਨੇ ਤੇ ਲਾਈਵ ਅਪਡੇਟ ਚੱਲ ਰਹੀ ਹੈਗੀ ਤੇ ਉਹਨਾਂ ਨੂੰ ਇੰਸਟਰਕਸ਼ਨ ਦੇ ਰਹੇ ਨੇ ਜਿਹੜੀਆਂ ਟੀਮਾਂ ਨੇ ਗ੍ਰੀਨੈਸ ਵੈਲਫੇਅਰ ਫੋਰਸ ਦੀਆਂ ਜੋ ਟੀਮਾਂ ਨੇ ਉਹਨਾਂ ਨੂੰ ਇੰਸਟਰਕਸ਼ਨ ਦਿੱਤੀ ਜਾ ਰਹੀ ਹੈ ਜੋ ਅੰਦਰੋਂ ਜਿਹੜਾ ਗ੍ਰੀਨੈਸ ਵੈਲਫੇਅਰ ਦਾ ਫੋਰਸ ਦਾ ਜੋ ਅੰਦਰੋਂ ਜਵਾਨ ਬਾਹਰ ਆਇਆ ਹੈ ਉਸ ਦੇ ਨਾਲ ਜਿਹੜੇ ਐਨਡੀਆਰਐਫ ਦੇ ਸੀਨੀਅਰ ਅਧਿਕਾਰੀ ਨੇ ਉਹ ਡਿਸਕਸ਼ਨ ਕਰ ਰਹੇ ਨੇ ਤੇ ਉਸ ਤੋਂ ਪੁੱਛ ਰਹੇ ਨੇ ਕਿ ਜੋ ਅੰਦਰ ਦੇ ਕਿੱਦਾਂ ਦੇ ਹਾਲਾਤ ਨੇ ਤੇ ਕੀ ਚੀਜ਼ਾਂ ਦੀ ਜਿਹੜੀ ਅੰਦਰ ਹੈ ਲੋਡ ਹੋ ਸਕਦੀ ਹੈ ਤੇ ਕੀ ਜਿਹੜੀ ਆਪਰੇਸ਼ਨ ਹੈ ਲਗਾਤਾਰ ਚੱਲ ਰਿਹਾ ਹੈ। ਐਨਡੀਆਰਐਫ ਟੀਮ ਦਾ ਜਿਹੜੇ ਸੀਨੀਅਰ ਅਧਿਕਾਰੀ ਨੇ ਉਹ ਅੰਦਰੋਂ ਆਏ ਹੋਏ ਜਿਹੜੇ ਗ੍ਰੀਨੈਸ ਦੇ ਮੈਂਬਰ ਉਹਦੇ ਨਾਲ ਡਿਸਕਸ਼ਨ ਕਰ ਰਹੇ ਨੇ ਗੱਲ ਕਰ ਰਹੇ ਨੇ ਤੇ ਉਸ ਤੋਂ ਅੰਦਰ ਦੀ ਜਿਹੜੀ ਪੂਰੀ ਜਾਣਕਾਰੀ ਲੈਤੀ ਜਾ ਰਹੀ ਹੈ। ਦੋਸਤੋ ਸਾਰੀਆਂ ਟੀਮਾਂ ਆਪਣੇ ਲੈਵਲ ਦੇ ਉੱਤੇ ਬਹੁਤ ਹੀ ਜਿਵੇਂ ਕਹਿ ਸਕਦੇ ਮਿਹਨਤ ਦੇ ਨਾਲ ਇਹ ਆਪਰੇਸ਼ਨ ਨੂੰ ਅੰਜਾਮ ਦੇਣ ਵਿੱਚ ਲੱਗੇ ਹੋਏ ਆ। ਕਿਸੇ ਵੱਲੋਂ ਜਿਹੜਾ ਹੈ ਕਿ ਕੋਈ ਵੀ ਅਜਿਹੀ ਕਮੀ ਨਹੀਂ ਛੱਡੀ ਜਾ ਰਹੀ ਜਿਸ ਕਰਕੇ ਇਹ ਆਪਰੇਸ਼ਨ ਦੇ ਵਿੱਚ ਕੋਈ ਦਿੱਕਤ ਆਵੇ ਬਲਕਿ ਹਰ ਇੱਕ ਜਿਹੜੀ ਆਰਗੇਨਾਈਜੇਸ਼ਨ ਹਰ ਇੱਕ ਟੀਮ ਹੈ ਜਿਹੜੀ ਤੇ ਪ੍ਰਸ਼ਾਸਨ ਹੈ ਜੋ ਹਰ ਇੱਕ ਪਾਸੋਂ ਜਿਹੜਾ ਹੈਗਾ ਆਪਣੇ ਲੈਵਲ ਦੇ ਉੱਤੇ 100% ਪਰਫਾਰਮੈਂਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ। ਤੁਸੀਂ ਦੇਖ ਰਹੇ ਹੋਗੇ ਕਿ ਜਿਹੜੇ ਜਸਟ ਹੁਣ ਇੱਕ ਗ੍ਰੀਨੈਸ ਦਾ ਮੈਂਬਰ ਜੋ ਉੱਪਰ ਆਇਆ ਹੈ ਉਸ ਨਾਲ ਡਿਸਕਸ਼ਨ ਹੋ ਰਹੀ ਹੈ। ਉਸ ਨੂੰ ਜਿਹੜਾ ਅਨਬੈਲਟ ਕੀਤਾ ਗਿਆ ਹੈ ਤੇ ਉਸ ਨੂੰ ਉਸ ਤੋਂ ਪੁੱਛਿਆ ਗਿਆ ਹੈ ਕਿ ਅੰਦਰ ਕੀ ਹੋਰ ਚੀਜ਼ਾਂ ਦੀ ਲੋੜ ਹੈ ਤੇ ਕਿੱਦਾਂ ਅੰਦਰ ਸਿਚੁਏਸ਼ਨ ਚੱਲ ਰਹੀ ਹੈ। ਤੁਸੀਂ ਦੇਖ ਰਹੇ ਹੋਗੇ ਗ੍ਰੀਨ ਕਲਰ ਦੀ ਹਾਈਡ੍ਰੋਲਿਕ ਵਿੰਚ ਦੇ ਕੋਲੇ ਐਨਡੀਆਰਐਫ ਦੇ ਦੂਸਰੇ ਮੈਂਬਰ ਵੀ ਖੜੇ ਹਨ ਤੇ ਗ੍ਰੀਨੈਸ ਦੇ ਜਿਹੜੇ ਮੈਂਬਰ ਹੈ ਉਹ ਇਸ ਸਾਈਡ ਹੈ ਉਹ ਗੱਲ ਕਰ ਰਹੇ ਨੇ ਤੇ ਨਾਲ ਦੀ ਨਾਲ ਸਟੈਂਡ ਬਾਈ ਹੈ। ਥੱਲੇ ਦੇਖਿਆ ਜਾ ਰਿਹਾ ਹੈ ਕਿ ਅਗਰ ਕੁਝ ਉੱਪਰ ਖਿੱਚਣਾ ਹੈ ਤਾਂ ਉਸ ਲਈ ਵੀ ਜੋ ਟੀਮ ਮੈਂਬਰਸ ਨੇ ਉਹ ਤਿਆਰ ਨੇ। ਤੁਸੀਂ ਦੇਖ ਰਹੇ ਹੋ ਇੱਕ ਜੋ ਵਰਕਰ ਹੈ ਉਹਦੇ ਸਿਰ ਦੇ ਉੱਤੇ ਜਿਹੜਾ ਇਹ ਫੋਕਸ ਲਾਈਟ ਲਗਾਈ ਗਈ ਹੈ ਪੋਰਟੇਬਲ ਫੋਕਸ ਲਾਈਟ ਹੈ ਜੋ ਉਹ ਲਾਈ ਗਈ ਹੈ। ਵਾਧਾ ਹੋਇਆ ਤੇ ਜਿਹੜੇ ਸੀਨੀਅਰ ਅਧਿਕਾਰੀ ਨੇ ਐਨਡੀਆਰਐਫ ਦੇ ਉਸ ਬੰਦੇ ਨਾਲ ਗੱਲ ਕਰ ਰਹੇ ਨੇ ਉਹਨਾਂ ਦੇ ਫੋਕਸ ਲਾਈਟ ਦੀ ਜਾਂਚ ਕੀਤੀ ਜਾ ਰਹੀ ਹੈਗੀ ਤੇ ਉਹਨਾਂ ਨੂੰ ਇੰਸਟਰਕਸ਼ਨ ਦਿੱਤੀ ਜਾ ਰਹੀ ਹੈ ਬਰੀਫਿੰਗ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਅੰਜਾਮ ਦੇਣਾ ਹੈ। ਤੁਸੀਂ ਦੇਖ ਰਹੇ ਹੋ ਦੋਸਤੋ ਲਾਈਵ ਅਪਡੇਟ ਸਾਡੀ ਬਣੀ ਹੋਈ ਹੈਗੀ। ਮੈਨ ਹੋਲ ਜਿੱਥੋਂ ਦੀ 11 ਤਕਰੀਬਨ ਪਾਈਪਾਂ ਪਾਈਆਂ ਗਈਆਂ ਸੀ ਇਹਨਾਂ 11 ਪਾਈਪਾਂ ਦੇ ਨਾਲ ਜਿਨ੍ਹਾਂ 'ਚ ਜਦੋਂ ਇਹ ਪਾਈਪਾਂ ਪਾਈਆਂ ਗਈਆਂ ਉਦੋਂ ਕੁਝ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪਿਆ ਸੀ। ਥੱਲੇ ਜੋ ਪਾਈਪਾਂ ਸੀ ਕੁਝ ਖਿਸਕੇ ਥੋੜਾ ਜਿਹਾ ਕਹਿਣ ਦੱਸ ਰਹੇ ਸੀ ਕਿ ਬਾਕੀ ਜੋ ਮੈਨੂੰ ਅਪਡੇਟਸ ਨੇ ਮੇਰੇ ਸਹਿਯੋਗੀ ਨੂੰ ਇਹਨਾਂ ਚੀਜ਼ਾਂ ਬਾਰੇ ਜ਼ਿਆਦਾ ਪਤਾ ਸੀ ਉਹਨਾਂ ਤੋਂ ਇਹ ਪੁੱਛਦੇ ਆ ਕਿ ਜਦੋਂ ਇਹ ਪਾਈਪਾਂ ਪਾਈਆਂ ਗਈਆਂ ਸੀਗੀਆਂ ਸਰ ਤੇ ਉਦੋਂ ਕੀ ਜਿਹੜੀ ਪਰੇਸ਼ਾਨੀਆਂ ਉਹਨਾਂ ਦਾ ਸਾਹਮਣਾ ਕਰਨਾ ਪਿਆ ਸੀ। ਦੇਖੋ ਇਹ ਜਿਹੜੀਆਂ ਸਿਮਟਡ ਪਾਈਪਾਂ ਜਿਹੜੀਆਂ ਪਾਈਆਂ ਗਈਆਂ ਸੀ ਪਾਈਪਲਾਈਨ ਸੀਗੀਆਂ ਉਹਦੀ ਲੰਬਾਈ 8.5 ਫੁੱਟ ਦੀ ਸੀਗੀ ਚੌੜਾਈ ਉਹਦੀ 27 ਤੋਂ 32 ਇੰਚ ਦੱਸਿਆ ਜਾ ਰਿਹਾ। ਉਹ ਜਦੋਂ ਪਾਈਪਾਂ ਪਾਈ ਜਾ ਰਹੀਆਂ ਸੀ 7-8 ਪਾਈਪਾਂ ਜਦੋਂ ਪਾਈਆਂ ਗਈਆਂ ਜਦੋਂ ਅਖੀਰਲੀਆਂ 3-4 ਪਾਈਪਾਂ ਰਹਿ ਗਈਆਂ ਸੀਗੀਆਂ ਉਦੋਂ ਇੱਕ ਜਿਹੜਾ ਉਹਨਾਂ ਦਾ ਸੰਤੁਲਨ ਹੈ ਜਿਹੜੀ ਥੱਲੇ ਤੱਕ ਲੈਂਥ ਸੀ ਗਹਿਰਾਈ ਸੀ ਉਹਦੀ
ਆਇਰਨ ਦੀ ਬਣਾ ਕੇ ਜਿਹੜੀ ਪਾਈਪ ਸੀ ਉਹ ਪਾਈ ਗਈ, ਜਿਸ ਦਾ ਕਿ ਰੇਡੀਅਸ ਦੂਸਰੀਆਂ ਪਾਈਪਾਂ ਨਾਲੋਂ ਘੱਟ ਸੀ, ਉਹਦੇ ਅੰਦਰ ਪਾਈਆਂ ਗਈਆਂ ਸੀਗੀਆਂ। ਉਸ ਦੇ ਵਿੱਚ ਵੀ ਸ਼ਾਇਦ ਪਾਉਣ ਦੇ ਟਾਈਮ ਦੇ ਉੱਤੇ ਜੋ ਉਹਦਾ ਜਿਹੜਾ ਫੇਸ ਸੀਗਾ ਉਹ ਗਲਤ ਸਾਈਡ ਨੂੰ ਕਰਕੇ ਗਲਤੀ ਨਾਲ ਉਹ ਦੂਸਰੀ ਸਾਈਡ ਚਲਾ ਗਿਆ ਸੀਗਾ। ਤੇ ਜਿਹੜੇ ਹੁਣ ਲਾਸਟ ਅਪਡੇਟਸ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਕਿੱਦਾਂ ਦੀ ਸਿਚੁਏਸ਼ਨ ਹੈ ਜਿਹੜੀ ਨੀਚੇ ਚੱਲ ਰਹੀ ਹੈਗੀ, ਤੇ ਤੁਸੀਂ ਕੀ ਆਕਾਸ਼ ਵੀ ਕੀ ਅੰਦਾਜ਼ਾ ਲਗਾ ਸਕਦੇ ਹੋਗੇ ਕਿ ਕਿੱਦਾਂ ਦੀ ਸਿਚੁਏਸ਼ਨ ਹੈ, ਤੇ ਇਹਦੇ ਚ ਅੰਦਾਜ਼ਨ ਕਹਿ ਸਕਦੇ ਹਾਂ ਕਿ ਕਿਉਂਕਿ ਅਸੀਂ ਪਿਛਲੇ 3-4 ਦਿਨਾਂ ਤੋਂ ਸਿਰਫ ਅੰਦਾਜ਼ੇ ਲਾਉਂਦੇ ਆ ਰਹੇ ਹਾਂ, ਤਾਂ ਸਾਡੇ ਕੋਲ ਫਿਲਹਾਲ ਵੀ ਇੱਕ ਅੰਦਾਜ਼ੇ ਹੀ ਨੇ, ਬਟ ਫਿਰ ਵੀ ਤੁਸੀਂ ਆਪਣੇ ਹਿਸਾਬ ਨਾਲ ਕੀ ਕਹਿਣਾ ਚਾਹੁੰਦੇ ਕਿ ਸਿਚੁਏਸ਼ਨ ਕਿੱਦਾਂ ਚੱਲ ਰਹੀ ਹੈ? ਸਿਚੁਏਸ਼ਨ ਆਈ ਥਿੰਕ ਅੰਡਰ ਕੰਟਰੋਲ ਹੋ ਚੁੱਕੀ ਹੈ। ਐਨਡੀਆਰਐਫ ਦੀ ਟੀਮ ਦੇ ਜਿਹੜੇ ਨੌਜਵਾਨ ਸੀ ਨਾਲ ਗ੍ਰੀਨੈਸ ਦੇ ਜਿਹੜੇ ਨੌਜਵਾਨ ਸੀ, ਸਭ ਕੁਝ ਆਈ ਥਿੰਕ ਸਕਸੈਸਫੁਲ, ਜਲਦੀ ਤੋਂ ਜਲਦੀ ਇਹ ਆਪਰੇਸ਼ਨ ਸਕਸੈਸ ਹੋ ਜਾਵੇਗਾ। ਇੱਕ ਚੀਜ਼ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ, ਤੁਹਾਨੂੰ ਵੀ ਦੱਸ ਰਿਹਾ, ਜੱਗਾ ਇਨਸਾਨ ਦੇ ਬੜੇ ਚਰਚੇ ਹੋਏ ਇਸ ਪੂਰੇ ਘਟਨਾਕ੍ਰਮ ਦੇ ਵਿੱਚ। ਮੈਂ ਸਵੇਰੇ 4-5 ਵਜੇ ਜਦੋਂ ਸਾਈਡ ਤੇ ਜਾ ਰਿਹਾ ਸੀ, ਜੱਗਾ ਮੈਨੂੰ ਉੱਥੋਂ ਮਿਲਿਆ ਸੀ, ਮੈਂ ਉਸ ਤੋਂ ਪੁੱਛਿਆ ਸੀ ਕਿ ਹਾਲਾਤ ਕੀ ਹੈ। ਸਰ ਅਸੀਂ ਵੀ ਕਾਫੀ ਪਿਛਲੇ ਕੁਝ ਦਿਨਾਂ ਤੋਂ ਮੈਂ ਇਸ ਇਨਸਾਨ ਦਾ ਜੋ ਸ਼ਖਸ ਕਰਦਾ ਰਿਹਾ ਉਹ। ਦੇਖੋ ਦਰਸ਼ਕ ਕੋਈ ਨਹੀਂ ਕੁਝ ਕਹਿ ਰਿਹਾ, ਤਾਰੀਫ ਉਹਦੀ ਹੀ ਹੁੰਦੀ ਹੈ ਜਿਹੜਾ ਕੰਮ ਕਰਦਾ ਹੈ। ਇੱਥੇ ਜਿੰਨੇ ਵੀ ਤੁਸੀਂ ਲੋਕ ਹੈ, ਹਰ ਵੱਖ-ਵੱਖ ਵਰਗ ਦੇ ਲੋਕ ਇੱਥੇ ਹੈ, ਅੱਡ-ਅੱਡ ਧਰਮ ਦੇ ਲੋਕ ਹੈ, ਸਭ ਨੇ ਉਸ ਬੰਦੇ ਦੀ, ਈਵਨ ਪੰਜਾਬ ਪੁਲਿਸ ਨੇ, ਜਿੰਨੇ ਵੀ ਲੋਕਲ ਐਡਮਿਨਿਸਟ੍ਰੇਸ਼ਨ ਹੈ, ਉਸ ਬੰਦੇ ਦੀ ਤਾਰੀਫ ਕੀਤੀ ਹੈ। ਤਾਰੀਫ ਉਸੇ ਦੀ ਹੁੰਦੀ ਹੈ ਜਿਹੜਾ ਬੰਦਾ ਕੰਮ ਕਰਦਾ ਹੈ। ਉਸ ਬੰਦੇ ਨੇ ਇੰਨੀ ਮਿਹਨਤ ਕੀਤੀ ਹੈ ਨਾ, ਜਜ਼ਬਾ ਉਹਦਾ ਕਾਬਿਲੇ ਤਾਰੀਫ ਸੀ। ਉਹਦੇ ਸੱਟਾਂ ਵੱਜ ਚੁੱਕੀਆਂ, ਕੂਣੀਆਂ ਤੇ ਰਗੜਾਂ ਲੱਗ ਚੁੱਕੀਆਂ, ਗੋਡੇ ਪੱਬਾਂ ਭਾਰ ਬਹਿ ਕੇ, ਪੱਬਾਂ ਭਾਰ ਤਾਂ ਬੈਠੇ ਨਹੀਂ ਜਾਂਦਾ, ਕਿਉਂਕਿ ਜਿਹੜਾ ਸਪੇਸ ਹੈ 8.25 ਇੰਚ ਦਾ ਕਿੰਨਾ ਸਪੇਸ ਹੁੰਦਾ ਹੈ, ਬੰਦੇ ਦਾ ਸਰੀਰ ਹੁੰਦਾ। ਹਾਲਾਂਕਿ ਪਰਮਾਤਮਾ ਤਰਫੋਂ ਉਹਦਾ ਜਿਹੜਾ ਸਰੀਰ ਹੈ ਬਹੁਤ ਫਿੱਟ ਹੈ, ਉਹ ਇਹਦਾ ਸਟੈਮਿਨਾ ਜਿਹੜਾ ਇੰਨੀ ਪਾਵਰ ਉਹਦੇ ਅੰਦਰ, ਇੱਕ ਕੈਪੇਬਿਲਿਟੀ ਉਹਦੀ ਬਾਡੀ ਦੀ ਹੈਗੀ ਹੈ। ਥੱਲੇ ਐਡੇ ਡੂੰਘੇ ਜਿਹੜੀ ਗਹਿਰਾਈ 8 ਪਾਈਪਾਂ ਜਿਹੜੀਆਂ ਹੈਗੀਆਂ ਉਸ ਇਕੱਲੇ ਇਨਸਾਨ ਨੇ, ਉਹਦਾ ਜੱਗਾ ਇਨਸਾਨ ਨਾਮ ਹੈ, ਉਸ ਬੰਦੇ ਨੇ ਕੱਢੀਆਂ, ਐਡੀ ਡੂੰਘੀ ਪਾਈਪਾਂ ਕੱਢੀਆਂ। ਤਾਂ ਕਿਉਂ ਨਾ ਉਹਦੀ ਤਾਰੀਫ ਸੱਚ ਅਸੀਂ ਦਿਖਾਵਾਂਗੇ, ਤੇ ਸੱਚ ਹੀ ਅਸੀਂ ਦਿਖਾ ਰਹੇ ਹਾਂ। ਕਿਸੇ ਵੀ ਇੱਥੇ ਜਿੰਨੇ ਵੀ ਲੋਕ ਇੱਥੇ, ਅਸੀਂ ਰਾਤ ਵੀ ਗੱਲਬਾਤ ਕੀਤੀ ਸੀ, ਸਿੱਖ ਜਥੇਬੰਦੀਆਂ ਵੀ ਆਈਆਂ ਸੀ, ਉਹਨਾਂ ਨੇ ਵੀ ਕਿਹਾ ਸੀ ਵੀ ਜਿਹੜੀ ਆਪ ਕੰਮ ਕੀਤਾ ਜਾ ਸਵੇਰੇ ਵੀ ਉਹਦਾ ਸੀ ਜੱਗਾ ਜਿੱਥੇ ਵੀ ਹੈ, ਕਿ ਕਿਉਂਕਿ ਉਹਦੀ ਤਬੀਅਤ ਬਹੁਤ ਜ਼ਿਆਦਾ ਡਾਊਨ ਹੋ ਚੁੱਕੀ ਹੈ। ਜੀ ਅਸੀਂ ਕੱਲ ਵੀ ਸੁਣਿਆ ਸੀ ਕਿ ਜਦੋਂ ਕੱਲ ਨੂੰ ਸਵੇਰ ਵੋਮਿਟਿੰਗਸ ਆ ਗਈਆਂ ਸੀ, ਉਲਟੀਆਂ ਲੱਗ ਗਈਆਂ ਕਿਸੇ ਸਰੀਰ ਉਹਦਾ, ਕਿਉਂਕਿ ਕਾਫੀ ਲੰਬੇ ਸਮੇਂ ਤੱਕ ਉਹ ਨੀਚੇ ਰਿਹਾਗਾ, ਤਾਂ ਉਸਦੀ ਤਬੀਅਤ ਢਿੱਲੀ ਹੋ ਗਈ ਸੀ। ਫਿਰ ਵੀ ਸ਼ਾਮ ਨੂੰ ਸਾਨੂੰ ਦੇਖਣ ਨੂੰ ਮਿਲਿਆ ਕਿ ਜਦੋਂ ਸ਼ਾਮ ਨੂੰ ਪ੍ਰੋਸੀਜਰ ਕਿਹਾ ਜਾ ਰਿਹਾ ਸੀ ਕਿ ਲਾਸਟ ਸਟੇਜ 'ਤੇ ਹੈ, ਤੇ ਉਸ ਟਾਈਮ ਦੇ ਉੱਤੇ ਵੀ ਉਹ ਬੰਦਾ ਕਹਿ ਰਿਹਾ ਸੀ ਮੈਨੂੰ ਭੇਜੋ। ਦੋਸਤੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੀ ਜ਼ੁਬਾਨੀ ਲਗਾਤਾਰ ਤੁਹਾਡੇ ਨਾਲ ਅਪਡੇਟਸ ਬਣੀਆਂ ਹੋਈਆਂ ਨੇ, ਤੇ ਤੁਸੀਂ ਦੇਖ ਰਹੇ ਹੋਗੇ ਕਿ ਕਿੱਦਾਂ ਹਾਈਡ੍ਰੋਲਿਕ ਜਿਹੜਾ ਵਿੰਚ ਆ ਉਹਦੇ ਕੋਲੇ ਜਿਹੜਾ ਮੈਨ ਹੋਲ ਹੈ ਜਿੱਥੋਂ ਦੀ ਸਾਰੀਆਂ ਪਾਈਪਾਂ ਐਂਟਰ ਕਰਵਾਈਆਂ ਗਈਆਂ ਸੀ, ਤੇ ਜਿਹੜੇ ਉੱਥੇ ਸੀਨੀਅਰ ਅਧਿਕਾਰੀ ਨੇ ਉਹ ਕੋਲੇ ਖੜੇ ਹੋ ਕੇ ਪੂਰੇ ਜਿਹੜਾ ਹਾਲਾਤ ਆ ਉਹਦਾ ਜਾਇਜ਼ਾ ਲੈ ਰਹੇ ਨੇ। ਤੇ ਤੁਸੀਂ ਦੇਖ ਰਹੇ ਹੋ ਜਿਹੜਾ ਇਹਨਾਂ ਦੀ ਗ੍ਰੀਨੈਸ ਵੈਲਫੇਅਰ ਫੋਰਸ ਹੈ, ਉਹ ਐਨਡੀਆਰਐਫ ਦੀ ਟੀਮਾਂ ਨੇ, ਉਹ ਲੋਕਲ ਜਿੰਨੇ ਹੋਰ ਨਾਲ ਸੇਵਾਦਾਰਸ ਨੇ, ਹੋਰ ਕੋਆਰਡੀਨੇਟ ਕਰ ਰਹੇ ਨੇ। ਸਾਰਿਆਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਨੇ ਉਸ ਮੈਨ ਹੋਲ ਤੇ ਬਣੀਆਂ ਹੋਈਆਂ ਨੇ। ਬਾਕੀ ਮੈਂ ਆਪਣੇ ਸਹਿਯੋਗੀ ਤੋਂ ਇਹ ਪੁੱਛਣਾ ਚਾਹਾਂਗਾ ਕਿ ਦੇਖੋ ਜਿੱਦਾਂ ਦਾ ਜਿਹੜਾ ਪ੍ਰੋਸੀਜਰ ਚੱਲ ਰਿਹਾ, ਹੁਣ ਕਾਫੀ ਜ਼ਿਆਦਾ ਗਹਿਰਾਈ ਤੱਕ ਡਿਗਿੰਗ ਕੀਤੀ ਜਾ ਸਕਦੀ ਹੈ, ਅਸੀਂ ਇਸ ਚੀਜ਼ ਦਾ ਅੰਦਾਜ਼ਾ ਨਹੀਂ ਲਗਾ ਸਕਦੇ, ਬਟ ਮੈਂ ਇਹਨਾਂ ਤੋਂ ਪੁੱਛਣਾ ਚਾਹਾਂਗਾ ਕਿ ਕਿੰਨਾ ਕੁ ਤੁਹਾਨੂੰ ਹੈਗੇ ਐਗਰੀਨੈਸ ਦੇ ਜਿਹੜੇ ਜਿਨ੍ਹਾਂ ਨੇ ਡਿਗਿੰਗ ਨੂੰ ਪੂਰਾ ਸਫਲਤਾ ਦਿੱਤੀ ਹੈ, ਉਹਨਾਂ ਨਾਲ ਗੱਲ ਕੀਤੀ ਸੀ ਮੈਂ ਸਵੇਰੇ 4 ਵਜੇ। ਉਹ ਇੱਥੇ 1 ਘੰਟਾ ਆਰਾਮ ਕਰਨ ਲਈ ਆਏ ਸੀ, ਕਿਉਂਕਿ ਇਹਨਾਂ ਬੰਦਿਆਂ ਨੇ ਕੋਈ ਜ਼ਿਆਦਾ ਨੀਂਦ ਵੀ ਨਹੀਂ ਲਈ, 2-2 3-3 ਘੰਟੇ ਵੀ ਨਹੀਂ ਮੈਨੂੰ ਲੱਗਦਾ ਸੌ ਪਾਰੇ। ਲਗਾਤਾਰ ਇਹਨਾਂ ਨੇ ਡਿਗਿੰਗ ਕੀਤੀ ਸੀਗੀ। ਐਨਡੀਆਰਐਫ ਨੇ ਅੱਜ ਫਿਰ ਦੁਬਾਰਾ ਤੋਂ ਮੋਰਚਾ ਸੰਭਾਲਿਆ। ਉਹਨਾਂ ਤੋਂ ਮੈਂ ਪ੍ਰੋਸੈਸ ਪੁੱਛੇ ਵੀ ਕਿਵੇਂ ਜਾ ਕੇ ਤੁਸੀਂ ਇੰਨੀ ਡੈਪਥ 'ਤੇ ਜਾ ਕੇ
ਕਿਉਂਕਿ ਆਪਾਂ ਇੱਥੇ ਲੋਕਾਂ ਨੂੰ ਦੱਸ ਰਹੇ ਹਾਂ ਇੰਨੇ ਪਸੀਨੋ ਪਸੀਨ ਹੋ ਰਹੇ ਹਾਂ, ਇੰਨੀ ਗਰਮੀ ਹੈ, ਪੱਤਾ ਵੀ ਨਹੀਂ ਹਿਲ ਰਿਹਾ, ਇੱਕ ਗੁੰਮ ਛਾਇਆ ਹੋਇਆ ਹੈ। ਲੇਕਿਨ ਇੰਨੀ ਗਰਮੀ ਦੇ ਬਾਵਜੂਦ ਆਕਸੀਜਨ ਦੀ ਬਹੁਤ ਵੱਡੀ ਦਿੱਕਤ ਇੱਥੇ ਆ ਰਹੀ ਹੈ। ਇੰਨੀ ਡੈਪਥ ਜਾ ਕੇ ਤੁਸੀਂ ਕਿਵੇਂ ਆਪਣੇ ਆਪ ਨੂੰ ਮੇਨਟੇਨ ਕਰ ਰਹੇ ਹੋ, ਕਿਵੇਂ ਥੱਲੇ ਜਾ ਕੇ ਤੁਸੀਂ ਇੱਕ ਪੈਰ ਤੇ ਬਹਿ ਕੇ ਤੁਸੀਂ, ਕਿਉਂਕਿ ਪਿੱਛੇ ਕਮਰ ਤੇ ਫਿਰ ਉਹ ਰਗੜ ਲੱਗਦੀ ਹੈ, ਕਿਵੇਂ ਪ੍ਰੋਸੈਸ, ਉਹ ਕਹਿੰਦਾ ਕਿਤਨਾ ਕਿਤੇ ਪੋਜ਼ਿਟਿਵ ਵੇਵਸ ਹੈ ਸਾਡੇ ਅੰਦਰ, ਇੱਕ ਆ ਰਹੀ ਹੈ ਪੋਜ਼ਿਟਿਵ ਵੇਵਸ ਆ ਰਹੀ ਹੈ, ਪਰਮਾਤਮਾ ਦਾ ਨਾਮ ਲੈ ਕੇ ਉਹ ਅੰਦਰ ਜਾਂਦੇ ਹੈ, ਨਜ਼ਰ ਮੰਨ ਕੇ ਜੋ ਅੰਦਰ ਜਾ ਰਹੇ ਹੈ, ਸਾਨੂੰ ਇੱਕ ਪੋਜ਼ਿਟਿਵ એનર્ਜੀ ਫੀਲ ਹੁੰਦੀ ਹੈ ਉਸ ਬੱਚੇ ਦੀ ਜਾਨ ਬਚਾਉਣ ਲਈ। ਸਾਨੂੰ ਬੇਸ਼ੱਕ ਸਾਡੇ ਦੇ ਸਰੀਰ ਤੇ ਚੋਟ ਵੱਜੀ, ਲੇਕਿਨ ਸਾਡਾ ਧਿਆਨ ਉਸ ਤਰਫ ਨਹੀਂ ਆਂਦਾ, ਸਾਡਾ ਧਿਆਨ ਇੱਕੋ ਹੀ ਹੈ। ਕਹਿੰਦੇ ਨਾ ਅਰਜੁਨ ਦੀ ਜਦੋਂ ਨਿਸ਼ਾਨੇ ਤੇ ਉਹਨੇ ਉਹਦਾ ਨਿਸ਼ਾਨਾ ਸੀਗਾ ਮਛਲੀ ਤੇ ਸੀ ਉਹਦੀ ਅੱਖ, ਉਹੀ ਗੱਲ ਇਹਨਾਂ ਨੇ ਦੱਸੀ ਗਈ। ਸਾਡਾ ਜਿਹੜਾ ਅੱਖ ਹੈ ਉਹ ਸਿਰਫ ਫਤਿਹ ਸਿੰਘ ਤੇ ਹੈ, ਸਾਡੇ ਚੋਟ ਕਿਉਂ ਨਾ ਲੱਗ ਜੇ, ਕੁਝ ਵੀ ਚੋਟਿਲ ਹੋ ਜਾਈਏ, ਲੇਕਿਨ ਸਾਡੀ ਜਿਹੜਾ ਮੇਨ ਮਕਸਦ ਹੈ ਉਹ ਫਤਿਹ ਹੈ। ਫਤਿਹ ਦੀ ਫਤਿਹ ਬੁਲਾਣਾ ਸਾਡਾ ਕੰਮ ਹੈ। ਅਸੀਂ ਉਹਨਾਂ ਨਾਲ ਇਹ ਵੀ ਦੱਸਿਆ ਕਿ ਜੋ ਮਰਜ਼ੀ ਹੋ ਜਾਏ, ਦੇਰੀ ਜ਼ਰੂਰ ਹੋ ਚੁੱਕੀ ਹੈ, ਲੇਕਿਨ ਅਸੀਂ ਫਤਿਹ ਸਿੰਘ ਨੂੰ ਐਨਡੀਆਰਐਫ ਦੀ ਟੀਮ ਦੇ ਰਾਹੀਂ ਬਹੁਤ ਜਲਦ ਇੱਕ ਸਹੀ ਢੰਗ ਨਾਲ ਉਹਨੂੰ ਅੱਛੇ ਸਿਹਤ ਦੇ ਨਾਲ ਉਹਨੂੰ ਬਾਹਰ ਲੈ ਕੇ ਆਵਾਂਗੇ। ਸਰ ਬਿਲਕੁਲ ਸਰ, ਜਿੱਦਾਂ ਤੁਸੀਂ ਦੱਸਿਆ ਹੈ ਕਿ ਜਿਹੜੇ ਇਹ ਗ੍ਰੀਨੈਸ ਹੈ, ਸੱਚਾ ਸੌਦਾ, ਇਹਨਾਂ ਬਾਰੇ ਵੱਲੋਂ ਕਾਫੀ ਐਫਰਟਸ ਕੀਤੇ ਜਾ ਰਹੇ ਨੇ, ਕਿਉਂਕਿ ਮੈਨੂੰ ਕੱਲ ਅਪਡੇਟਸ ਮਿਲੇ ਸੀ ਤੇ ਇਹਨਾਂ ਦੇ ਜੋ ਜ਼ਿੰਮੇਵਾਰ ਸੀ, ਇਹਨਾਂ ਦੇ ਜੋ ਮੈਂਬਰ ਸੀਗੇ, ਉਹਨਾਂ ਨਾਲ ਮੇਰੀ ਗੱਲ ਹੋਈ ਸੀ। ਪਹਿਲਾਂ ਤਾਂ ਸਾਨੂੰ ਪਤਾ ਲੱਗਿਆ ਸੀ ਇੱਥੇ ਲੋਕਲ ਨਾਮ ਚਰਚਾ ਘਰ ਦੇ ਵਿੱਚ ਇਹਨੇ ਗੈਦਰਿੰਗ ਹੋ ਕੇ ਇਹਨਾਂ ਨੇ ਇਸ ਬੱਚੇ ਲਈ ਅਰਦਾਸ ਕੀਤੀ। ਫਿਰ ਬਾਅਦ ਚੋਂ ਜਦੋਂ ਇਹਨਾਂ ਦੇ ਹੈੱਡਕੁਆਟਰ ਦੇ ਉੱਤੋਂ ਸਾਨੂੰ ਪਤਾ ਲੱਗਿਆ ਕਿ ਉੱਥੋਂ ਸਾਨੂੰ ਉੱਥੇ ਨਾਲ ਸੰਪਰਕ ਕੀਤਾ ਗਿਆ, ਇਹਨਾਂ ਦੇ ਦੀ ਸਿਹਤ ਲਈ, ਇਸ ਬੱਚੇ ਦੀ ਤੰਦਰੁਸਤੀ ਲਈ ਤੇ ਇਸ ਪਰਿਵਾਰ ਨੂੰ ਹਿੰਮਤ ਦੇਣ ਲਈ ਵਾਕਈ ਇਹਨਾਂ ਦਾ ਜੋ ਜਜ਼ਬਾ ਹੈ ਕਾਬਿਲੇ ਤਾਰੀਫ ਹੈ ਸਰ। ਤੇ ਤੋਂ ਜਿਹੜੀ ਇੱਕ ਹੋਰ ਮੈਂ ਅਪਡੇਟ ਲੈਣਾ ਚਾਹਾਂਗਾ ਸਰ ਕਿ ਜੋ ਮੈਡੀਕਲ ਫੈਸਿਲਿਟੀਜ਼ ਨੇ ਉਹਨਾਂ ਦਾ ਇੱਥੇ ਜੋ ਹੈ ਗਰਾਊਂਡ ਰਿਐਲਿਟੀ ਕੀ ਹੈਗੀ? ਮੈਡੀਕਲ ਦੀ ਬਹੁਤ ਵਧੀਆ ਤਰੀਕੇ ਨਾਲ ਇੱਥੇ ਪ੍ਰਿਪਰੇਸ਼ਨਸ ਕੀਤੀਆਂ ਗਈਆਂ ਨੇ। ਮੈਂ ਦਰਸ਼ਕਾਂ ਨੂੰ ਦੱਸਣਾ ਚਾਹੂੰਗਾ, ਸਾਡਾ ਵੀ ਇੱਕ ਜਿਹੜਾ ਬੰਦਾ ਟੈਕਨੀਕਲ ਬੰਦਾ ਸੀ, ਸਵਰੂਪ ਨਾਮ ਸਾਡਾ ਜਿਹੜਾ ਟੀਮ ਮੈਂਬਰ ਸੀ, ਉਹਦੀ ਵੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਸੀ। ਉਹਨੂੰ ਵੀ ਡਾਕਟਰਸ ਨੇ ਇੰਜੈਕਸ਼ਨ ਸ਼ਾਇਦ ਦਿੱਤਾ ਗਿਆ ਉਹਨੂੰ, ਉਹਦੀ ਤਬੀਅਤ ਬਹੁਤ ਜ਼ਿਆਦਾ, ਕਿਉਂਕਿ ਨੀਂਦ ਉਹਦੀ ਜੋ ਪੂਰੀ ਨਹੀਂ ਹੋ ਪਾ ਰਹੀ ਸੀ। ਤਾਂ ਮੈਡੀਕਲ ਜੋ ਵਿਵਸਥਾ ਇੱਥੇ ਕੀਤੀ ਗਈ ਹੈ ਬਹੁਤ ਕਾਬਿਲੇ ਤਾਰੀਫ ਹੈ। ਕਿਸੇ ਵੀ ਪ੍ਰਕਾਰ ਦੀ ਕੋਈ ਐਸੀ ਘਟਨਾ ਨਾ ਹੋਵੇ ਵੀ ਕੋਈ ਸਵਰੂਪ ਨੂੰ ਸਾਡਾ ਜੋ ਟੈਕਨੀਕਲ ਲਾਈਵ ਦਿਖਾ ਰਿਹਾ ਲਗਾਤਾਰ, ਅਸੀਂ ਇਹ ਦੋ ਜਿਹੜੇ ਬੰਦੇ ਸੀ, ਇੱਕ ਮਨਪ੍ਰੀਤ ਸਿੰਘ ਸੀ, ਇੱਕ ਸਵਰੂਪ ਸੀ, ਇਹ ਦੋ ਐਸੇ ਸ਼ਖਸ ਸੀ ਜਿਨ੍ਹਾਂ ਦੇ ਰਾਹੀਂ ਅਸੀਂ ਕੰਟੀਨਿਊਸਲੀ ਲਗਾਤਾਰ ਲਾਈਵ ਦਿਖਾ ਰਹੇ ਹਾਂ। ਅੱਜ ਸਵਰੂਪ ਦੀ ਤਬੀਅਤ ਵਿਗੜ ਚੁੱਕੀ ਹੈ ਤੇ ਹਾਲਾਂਕਿ ਉਹ ਬਿਲਕੁਲ ਹੁਣ ਵੀ ਸਾਡੇ ਕੋਲੇ ਬੈਠੇ ਹੈ, ਲੇਕਿਨ ਲਗਾਤਾਰ ਅਸੀਂ ਤਸਵੀਰਾਂ ਦੇ ਮਾਧਿਅਮ ਦਿਖਾ ਰਹੇ ਹਾਂ। ਤੁਸੀਂ ਪੁੱਛਿਆ ਪ੍ਰਸ਼ਾਸਨ ਦੁਆਰਾ ਜਿਹੜਾ ਵਰਗ ਦੇ ਡਾਕਟਰ ਇੱਥੇ ਬੈਠੇ ਨੇ, ਉਹਨਾਂ ਦਾ ਕਾਬਿਲੇ ਤਾਰੀਫ ਜੋ ਵਿਵਸਥਾ ਕੀਤੀ ਗਈ ਹੈ, ਐਂਬੂਲੈਂਸ ਤਿਆਰ ਕੀਤੀਆਂ ਗਈਆਂ ਨੇ, ਉਹਨਾਂ ਨੂੰ ਪੂਰੀ ਅਲਰਟ ਦਿੱਤਾ ਗਿਆ ਹੈ। ਇੱਕ ਜਾਣਕਾਰੀ ਹੋਰ ਦੇ ਦਾਂ ਮੈਂ, ਜਿਹੜੀ ਫਸਟ ਐਂਬੂਲੈਂਸ ਹੈ ਉਹ ਡੀਐਮਸੀ ਲੁਧਿਆਣਾ ਦੀ ਐਂਬੂਲੈਂਸ ਹੈ। ਅਗਰ ਲੋੜ ਪਈ ਤਾਂ ਵੈਸੇ ਲੋੜ ਨਹੀਂ ਪੈਂਦੀ, ਕਿਉਂਕਿ ਵਿਜੇਂਦਰ ਸਿੰਗਲਾ ਜੀ ਮੰਤਰੀ ਜੀ ਨੇ ਦੱਸਿਆ ਸੀ ਸ਼ਾਇਦ ਇੱਥੇ ਉਹਨੂੰ ਸੰਗਰੂਰ ਦੇ ਵਿੱਚ ਹੀ ਉਹਨਾਂ ਨੂੰ ਫਤਿਹ ਨੂੰ ਲੈ ਕੇ ਜਾਇਆ ਜਾਏਗਾ। ਤੇ ਜਲਦ ਤੋਂ ਜਲਦ ਬਸ ਇਹੀ ਪ੍ਰਯਾਸ ਹੈ ਕਿ ਫਤਿਹ ਨੂੰ ਜਲਦ ਤੋਂ ਜਲਦ ਐਨਡੀਆਰਐਫ ਦੀ ਟੀਮ ਕੱਢ ਕੇ ਲਿਆਵੇ, ਤਾਂ ਜੋ ਹੈ ਉਹਦਾ ਜਨਮ ਦਿਨ ਜੋ ਹੈ ਅਸੀਂ ਸਾਰੇ ਬੜੇ ਚਾਵਾਂ ਨਾਲ ਮਨਾ ਸਕੀਏ। ਜੀ ਬਿਲਕੁਲ, ਤੁਹਾਨੂੰ ਲਾਈਵ ਅਪਡੇਟ ਦੇ ਰਹੇ ਹਾਂ। ਤੁਸੀਂ ਦੇਖ ਰਹੇ ਹੋ ਜੋ ਮੈਨ ਹੋਲ ਹੈ, ਉੱਥੇ ਜਿਸ ਜਗ੍ਹਾ ਤੇ ਉੱਤੇ ਪਾਈਪਸ ਪਾਈਆਂ ਗਈਆਂ, ਜੋ ਬੋਰਵੈਲ ਦੀ ਜਗ੍ਹਾ ਕੀ, ਉੱਥੋਂ ਲਗਾਤਾਰ ਅਪਡੇਟਸ ਤੁਹਾਨੂੰ ਦੇ ਰਹਾਂਗੇ। ਸਾਡੀ ਪੈਨੀ ਨਜ਼ਰ ਉਸ ਬੋਰਵੈਲ ਦੇ ਉੱਤੇ ਲਗਾਤਾਰ ਬਣੀ ਹੋਈ ਹੈ, ਤੁਹਾਨੂੰ ਹਰ ਪਲ ਦੀ ਖਬਰ ਸਾਡੇ ਵੱਲੋਂ ਦਿੱਤੀ ਜਾ ਰਹੀ ਹੈ। ਤੇ ਜਿੱਥੇ ਸਾਡੇ ਟੀਮ ਮੈਂਬਰ ਸੀ, ਜਿਵੇਂ ਇਹਨਾਂ ਨੇ ਮੇਰੇ ਸਹਿਯੋਗੀ ਨੇ ਦੱਸਿਆ ਕਿ ਉਹਦੀ ਤਬੀਅਤ ਖਰਾਬ ਹੋ ਗਈ ਸੀ, ਅਸੀਂ ਐਸੇ ਹਰ ਇੱਕ ਬੰਦੇ ਨੂੰ, ਚਾਹੇ ਉਹ ਮੀਡੀਆ ਪਰਸਨ ਹੈ, ਚਾਹੇ ਕੋਈ ਵੀ ਇੱਥੇ ਜੋ ਪਹੁੰਚਿਆ ਹੋਇਆ, ਜੋ ਆਪਣੀ ਸਿਹਤ ਦੀ ਤੇ ਆਪਣੀ ਤਬੀਅਤ ਦੀ ਤੇ ਪਰਵਾਹ ਕੀਤੇ ਬਗੈਰ ਜੋ ਮਾਨਤਾ ਭਲਾਈ ਦੇ ਕੰਮਾਂ ਦੇ ਵਿੱਚ ਅੱਗੇ ਆਉਂਦੇ, ਅਸੀਂ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਹਾਂ ਸਰ। ਤੇ ਤੋਂ ਇੱਕ ਹੋਰ ਚੀਜ਼ ਪੁੱਛਣਾ ਚਾਹਾਂਗਾ ਕਿ ਜਿੱਦਾਂ ਜਿਹੜੇ ਇੱਥੋਂ ਐਂਬੂਲੈਂਸ ਤੱਕ ਦਾ ਇੱਕ ਪਥਵੇ ਬਣਾਇਆ ਗਿਆ ਕਿ ਤਾਂ ਕਿ ਐਂਬੂਲੈਂਸ ਤੱਕ ਉਹਨਾਂ ਨੂੰ ਕੋਈ ਡਿਸਟਰਬੈਂਸ ਨਾ ਆਵੇ।
ਤੇ ਉਸ ਤੋਂ ਬਾਅਦ ਹੀ ਕੀ ਇੰਤਜ਼ਾਮ ਨੇ, ਮਤਲਬ ਜੇ ਅਗਰ ਇੱਥੋਂ ਲੈ ਕੇ ਅਗਰ ਸੰਗਰੂਰ ਦੀ ਵੀ ਗੱਲ ਕਰੀਏ, ਅਗਰ ਸੰਗਰੂਰ ਇੱਥੋਂ 15-16 ਕਿਲੋਮੀਟਰ ਹੈ, ਅਗਰ ਉੱਥੋਂ ਤੱਕ ਐਂਬੂਲੈਂਸ ਜਾਂਦੀ ਹੈ ਤਾਂ ਰਸਤੇ ਵਿੱਚ ਟ੍ਰੈਫਿਕ ਵੀ ਮਿਲ ਸਕਦੀ ਹੈ, ਉਸ ਬਾਰੇ ਜੋ ਇੱਥੋਂ ਟ੍ਰੈਫਿਕ ਪੁਲਿਸ ਹੈ, ਪ੍ਰਸ਼ਾਸਨ ਹੈ, ਉਹਨਾਂ ਦੇ ਕੀ ਇੰਤਜ਼ਾਮ ਨੇ? ਜਿਹੜੀ ਤੁਸੀਂ ਹੁਣੇ ਗੱਲ ਕੀਤੀ ਹੈ, ਜਿਹੜੀ ਗੱਲ ਹੁਣ ਤੁਸੀਂ ਕੀਤੀ ਹੈ, ਜਿਹੜੀ ਪ੍ਰਸ਼ਾਸਨ ਤਰਫੋਂ ਪੂਰਾ ਪੁਖਤਾ ਇੰਤਜ਼ਾਮਾਤ ਕੀਤਾ ਗਿਆ ਹੈ। ਇੱਕ ਜਿਹੜੀ ਅੱਡ ਤੋਂ ਜਗ੍ਹਾ ਹੈ ਉਹ ਖਾਲੀ ਕਰਵਾਈ ਗਈ ਹੈ ਪੂਰੇ ਪ੍ਰੋਟੋਕਾਲ ਦੇ ਅਕੋਰਡਿੰਗ। ਇੱਕ ਜਿਹੜੀ ਵਿਵਸਥਾ ਕੀਤੀ ਗਈ, ਅੱਗੇ ਡੀਸੀ ਸਾਹਿਬ ਦੀ ਗੱਡੀ, ਇੱਕ ਪ੍ਰੋਟੋਕਾਲ ਪੂਰਾ ਕਾਫਲਾ ਜਾਏਗਾ। ਕਾਫਲੇ ਦੇ ਪਿੱਛੇ ਸ਼ਾਇਦ ਅੱਗੇ ਜਾਂ ਪਿੱਛੇ ਐਂਬੂਲੈਂਸ, 2 ਐਂਬੂਲੈਂਸ ਹੈ ਉਹ ਹੋਣਗੀਆਂ। ਉਹਨਾਂ ਦੇ ਜਿਹੜੇ ਫਤਿਹ ਦੇ ਪੇਰੈਂਟਸ ਹੈ, ਮਾਤਾ ਪਿਤਾ ਹੈ, ਉਹਨਾਂ ਨੂੰ ਅੱਗੇ ਐਂਬੂਲੈਂਸ 'ਚ ਬਿਠਾਇਆ ਜਾਵੇਗਾ। ਤੇ ਜਿਹੜੀ ਤੁਸੀਂ ਟ੍ਰੈਫਿਕ ਦੀ ਗੱਲ ਕੀਤੀ, ਪੂਰੀ ਵਿਵਸਥਾ ਪ੍ਰਸ਼ਾਸਨ ਨੇ ਸਹੀ ਤਰੀਕੇ ਨਾਲ ਕਰ ਦਿੱਤੀ ਗਈ ਹੈ ਤਾਂ ਕਿ ਕੋਈ ਪਰੇਸ਼ਾਨੀ, ਕੋਈ ਅੜਚਨ ਨਾ ਆਏ। ਸਿੱਧੀ ਉਹਨਾਂ ਨੂੰ ਇੱਥੋਂ ਰੈਸਕਿਊ ਕਰਕੇ ਜੋ ਹੈ ਅੱਗੇ ਹਸਪੀਟਲ 'ਚ ਲਿਜਾਇਆ ਜਾਏਗਾ। ਠੀਕ ਹੈ ਜੀ, ਲਾਈਵ ਅਪਡੇਟ ਦੇ ਰਹੇ ਹਾਂ ਤੁਹਾਨੂੰ ਫਤਿਹਵੀਰ ਸਿੰਘ ਦੀ ਜੋ ਕਹਾਣੀ ਦੋਸਤੋ ਤੁਹਾਨੂੰ ਜਿਹੜੀ ਲਾਈਵ ਅਪਡੇਟ ਦੇ ਰਹੇ ਹਾਂਗੇ, ਪਲ ਪਲ ਦੀ ਖਬਰ ਹੈ ਜਿਹੜੀ ਤੁਹਾਨੂੰ ਦਿੱਤੀ ਜਾ ਰਹੀ ਹੈ। ਜੋ ਮੈਨ ਹੋਲ ਹੈ ਜਿੱਥੋਂ ਸਾਰਾ ਡਿੱਗ ਕੀਤਾ ਗਿਆ ਸੀ, ਜਿੱਥੇ 11 ਪਾਈਪਾਂ ਪਾਈਆਂ ਗਈਆਂ ਸੀ, ਉੱਥੋਂ NDRF ਦੀ ਟੀਮ ਹੈ ਤੇ ਗ੍ਰੀਨ ਐਸ ਵੈਲਫੇਅਰ ਫੋਰਸ ਤੇ ਹੋਰ ਜਿੰਨੇ ਵੀ ਸੀਨੀਅਰ ਇੱਥੇ ਜਿਹੜੇ ਰਿਸਪੌਂਸਿਬਲ ਦੋਸਤੋ ਤੁਹਾਨੂੰ ਜਿਹੜੀ ਲਾਈਵ ਅਪਡੇਟ ਦੇ ਰਹੇ ਹਾਂਗੇ, ਪਲ ਪਲ ਦੀ ਖਬਰ ਹੈ ਜਿਹੜੀ ਤੁਹਾਨੂੰ ਦਿੱਤੀ ਜਾ ਰਹੀ ਹੈ। ਜੋ ਮੈਨ ਹੋਲ ਹੈ ਜਿੱਥੋਂ ਸਾਰਾ ਡਿੱਗ ਕੀਤਾ ਗਿਆ ਸੀ, ਜਿੱਥੇ 11 ਪਾਈਪਾਂ ਪਾਈਆਂ ਗਈਆਂ ਸੀ, ਉੱਥੋਂ NDRF ਦੀ ਟੀਮ ਹੈ ਤੇ ਗ੍ਰੀਨ ਐਸ ਵੈਲਫੇਅਰ ਫੋਰਸ ਤੇ ਹੋਰ ਜਿੰਨੇ ਵੀ ਸੀਨੀਅਰ ਇੱਥੇ ਜਿਹੜੇ ਰਿਸਪੌਂਸਿਬਲ ਪਰਸਨ ਨੇ ਉਹ ਪੈਣੀ ਨਜ਼ਰ ਬਣਾਏ ਬੈਠੇ ਹੋਏ ਨੇ ਤੇ ਉਹਨਾਂ ਨਾਲ ਨੀਚੇ ਜੋ ਕਮਿਊਨੀਕੇਸ਼ਨ ਹੈ, ਜੋ ਲਗਾਤਾਰ ਕਮਿਊਨੀਕੇਸ਼ਨ ਵੀ ਹੋ ਰਿਹਾ ਹੈ। ਆਪਰੇਸ਼ਨ ਲਗਾਤਾਰ ਚੱਲ ਰਿਹਾ ਹੈ ਦੋਸਤੋ, ਤਕਰੀਬਨ ਸਾਡਾ ਇਹ 10ਵੇਂ ਦਿਨ ਦੇ ਵਿੱਚ ਆਪਰੇਸ਼ਨ ਇਹ ਐਂਟਰ ਕਰ ਚੁੱਕਿਆ ਹੈ। ਪਰ ਲੋਕਾਂ ਦਾ ਜੋ ਜਜ਼ਬਾ ਹੈ ਵਾਕਈ ਕਾਬਲੇ ਤਾਰੀਫ ਹੈ। ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਜਿਹੜੇ ਲੋਕ ਨੇ ਉਹ ਆਪਣੀ ਤਰਫੋਂ ਜੋ ਉਹਨਾਂ ਤੋਂ ਹੋ ਰਿਹਾ ਹੈ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਦੁਬਾਰਾ ਫਿਰ ਉੱਥੋਂ ਜਿਹੜੀ ਲੋਕਲ ਸੰਗਤ ਹੈ ਉਹਨਾਂ ਵੱਲੋਂ ਖਾਣਾ ਪੀਣਾ ਦਾ ਇੰਤਜ਼ਾਮ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਹੈ, ਕਿਉਂਕਿ ਰਾਤ ਤੋਂ ਬਾਅਦ ਕੁਝ ਲੋਕ ਇੱਥੇ ਘਰੇ ਚੱਲ ਗਏ ਸੀ। ਜਿੱਦਾਂ ਹੁਣ ਕਰਾਊਡ ਵੱਧ ਰਹੀ ਹੈ ਤਾਂ ਜਿੱਥੋਂ ਲੋਕਲ ਪ੍ਰਸ਼ਾਸਨ ਨੇ, ਲੋਕਲ ਲੋਕ ਨੇ ਜਿਹੜੇ ਉਹਨਾਂ ਵੱਲੋਂ ਚਾਹ ਪਾਣੀ ਦਾ ਜੋ ਲੰਗਰ ਹੈ ਦੁਬਾਰਾ ਫਿਰ ਸਟਾਰਟ ਕਰ ਦਿੱਤਾ ਗਿਆ ਹੈ ਤੇ ਬਹੁਤ ਹੀ ਵਧੀਆ ਅਪਰੀਸ਼ੀਏਟ ਕਰਨ ਵਾਲੇ ਕੰਮ ਆਈ, ਬਹੁਤ ਵਧੀਆ। ਸੰਗਤਾਂ ਉਹਨਾਂ ਵੱਲੋਂ ਖਾਣਾ ਪੀਣਾ ਦਾ ਇੰਤਜ਼ਾਮ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਹੈ, ਕਿਉਂਕਿ ਰਾਤ ਤੋਂ ਬਾਅਦ ਕੁਝ ਲੋਕ ਇੱਥੇ ਘਰੇ ਚੱਲ ਗਏ ਸੀ। ਜਿੱਦਾਂ ਹੁਣ ਕਰਾਊਡ ਵੱਧ ਰਹੀ ਹੈ ਤਾਂ ਜਿੱਥੋਂ ਲੋਕਲ ਪ੍ਰਸ਼ਾਸਨ ਨੇ, ਲੋਕਲ ਲੋਕ ਨੇ ਜਿਹੜੇ ਉਹਨਾਂ ਵੱਲੋਂ ਚਾਹ ਪਾਣੀ ਦਾ ਜੋ ਲੰਗਰ ਹੈ ਦੁਬਾਰਾ ਫਿਰ ਸਟਾਰਟ ਕਰ ਦਿੱਤਾ ਗਿਆ ਹੈ ਤੇ ਬਹੁਤ ਹੀ ਵਧੀਆ ਅਪਰੀਸ਼ੀਏਟ ਕਰਨ ਵਾਲੇ ਕੰਮ ਆਈ, ਬਹੁਤ ਵਧੀਆ। ਲਾਈਵ ਅਪਡੇਟ ਦੇ ਰਹੇ ਹਾਂ ਤੁਹਾਨੂੰ ਫਤਿਹਵੀਰ ਦੀ ਕਹਾਣੀ, ਤਸਵੀਰਾਂ ਦੀ ਜ਼ੁਬਾਨੀ ਤੁਸੀਂ ਲਾਈਵ ਅਪਡੇਟ ਸਾਡੇ ਨਾਲ ਜੁੜੇ ਹੋਏ ਦੇਖ ਰਹੇ ਹੋ ਤੁਸੀਂ ਸਰ। ਕਿੱਦਾਂ ਜੋ ਇਹ ਆਪਰੇਸ਼ਨ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇੱਥੇ ਜੋ ਲੋਕਲ ਆਰਗੇਨਾਈਜੇਸ਼ਨਸ ਨੇ, ਲੋਕਲ ਸਿੱਖ ਸੰਗਤਾਂ, ਉਹਨਾਂ ਵੱਲੋਂ ਵੀ ਆਏ ਹੋਏ ਜੋ ਟੀਮਾਂ ਨੇ, ਆਏ ਹੋਏ ਬਾਹਰੋਂ ਵਲੰਟੀਅਰਸ ਨੇ, ਉਹਨਾਂ ਲਈ ਬਹੁਤ ਹੀ ਜ਼ਿਆਦਾ ਤਹਿ ਦਿਲੋਂ ਬਹੁਤ ਹੀ ਜ਼ਿਆਦਾ ਮਿਹਨਤ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ। ਲੋਕਲ ਜੋ ਪ੍ਰਸ਼ਾਸਨ ਹੈ, ਲੋਕਲ ਪਿੰਡ ਦੇ ਲੋਕ ਨੇ
ਤੇ ਉਹਨਾਂ ਵੱਲੋਂ ਵੀ ਜੋ ਚੀਜ਼ਾਂ ਦੀ ਲੋੜ ਇੱਥੇ ਦਰਕਾਰ ਸੀ ਉਹ ਇੱਥੇ ਮੁਹੱਈਆ ਕਰਾਈਆਂ ਗਈਆਂ ਨੇ। ਬਾਹਰੋਂ ਆਈਆਂ ਜੋ ਟੀਮਾਂ ਸੀਆਂ, ਜੋ ਗ੍ਰੀਨਸ ਦੀ ਟੀਮ ਸੀ, ਚਾਹੇ ਉਹ NDRF ਦੀ ਟੀਮ ਸੀ, ਚਾਹੇ ਡਾਕਟਰਾਂ ਦੀ ਟੀਮ ਹੈਗੀ, ਪੁਲਿਸ ਪ੍ਰਸ਼ਾਸਨ ਹੈ, ਜੋ ਵੀ ਲਗਾਤਾਰ ਉਹਨਾਂ ਦਾ ਜੋ ਜਿਹੜਾ ਹੈਗਾ 3-4 ਦਿਨਾਂ ਤੋਂ ਜੋ ਲਗਾਤਾਰ ਇੰਤਜ਼ਾਮ ਆ ਉਹ ਕੀਤਾ ਗਿਆ ਹੈ। ਕਿਸੇ ਕਿਸਮ ਦੀ ਕੋਈ ਇੱਥੇ ਕਮੀ ਸਾਨੂੰ ਮਹਿਸੂਸ ਨਹੀਂ ਹੋਈ। ਦੋਸਤੋ ਦੁਬਾਰਾ ਤੁਹਾਨੂੰ ਦਿਖਾ ਰਿਹਾ ਕਿ ਇੱਕ ਤਸਵੀਰਾਂ ਦੀ ਜ਼ੁਬਾਨੀ ਤੁਸੀਂ ਦੇਖ ਸਕਦੇ ਹੋਗੇ ਕਿ ਕਿਸ ਤਰ੍ਹਾਂ ਜੋ ਇਹ ਆਪਰੇਸ਼ਨ ਹੈ ਆਪਣੇ ਅੰਜਾਮ ਵੱਲ ਵੱਧ ਰਿਹਾ ਹੈ। ਦੋਸਤੋ ਤੁਸੀਂ ਦੇਖ ਰਹੇ ਹੋ NDRF ਟੀਮ ਦਾ ਜੋ ਮੈਂਬਰ ਹੈ ਉਹ ਥੱਲੇ ਦੇਖ ਰਹੇ ਹਨ। ਜੋ ਮੈਨ ਹੋਲ ਹੈ ਜਿੱਥੋਂ ਦੀ ਐਂਟਰਨ ਕੀਤੀ ਗਈ ਹੈ, ਜਿੱਥੋਂ ਦੀ ਜਿਹੜੀ ਸੀਮੈਂਟਡ ਪਾਈਪਾਂ ਨੇ ਉੱਪਰ ਪਾਈਆਂ ਗਈਆਂ, ਉਸ ਤੋਂ ਬਾਅਦ ਉਸ ਦੇ ਵਿੱਚ ਇੱਕ ਉਦੋਂ ਘੱਟ ਰੇਡੀਅਸ ਵਾਲਾ ਇੱਕ ਲੋਹੇ ਦੀ ਜੋ ਚਾਦਰਾਂ ਦੀ ਪਾਈਪ ਬਣਾਈ ਗਈ ਸੀ, ਜਿਸ ਦੀ ਪਹਿਲਾਂ ਵਿੰਡੋ ਕੱਢੀ ਗਈ ਸੀ ਤੇ ਜਦੋਂ ਉਸ ਵਿੰਡੋ ਨੂੰ ਅਸੈਂਬਲ ਕੀਤਾ ਗਿਆ ਸੀ, ਅੰਦਰ ਪਾਇਆ ਗਿਆ ਸੀ, ਉਸ ਟਾਈਮ ਤੇ ਸ਼ਾਇਦ ਉਹ ਗਲਤੀ ਦੇ ਨਾਲ ਜਿਹੜੀ ਵਿੰਡੋ ਸੀ ਉਹ ਗਲਤ ਪਾਸੇ ਚਲੀ ਗਈ ਸੀ, ਇਸ ਕਰਕੇ ਥੋੜਾ ਜਿਹਾ ਆਪਰੇਸ਼ਨ ਲੇਟ ਹੋ ਗਿਆ ਸੀਗਾ। ਬਟ ਹੁਣ ਜਿਹੜਾ ਇਹ ਆਪਰੇਸ਼ਨ ਹੈ ਇਹ ਲਗਾਤਾਰ ਆਪਣੀ ਕਾਮਯਾਬੀ ਵੱਲ ਵੱਧ ਰਿਹਾ ਹੈ, ਕਿਉਂਕਿ ਸਾਡਾ ਫਸਟ ਪ੍ਰਾਇੋਰਟੀ ਹੈ ਬੱਚੇ ਨੂੰ ਬਾਹਰ ਕੱਢਣਾ, ਤੇ ਸੈਕੰਡ ਜਿਹੜੀ ਪ੍ਰਾਇੋਰਟੀ ਹੈ ਉਹ ਹੋ ਜੂਗੀ ਉਸ ਤੋਂ ਬਾਅਦ ਬੱਚੇ ਨੂੰ ਜਿਹੜਾ ਡਾਕਟਰਾਂ ਤੱਕ ਪਹੁੰਚਾਉਣਾ, ਤੇ ਫਿਰ ਜਿਹੜੇ ਡਾਕਟਰ ਨੇ ਉਹ ਫਰਦਰ ਜਿਹੜੀ ਆਪਣੀ ਜਿਹੜੇ ਟ੍ਰੀਟਮੈਂਟਸ ਨੇ ਉਹਨਾਂ ਨੂੰ ਕੰਟੀਨਿਊਸ ਕਰਨਗੇ। ਮੈਂ ਆਪਣੇ ਸਹਿਯੋਗੀ ਤੋਂ ਪੁੱਛਣਾ ਚਾਹੁੰਦਾ ਕਿ ਕੱਲ ਜਿਸ ਤਰ੍ਹਾਂ ਕਾਫੀ ਜ਼ਿਆਦਾ ਗਰਮੀ ਸੀ, ਬਹੁਤ ਹੀ ਜ਼ਿਆਦਾ ਹਿਊਮਿਡਿਟੀ ਵੀ ਸੀ, ਗਰਮੀ ਵੀ ਸੀ, ਤੇ ਜੋ ਇਹ ਲੋਕ ਕੰਮ ਕਰਦੇ ਨੇ, ਤਾਂ ਮੈਂ ਦੇਖਿਆ ਸਰ ਕਿ ਕੱਲ ਇਹਨਾਂ ਲੋਕਾਂ ਨੇ ਕੁਝ ਲੋਕ ਮਤਲਬ ਬਹੁਤ ਗਰਮੀ ਸੀ ਕੱਲ, ਅੱਜ ਵੀ ਉਹੀ ਹਾਲਾਂਕਿ ਦਿਨ ਚੜ ਰਿਹਾ ਹੈ, ਵੱਧ ਰਿਹਾ ਹੈ, 9 ਵੱਜ ਚੁੱਕੇ ਨੇ, ਸੂਰਜ ਹੁਣੇ ਇੰਨੀ ਗਰਮੀ ਆਸਮਾਨ ਤੋਂ ਬਰਸ ਰਹੀ ਹੈ ਤੇ ਫਿਰ ਵੀ ਇਹ ਲੋਕ ਲੱਗੇ ਹੋਏ ਹੈ, ਡਟੇ ਹੋਏ ਹੈ। ਮੈਂ ਤੁਹਾਨੂੰ ਅੱਗੇ ਵੀ ਇਹ ਗੱਲ ਕਹੀ ਸੀ ਕਿ ਇੱਕ ਲਕਸ਼ ਨਾ ਨਿਰਧਾਰਿਤ ਕਰ ਲਿਆ। ਉਹ ਲਕਸ਼ ਕੀ ਹੈ? ਲਕਸ਼ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੂੰਗਾ, ਉਹ ਜਿਹੜਾ ਲਕਸ਼ ਹੈ ਉਹ ਲਕਸ਼ ਫਤਿਹ ਹੈ। ਇਹਨਾਂ ਦੇ ਇੱਕ ਕਨਸੈਂਟਰੇਟ, ਇਹਨਾਂ ਨੂੰ ਧੁੱਪ ਛਾਂ ਖਾਣ ਪੀਣ ਦੀ NDRF ਦੀ ਟੀਮ ਨੂੰ ਲੈ ਕੇ ਪ੍ਰਸ਼ਾਸਨ ਲੈ ਲਓ, ਸਭ ਦੇ ਇੱਕ ਲਕਸ਼ ਜਦੋਂ ਬੰਦਾ ਨਿਰਧਾਰਿਤ ਕਰ ਲੈਂਦਾ ਨਾ ਤਾਂ ਜਿੱਤ ਹਮੇਸ਼ਾ ਉਹਦੇ ਕਦਮਾਂ 'ਚ ਹੁੰਦੀ ਹੈ। ਤਾਂ ਉਹ ਜਿੱਤ ਫਤਿਹਵੀਰ ਬਹੁਤ ਜਲਦੀ ਹਾਸਿਲ ਕਰੇਗਾ। ਕਰੋੜੋਂ ਲੋਕਾਂ ਦੀ ਦੁਆਵਾਂ ਹੈ, ਵਿਦੇਸ਼ਾਂ ਤੋਂ ਕਮੈਂਟਸ ਆ ਰਹੇ ਹੈ, ਲਗਾਤਾਰ ਲੋਕ ਜਿਹੜੇ ਸਾਨੂੰ ਦੇਖ ਰਹੇ ਹੈ ਇਹੀ ਦੁਆ ਕਰ ਰਹੇ ਹੈ ਕਿ ਜਲਦ ਤੋਂ ਜਲਦ ਫਤਿਹਵੀਰ ਦਾ ਜਿਹੜਾ ਜਨਮ ਦਿਨ ਹੈ ਉਹਦੀ ਵਿਸ਼ਿਜ਼ ਲਗਾਤਾਰ ਕੰਟੀਨਿਊਸਲੀ ਆ ਰਹੀਆਂ ਹੈ। ਦੋਸਤੋ ਜਿੱਦਾਂ ਤੁਸੀਂ ਦੇਖ ਰਹੇ ਹੋ ਕੈਮਰੇ ਦੀ ਜ਼ੁਬਾਨੀ ਜੋ ਆਪਰੇਸ਼ਨ ਹੈ ਲਗਾਤਾਰ ਚੱਲ ਰਿਹਾ ਹੈ। ਤੁਸੀਂ ਦੇਖ ਰਹੇ ਹੋ ਜੋ NDRF ਟੀਮ ਦੇ ਜੋ ਮੁਲਾਜ਼ਮ ਨੇ ਉਹ ਲਗਾਤਾਰ ਇਸ ਤੇ ਪੈਨੀ ਨਜ਼ਰ ਬਣਾਏ ਹੋਏ ਆ। ਇਹ ਕੰਮ ਕੀਤਾ ਜਾ ਰਿਹਾ ਹੈ। ਦੂਸਰਾ ਦੱਸ ਦਈਏ ਦੋਸਤੋ ਕਿ ਜਿੱਦਾਂ ਹੀ ਇਹ ਆਪਰੇਸ਼ਨ ਆ, ਜਿੱਦਾਂ ਹੀ ਇਹ ਆਪਣੇ ਆਖਰੀ ਅੰਜਾਮ ਤੱਕ ਪਹੁੰਚਦਾ ਹੈ, ਬੱਚਾ ਬਾਹਰ ਆਉਂਦਾ ਹੈ, ਤੇ ਜਿੱਦਾਂ ਮੇਰੇ ਸਹਿਯੋਗੀ ਨੇ ਦੱਸਿਆ ਕਿ ਐਂਬੂਲੈਂਸ ਵੀ ਰੈਡੀ ਹੈ। ਐਂਬੂਲੈਂਸ ਤੋਂ ਬਾਅਦ ਐਂਬੂਲੈਂਸ ਨੂੰ ਹਸਪੀਟਲ ਪਹੁੰਚਾਉਣ ਤੱਕ ਜਿਹੜਾ ਪ੍ਰਸ਼ਾਸਨ ਹੈ ਉਹਨੇ ਆਪਣੀ ਪੂਰਾ ਇੰਤਜ਼ਾਮ ਕੀਤਾ ਹੈ। ਜਗ੍ਹਾ ਜਗ੍ਹਾ ਤੇ ਦੱਸਿਆ ਜਾ ਰਿਹਾ ਕੁਝ ਕਿਲੋਮੀਟਰਾਂ ਦੇ ਉੱਤੇ ਆਪਣੀ ਜਿਪਸੀ ਵਗੈਰਾ ਲਗਾ ਰੱਖੀਆਂ ਨੇ, ਤੇ ਉਹਨਾਂ ਜਿਹੜੀਆਂ ਜੋ ਜਿਪਸੀਸ ਨੇ ਪ੍ਰਸ਼ਾਸਨ ਦੀਆਂ ਉਹ ਐਂਬੂਲੈਂਸ ਨੂੰ ਸਕਾਟ ਕਰਕੇ ਲੈ ਕੇ ਜਾਣਗੀਆਂ, ਤੇ ਟ੍ਰੈਫਿਕ ਨੂੰ ਅੱਗੇ ਜਿਹੜੀ ਟ੍ਰੈਫਿਕ ਪੁਲਿਸ ਹੈ ਉਹ ਕਲੀਅਰ ਕਰਦੀ ਜਾਏਗੀ, ਤੇ ਪਿੱਛੇ ਜਿਹੜੀ ਐਂਬੂਲੈਂਸ ਹੈ ਹਸਪੀਟਲ ਤੱਕ ਜਾਏਗੀ। ਬਹੁਤ ਹੀ ਵਧੀਆ ਇੰਤਜ਼ਾਮ, ਬਹੁਤ ਹੀ ਵਧੀਆ ਐਫਰਟਸ ਨੇ, ਬਹੁਤ ਹੀ ਵਧੀਆ ਜਿਹੜਾ ਸਹਿਯੋਗ ਮਿਲ ਰਿਹਾ ਹੈ ਦੋਸਤੋ। ਬਟ ਹੁਣ ਤਾਂ ਅਸੀਂ ਸਿਰਫ ਇੰਤਜ਼ਾਰ ਹੀ ਕਰ ਰਹੇ ਹਾਂਗੇ, ਕਿਉਂਕਿ ਇੰਤਜ਼ਾਰ ਹੀ ਫਿਲਹਾਲ ਅਸੀਂ ਕਰ ਸਕਦੇ ਹਾਂਗੇ, ਕਿਉਂਕਿ ਤੁਹਾਨੂੰ ਜੋ ਲੇਟੈਸਟ ਅਪਡੇਟ ਹੈ ਉਹ ਤਾਂ ਫਿਲਹਾਲ ਨਹੀਂ ਮਿਲ ਰਹੀ। ਬਟ ਜਿਸ ਹਿਸਾਬ ਨਾਲ ਅਸੀਂ ਦੇਖ ਰਹੇ ਹਾਂ ਕਿ ਆਪਰੇਸ਼ਨ ਥੋੜਾ ਜਿਹਾ ਡਿਲੇ ਤਾਂ ਜ਼ਰੂਰ ਹੋਇਆ ਹੈ, ਪਰ ਇਹ ਆਪਰੇਸ਼ਨ ਜ਼ਰੂਰ ਕਾਮਯਾਬ ਹੋਏਗਾ। ਉਮੀਦਾਂ ਨੇ ਜਿਹੜੀਆਂ ਅਰਦਾਸਾਂ ਨੇ ਉਹ ਲਗਾਤਾਰ ਜਾਰੀ ਨੇ। ਤੁਸੀਂ ਦੇਖ ਰਹੇ ਹੋ ਦੋਸਤੋ ਫਤਿਹਵੀਰ ਦੀ ਕਹਾਣੀ ਤਸਵੀਰਾਂ ਦੀ ਜ਼ੁਬਾਨੀ।
ਬਾਕੀ ਦੋਸਤੋ ਅਪਡੇਟ ਦੇ ਨਾਲ ਤੁਹਾਡੇ ਨਾਲ ਜੁੜੇ ਹੋਏ ਹਾਂ। ਹੁਣ ਹੀ ਦੱਸਾਂ ਇਨਫੋਰਮੇਸ਼ਨ ਜਿੱਦਾਂ ਹੁਣ ਤੁਹਾਨੂੰ ਦੱਸ ਰਹੇ ਹਾਂ, ਅਪਡੇਟ ਕਰ ਰਹੇ ਹਾਂ। ਦੱਸਿਆ ਜਾ ਰਿਹਾ ਕਿ ਜੋ ਬੱਚਾ ਫਿਲਟਰ ਦੇ ਵਿੱਚ ਫਸਿਆ ਗਿਆ, ਹਾਂਜੀ, ਜੋ ਉੱਪਰੋਂ ਜੋ ਮੋਟਰ ਦਾ ਫਿਲਟਰ ਹੈ ਉਹ ਫਿਲਟਰ ਦੇ ਵਿੱਚ ਨੀਚੇ ਫਸਿਆ ਹੋਇਆ ਤੇ ਉਸ ਦੇ ਉੱਪਰ ਉਹ ਬੋਰੀ ਹੈ, ਬੋਰੀ ਦੇ ਨਾਲ ਮਿੱਟੀ ਹੈ, ਜਿਸ ਕਰਕੇ ਥੋੜਾ ਰੈਸਕਿਊ ਆਪਰੇਸ਼ਨ ਦੇ ਵਿੱਚ ਜੋ ਉਹਨਾਂ ਨੂੰ ਥੋੜੀ ਸੀ ਕਮੀ ਆ ਰਹੀ ਹੈਗੀ। ਦੋਸਤੋ ਹੁਣ ਤੁਹਾਨੂੰ ਮੈਂ ਜਿੱਦਾਂ ਦੋਸਤੋ ਅਪਡੇਟ ਤੁਹਾਨੂੰ ਦੱਸ ਰਹੇ ਹਾਂ ਕਿ ਫਿਲਟਰ ਵਾਲੀ ਗੱਲ ਦੱਸ ਰਹੇ ਹਾਂ ਕਿ ਫਿਲਟਰ ਹੈ ਜੋ ਤੁਹਾਨੂੰ ਤਸਵੀਰਾਂ ਦੀ ਜ਼ਬਾਨੀ ਤੁਸੀਂ ਦੇਖ ਸਕਦੇ ਹੋ ਦੋਸਤੋ। ਅਸੀਂ ਤੁਹਾਨੂੰ ਦਿਖਾ ਰਹੇ ਹਾਂਗੇ ਕਿ ਜੋ ਸਾਨੂੰ ਅਪਡੇਟਸ ਮਿਲੀ ਸੀ ਜਿਸ ਦੇ ਵਿੱਚ ਬੱਚੇ ਦਾ ਜੋ ਕੈਮਰੇ ਰਾਹੀਂ ਫੋਟੋ ਆ ਗਈ, ਮਿਨੀ ਕੈਮਰੇ ਰਾਹੀਂ, ਨਾਈਟ ਵਿਜ਼ਨ ਕੈਮਰੇ ਰਾਹੀਂ ਉਹ ਫੋਟੋ ਕੀਤੀ ਹੈ। ਤੁਸੀਂ ਦੇਖ ਸਕਦੇ ਹੋ ਫਿਲਟਰ ਇਸ ਲਈ ਕਰ ਰਹੇ ਹਾਂ ਦੋਸਤੋ, ਜਿਹੜਾ ਥੱਲੇ ਤੁਸੀਂ ਪਾਈਪ ਦੇਖ ਰਹੇ ਹੋ ਬੱਚੇ ਦੇ ਸਾਈਡ ਤੇ ਜਿਹਦੇ ਵਿੱਚ ਛੇਦ ਕੀਤੇ ਹੋਏ ਨੇ ਉਸ ਨੂੰ ਫਿਲਟਰ ਕਿਹਾ ਜਾਂਦਾ ਹੈ। ਉਸ ਫਿਲਟਰ ਦੇ ਵਿੱਚ ਉਹ ਬੱਚਾ ਉਮੀਦ ਕਰ ਰਹੇ ਹਾਂ ਕਿ ਜਲਦੀ ਤੋਂ ਜਲਦੀ ਅਸੀਂ ਇਸ ਬੱਚੇ ਨੂੰ ਬਾਹਰ ਕੱਢਾਂਗੇ, ਪਰ ਫਿਲਹਾਲ ਜੋ ਫਿਲਟਰ ਦੇ ਵਿੱਚ ਅਟਕਿਆ ਹੋਇਆ ਹੈ ਮਿੱਟੀ ਦੇ ਕਾਰਨ ਜਿਹੜੀਆਂ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਉਂਕਿ ਦੋਸਤੋ ਤੁਸੀਂ ਦੇਖ ਰਹੇ ਹੋ ਜੋ ਫਿਲਟਰ ਦੇ ਸਾਈਡ ਦੇ ਤੋਂ ਛੇਦ ਆ, ਉਸ ਛੇਦ ਤੋਂ ਤੁਸੀਂ ਉਸ ਜੋ ਪਾਈਪ ਹੈ ਉਹਦੀ ਥਿਕਨੈਸ ਦਾ ਅੰਦਾਜ਼ਾ ਲਗਾ ਸਕਦੇ ਹੋ। ਜਦੋਂ ਥੱਲੇੋਂ ਜਾ ਕੇ ਉਸ ਪਾਈਪ ਨੂੰ ਕੱਟਣਾ ਪਏਗਾ, ਤੋੜਨਾ ਪਏਗਾ ਤੇ ਜਿਹੜੀ ਐਨਡੀਆਰਐਫ ਦੀ ਟੀਮ ਆ ਉਹ ਇਸ ਚੀਜ਼ ਦਾ ਵੀ ਧਿਆਨ ਰੱਖੇਗੀ ਕਿ ਵਾਈਬ੍ਰੇਸ਼ਨ ਨਾ ਹੋਵੇ, ਤਾਂ ਜੋ ਇਦਾਂ ਨਾ ਹੋਵੇ ਕਿ ਉਹ ਬੱਚਾ ਖਿਸਕ ਕੇ ਨੀਚੇ ਚਲਿਆ ਜਾਵੇ ਜਾਂ ਫਿਰ ਬੱਚੇ ਦੇ ਸਰੀਰ ਦੇ ਉੱਤੇ ਕੁਝ ਵੀ ਖਰੋਚ ਆ ਜਾਏ। ਤਾਂ ਇਹ ਚੀਜ਼ਾਂ ਸਾਰੀਆਂ ਨੂੰ ਧਿਆਨ 'ਚ ਰੱਖ ਕੇ ਇਸ ਆਪਰੇਸ਼ਨ ਨੂੰ ਜਿਹੜਾ ਹੈਗਾ ਅੱਗੇ ਅੰਜਾਮ ਤੱਕ ਪਹੁੰਚਾਇਆ ਜਾਏਗਾ। ਜਿਹੜਾ ਤੁਸੀਂ ਹੁਣ ਦੋਸਤੋ ਦੇਖ ਰਹੇ ਸੀਗੇ ਇਹ ਫਤਿਹਵੀਰ ਦੀ ਤਸਵੀਰ ਦੇਖ ਰਹੇ ਸੀ। ਹੁਣ ਤੁਹਾਡੇ ਨਾਲ ਫਿਰ ਅਸੀਂ ਲਾਈਵ ਜਿਹੜਾ ਅਸੀਂ ਜੁੜ ਚੁੱਕੇ ਹਾਂਗੇ। ਤੁਸੀਂ ਦੇਖ ਰਹੇ ਹੋ ਮੈਨਹੋਲ ਦੇ ਉੱਤੋਂ ਜਿਹੜੀਆਂ ਐਨਡੀਆਰਐਫ ਦੀਆਂ ਟੀਮਾਂ ਨੇ ਤੇ ਨਾਲ ਗ੍ਰੀਨੈਸ ਵੈਲਫੇਅਰ ਫੋਰਸ ਹੈ ਤੇ ਹੋਰ ਜਿਹੜੇ ਸੰਸਥਾਵਾਂ ਨੇ ਉਹ ਲਗਾਤਾਰ ਜਿਹੜਾ ਹੈ ਆਪਣੇ ਸੰਘਰਸ਼ ਕਰ ਰਹੇ ਨੇ, ਮਿਹਨਤ ਕਰ ਰਹੇ ਨੇ ਤੇ ਬਾਕੀ ਹਰ ਇੱਕ ਪਰਸਨ ਜੋ ਇੱਥੇ ਪਹੁੰਚਿਆ ਹੋਇਆ ਹੈ ਆਪਣੇ ਵੱਲੋਂ ਜਿੰਨੇ ਵੀ ਐਫਰਟ ਉਹਨਾਂ ਤੋਂ ਕੀਤੇ ਜਾ ਰਹੇ ਜਿਸ ਤੋਂ ਜੋ ਬਣ ਪਾ ਰਿਹਾ ਹੈ ਉਹ ਕਰ ਰਿਹਾ ਹੈ। ਜੋ ਇੱਥੇ ਜੋ ਸੰਗਤਾਂ ਨੇ ਉਹ ਲੰਗਰ ਦਾ ਪ੍ਰਬੰਧ ਕਰ ਰਹੀਆਂ ਨੇ, ਕੁਝ ਲੋਕ ਨੇ ਜਿਹੜੇ ਪਾਣੀ ਪਿਲਾ ਰਹੇ ਨੇ, ਖਾਣਾ ਖਿਲਾ ਰਹੇ ਨੇ, ਜੋ ਟੈਕਨੀਸ਼ੀਅਨਸ ਨੇ ਉਹ ਆਪਣੀ ਰਾਏ ਦੇ ਰਹੇ ਨੇ, ਜੋ ਐਕਸਪਰਟ ਨੇ ਆਪਣੀ ਰਾਏ ਦੇ ਰਹੇ ਨੇ, ਪ੍ਰਸ਼ਾਸਨ ਹੈ ਜਿਹੜਾ ਆਪਣਾ ਕੰਮ ਕਰ ਰਿਹਾ ਹੈ, ਜਿਹੜਾ ਇੱਥੋਂ ਦੀ ਵਿਵਸਥਾ ਸ਼ਲਾਘਾ ਹੀ ਕਰਾਂਗੇ ਦੋਸਤੋ, ਕਿਉਂਕਿ ਇੰਨਾ ਵਧੀਆ ਪਰਫਾਰਮੈਂਸ ਦਿਖਾਈ ਹੈ ਉਹਨਾਂ ਨੇ। ਕਿਸੇ ਕਿਸਮ ਦੀ ਕੋਈ ਜਿਹੜਾ ਆਪਰੇਸ਼ਨ ਦੇ ਵਿੱਚ ਨੂੰ ਇੱਦਾਂ ਦੀ ਪ੍ਰੋਬਲਮ ਨਹੀਂ ਆਉਣ ਦਿੱਤੀ ਗਈ, ਕਿਉਂਕਿ ਉਹਨਾਂ ਨੇ ਆਪਦੇ ਵੱਲੋਂ ਇਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਕਿ ਜਿਹੜੀ ਕਰਾਊਡ ਨੂੰ ਜਿਹੜਾ ਹੈਗਾ ਉਸ ਆਪਰੇਸ਼ਨ ਤੋਂ ਦੂਰ ਰੱਖਿਆ ਗਿਆ। ਜਿਨ੍ਹਾਂ ਲੋਕਾਂ ਦੀ ਲੋੜ ਨਹੀਂ ਸੀ ਉਹਨਾਂ ਨੂੰ ਇਸ ਆਪਰੇਸ਼ਨ ਤੋਂ ਦੂਰ ਰੱਖਿਆ ਗਿਆ, ਜੋ ਕਿ ਸਿਰਫ ਇੱਥੇ ਦੇਖਣ ਲਈ ਆਏ ਸੀਗੇ। ਤਾਂ ਪ੍ਰਸ਼ਾਸਨ ਦਾ ਅਸੀਂ ਬਹੁਤ ਬਹੁਤ ਧੰਨਵਾਦ ਵੀ ਕਰਦੇ ਹਾਂਗੇ ਕਿ ਜੇ ਅਪਰੀਸ਼ੀਏਟ ਵੀ ਕਰਦੇ ਉਹਨਾਂ ਦੇ ਕੰਮ ਨੂੰ, ਜਿਹੜਾ ਇੰਨਾ ਵਧੀਆ ਜਿਹੜੀ ਕਾਨੂੰਨ ਦੀ ਵਿਵਸਥਾ ਬਣਾ ਕੇ ਰੱਖੀ ਹੋਈ ਹੈ। ਤੁਸੀਂ ਦੇਖ ਰਹੇ ਹੋ ਦੋਸਤੋ ਲਾਈਵ ਅਪਡੇਟ ਦੇਖ ਰਹੇ ਹੋ ਤੁਸੀਂ। ਜੋ ਸਾਡੀ ਪੈਣੀ ਨਜ਼ਰ ਆ ਗਈ ਉਹ ਬੋਰਵੈਲ ਦੇ ਜੋ ਮੈਨਹੋਲ ਹੈ, ਜੋ ਮੂੰਹ ਆ ਉਹਦੇ ਉੱਤੇ ਟਿਕੀ ਹੋਈ ਹੈ। ਤੁਸੀਂ ਦੇਖ ਹੀ ਰਹੇ ਹੋ ਦੋਸਤੋ, ਹਰ ਇੱਕ ਜਿਹੜੀ ਸੰਸਥਾ ਹੈ ਉਹ ਆਪਣੇ ਆਪ ਦੇ ਵਿੱਚ ਮਿਹਨਤ ਕਰ ਰਹੀ ਹੈਗੀ। ਅਸੀਂ ਤੁਹਾਡੇ ਨਾਲ ਦੋਸਤੋ ਲਾਈਵ ਜੁੜੇ ਹੋਏ ਹਾਂ ਗਰਾਊਂਡ ਜ਼ੀਰੋ ਤੋਂ। ਆਪਰੇਸ਼ਨ ਫਤਿਹਵੀਰ ਦੀ ਕਹਾਣੀ, ਤਸਵੀਰਾਂ ਦੀ ਜ਼ੁਬਾਨੀ। ਦੋਸਤੋ ਹਰ ਇੱਕ ਵਰਗ ਦਾ ਲੋਕ ਹੈ, ਜੋ ਹਰ ਇੱਕ ਧਰਮ ਦਾ, ਜਾਤ ਦਾ, ਮਜ਼ਹਬ ਦਾ ਤੇ ਹਰ ਇੱਕ ਜੋ ਇੱਥੇ ਆਰਗੇਨਾਈਜੇਸ਼ਨ ਦੇ ਲੋਕ ਨੇ ਜਿਹੜੇ ਉਹ ਆਪਣੇ ਲੈਵਲ ਲੋਕਲ ਪਿੰਡ ਦੇ ਲੋਕ ਸ਼ਾਮਲ ਨੇ। ਸਰਸੇ ਦੀ ਜੋ ਗ੍ਰੀਨੈਸ ਵੈਲਫੇਅਰ ਫੋਰਸ ਆ ਗਈ, ਡੇਰੇ ਸੱਚੇ ਸੌਦੇ ਦੀ, ਉਹ ਸ਼ਾਮਿਲ ਹੈ ਤੇ ਜੋ ਇੱਥੇ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਹੈ ਉਹ ਸ਼ਾਮਿਲ ਹੈ। ਇਹ ਸਾਰੇ ਰਲ ਮਿਲ ਕੇ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਬਹੁਤ ਹੀ ਵਧੀਆ ਜੋ ਇਸ ਆਪਰੇਸ਼ਨ ਨੂੰ ਅੰਜਾਮ ਦੇ ਰਹੇ ਨੇ। ਇਹ ਆਪਰੇਸ਼ਨ ਥੋੜਾ ਲੇਟ ਤਾਂ ਹੋ ਗਿਆ ਕਿਉਂਕਿ ਡਿਫਿਕਲਟ ਆਪਰੇਸ਼ਨ ਸੀ ਦੋਸਤੋ। ਜੋ ਬੱਚਾ ਸੀ ਕਹਿ ਸਕਦੇ ਹਾਂ ਕਿ 125 ਫੁੱਟ ਜਿਹੜਾ ਗਹਿਰਾ ਨੀਚੇ ਬੋਰਵੈਲ ਸੀ ਉਹਦੇ ਵਿੱਚ ਫਸਿਆ ਹੋਇਆ ਹੈ ਤੇ ਨੀਚੇ ਫਿਲਟਰ ਹੈ, ਜੋ ਫਿਲਟਰ ਦੇ ਵਿੱਚ ਤੁਹਾਨੂੰ ਜਿੱਦਾਂ ਹੁਣ ਤਸਵੀਰਾਂ ਦਿਖਾਈਆਂ ਸੀ ਕਿ ਫਿਲਟਰ ਦੇ ਵਿੱਚ ਬੱਚਾ ਫਸਿਆ ਹੋਇਆ ਹੈ ਤੇ ਕਾਫੀ ਜਿਹੜਾ ਜੋ ਲਾਸਟ ਮੂਵਮੈਂਟ ਹੁੰਦੀ ਹੈ ਦੋਸਤੋ, ਜਿਹੜਾ ਪਹਿਲਾਂ ਪੱਟਣ ਵਾਲੀ
ਪ੍ਰਕਿਰਿਆ ਸੀ ਉਹਨੂੰ ਤਾਂ ਅਸੀਂ ਤਾਂ ਤੇਜ਼ੀ ਨਾਲ ਕਰ ਸਕਦੇ ਸੀ, ਪਰ ਜਿਹੜੇ ਇਹ ਲਾਸਟ ਮੂਮੈਂਟ ਆ ਜਿੱਥੋਂ ਬੱਚੇ ਨੂੰ ਪਾਈਪ ਕੱਟ ਕੇ ਕੱਢਣਾ ਹੈ ਉਹ ਥੋੜਾ ਸੈਂਸਿਟਿਵ ਤਰੀਕੇ ਨਾਲ ਹੋਏਗਾ, ਕਿਉਂਕਿ ਜਿਹੜੀ ਐਨਡੀਆਰਐਫ ਦੀ ਟੀਮ ਤੇ ਜਿਹੜੇ ਹੋਰ ਟੈਕਨੀਸ਼ੀਅਨਸ ਨੇ ਜਾਂ ਫਿਰ ਐਕਸਪਰਟ ਨੇ ਉਹਨਾਂ ਦਾ ਕਹਿਣਾ ਕਿ ਇਦਾਂ ਦਾ ਕੁਝ ਨਹੀਂ ਹੋਣਾ ਚਾਹੀਦਾ ਕਿ ਜੋ ਵਾਈਬ੍ਰੇਸ਼ਨ ਉੱਥੇ ਕ੍ਰੀਏਟ ਹੋਵੇ ਤੇ ਜਿਹੜਾ ਬੱਚਾ ਉਹ ਉੱਥੋਂ ਖਿਸਕ ਕੇ ਨੀਚੇ ਜਾਵੇ ਜਾਂ ਫਿਰ ਬੱਚੇ ਦੇ ਉੱਪਰ ਕਿਸੇ ਕਿਸਮ ਦੇ ਸਰੀਰ ਦੇ ਉੱਪਰ ਕੁਝ ਖਰੋਚ ਵਗੈਰਾ ਆਵੇ। ਇਸ ਚੀਜ਼ ਦਾ ਖਾਸ ਧਿਆਨ ਰੱਖ ਕੇ ਜਿਹੜੇ ਆਪਰੇਸ਼ਨ ਨੂੰ ਆ ਉਹ ਅੰਜਾਮ ਦਿੱਤਾ ਜਾ ਰਿਹਾ। ਤੁਸੀਂ ਦੇਖ ਰਹੇ ਹੋ ਦੋਸਤੋ ਜਿਹੜਾ ਮੈਨ ਹੋਲ ਆ ਉਹਦੇ ਉੱਤੇ ਜੋ ਐਨਡੀਆਰਐਫ ਦੀ ਟੀਮ ਹੈ ਉਹ ਲਗਾਤਾਰ ਥੱਲੇ ਨਜ਼ਰਾਂ ਮਾਰ ਰਹੇ ਨੇ, ਦੇਖ ਰਹੇ ਨੇ, ਤੇ ਜਿਹੜੇ ਇਹਨਾਂ ਦੇ ਉਹ ਐਕਸਪਰਟ ਨੇ ਉਹ ਵੀ ਉੱਥੇ ਨਾਲ ਦੀ ਨਾਲ ਸਟੈਂਡ ਬਾਏ ਨੇ। ਤੋਂ ਗਰਾਊਂਡ ਜ਼ੀਰੋ ਤੋਂ ਪਿੰਡ ਭਗਵਾਨਪੁਰਾ ਦੇ ਮਾਸੂਮ ਬੱਚੇ ਫਤਿਹਵੀਰ ਦੇ ਲਈ ਜੋ ਰੈਸਕਿਊ ਆਪਰੇਸ਼ਨ ਚਲਾਇਆ ਰਿਹਾ ਹੈ ਉਸ ਦੀ ਜੋ ਪਲ ਪਲ ਦੀ ਅਪਡੇਟ ਹੈ ਤੁਹਾਨੂੰ ਦੇ ਰਹੇ ਹਾਂ ਦੋਸਤੋ। ਜੋ ਪਰਿਵਾਰ ਮੈਂਬਰ ਹੈ ਦੋਸਤੋ, ਪਰਿਵਾਰ ਮੈਂਬਰ ਹੈ ਜਿਹੜੇ ਉਹ ਵੀ ਅਸੀਂ ਉਹਨਾਂ ਦਾ ਜਿਹੜਾ ਜਜ਼ਬਾ ਹੈਗਾ, ਉਹਨਾਂ ਦੀ ਜਿਹੜਾ ਸਬਰ ਆ ਉਸ ਦੀ ਵਾਕਈ ਤਾਰੀਫ ਕਰਦੇ ਹਾਂ ਕਿ ਉਹਨਾਂ ਨੇ ਪਰਿਵਾਰ ਨੇ ਜਿਹੜਾ ਹੈਗਾ ਇੰਨਾ ਸਬਰ ਰੱਖਿਆ ਹੋਇਆ ਪਰਮਾਤਮਾ ਤੇ, ਇੰਨਾ ਉਹਨਾਂ ਨੂੰ ਭਰੋਸਾ ਹੈ ਤੇ ਨਾਲ ਦੀ ਨਾਲ ਉਹ ਇੰਨੇ ਜਿੱਥੇ ਪਹੁੰਚੀ ਹੋਈ ਟੀਮ ਤੇ ਇੱਥੇ ਪਹੁੰਚੇ ਹੋਏ ਆਰਗੇਨਾਈਜੇਸ਼ਨ ਦਾ ਵੀ ਉਹ ਰਿਣੀ ਨੇ, ਕਿਉਂਕਿ ਉਹਨਾਂ ਨਾਲ ਪਰਸੋਂ ਜਿਹੜੇ ਉਹਨਾਂ ਦੇ ਦਾਦਾ ਜੀ ਸੀ ਉਹਨਾਂ ਨਾਲ ਵੀ ਸਾਡੇ ਟੀਮ ਮੈਂਬਰਸ ਦੀ ਗੱਲ ਹੋਈ ਸੀ ਸਾਡੇ ਚੈਨਲ ਦੇ, ਤੇ ਉਹਨਾਂ ਨੇ ਸਾਡੇ ਚੈਨਲ ਨੂੰ ਦੱਸਿਆ ਸੀ ਕਿ ਮੈਂ ਇੱਥੇ ਹਰ ਇੱਕ ਪਹੁੰਚੇ ਹੋਏ, ਚਾਹੇ ਉਹ ਸਿੱਖ ਸੰਗਤਾਂ ਨੇ, ਚਾਹੇ ਉਹ ਡੇਰਾ ਸੱਚਾ ਸੌਦਾ ਦੇ ਗ੍ਰੀਨੈਸ ਵੈਲਫੇਅਰ ਫੋਰਸ ਨੇ, ਤੇ ਸਾਰਿਆਂ ਦਾ ਤਾਂ ਅਸੀਂ ਜਿਵੇਂ ਕਹਿ ਸਕਦੇ ਹਾਂ ਕਿ ਦਿਲੋਂ ਉਹ ਉਹਨਾਂ ਨੇ ਆਖਿਆ ਵੀ ਮੈਂ ਹੱਥ ਜੋੜ ਕੇ ਮੈਂ ਰਿਣੀ ਹਾਂ, ਮੈਂ ਤੁਹਾਡਾ ਜਿਹੜਾ ਇਹ ਕਰਜ਼ਾ ਜ਼ਿੰਦਗੀ ਭਰ ਨਹੀਂ ਮੋੜ ਸਕਦਾ। ਉਹਨਾਂ ਨੇ ਤਾਂ ਦੋਸਤੋ ਆਪਣੀਆਂ ਫੀਲਿੰਗਾਂ ਦੱਸਤੀਆਂ, ਪਰ ਜੇ ਅਸੀਂ ਆਪਣੇ ਤਰਫੋਂ ਗੱਲ ਕਰੀਏ ਤਾਂ ਵਾਕਈ ਦੋਸਤੋ ਵਾਕਈ ਜਿਹੜਾ ਹੈਗਾ ਇਹ ਕਾਬਿਲੇ ਤਾਰੀਫ ਜਿਹੜਾ ਹੈਗਾ। ਭਗਵਾਨਪੁਰੇ ਤੋਂ ਤੁਹਾਡੇ ਨਾਲ ਜੁੜੇ ਹਾਂ ਦੋਸਤੋ, ਦੇਖ ਰਹੇ ਹੋ ਤੁਸੀਂ ਸਾਡੇ ਕੈਮਰੇ ਦੀ ਨਜ਼ਰ ਦੇ ਨਾਲ ਲਾਈਵ ਅਪਡੇਟਸ। ਧੁੱਪ ਵੱਧ ਰਹੀ ਹੈ ਦੋਸਤੋ, ਗਰਮੀ ਵੱਧ ਰਹੀ ਹੈ ਹੌਲੀ ਹੌਲੀ, ਜਿਸ ਤਰ੍ਹਾਂ ਪਿਛਲੇ 3 ਦਿਨਾਂ ਦਾ ਤੁਸੀਂ ਦੇਖ ਹੀ ਰਹੇ ਹੋਗੇ ਕਿ ਇਹ ਜਿੱਦਾਂ ਹੀ ਥੋੜ੍ਹਾ ਜਿਹਾ ਟਾਈਮ 8 ਵਜੇ ਤੋਂ ਬਾਅਦ ਦਾ ਟਾਈਮ ਸ਼ੁਰੂ ਹੋ ਜਾਂਦਾ ਹੈ, ਉਸ 8 ਵਜੇ ਤੋਂ ਬਾਅਦ ਆ ਜੋ ਫਿਰ ਗਰਮੀ ਥੋੜ੍ਹੀ ਥੋੜ੍ਹੀ ਕਰਕੇ ਆਪਣੀ ਜਿਹੜੀ ਜਿਵੇਂ 46-47 ਡਿਗਰੀ ਦੀ ਜੋ ਚਰਨ ਸੀਮਾ ਹੈ ਇਸ ਮੌਸਮ ਦੇ ਵਿੱਚ, ਇਸ ਮਹੀਨੇ ਦੇ ਵਿੱਚ ਉਸ ਤੱਕ ਪਹੁੰਚਣੀ ਸ਼ੁਰੂ ਹੋ ਜਾਂਦੀ ਹੈ। ਹੁਣ ਟੈਂਪਰੇਚਰ ਆ ਉਹ ਵੀ ਵੱਧ ਰਿਹਾ ਹੈ ਅੱਜ, ਤੇ ਨਾਲ ਜਿਹੜੀ ਹੀਟ ਆ ਗਈ, ਧਰਤੀ ਗਰਮ ਹੋ ਰਹੀ ਹੈ ਕਿਉਂਕਿ ਇੱਥੇ ਰੇਤ ਆ ਗਈ, ਰੇਤ ਦੀ ਗਰਮੀ ਵੱਧ ਰਹੀ ਹੈ, ਸੂਰਜ ਦੀ ਗਰਮੀ ਵੱਧ ਰਹੀ ਹੈ, ਤੇ ਕੋਈ ਇੱਥੇ ਨੇੜੇ ਕੋਈ ਦਰਖਤ ਵੀ ਹੈ ਨਹੀਂ ਕੋਈ, ਜਾਂ ਫਿਰ ਨੇੜੇ ਕੋਈ ਸ਼ੈੱਡ ਵੀ ਨਹੀਂ, ਫਿਰ ਵੀ ਲੋਕਾਂ ਦਾ ਜਿਹੜਾ ਲੋਕ ਨੇ ਇੱਥੇ ਦੁਬਾਰਾ ਫਿਰ ਇਕੱਠੇ ਹੋਣੇ ਸ਼ੁਰੂ ਹੋ ਚੁੱਕੇ ਨੇ। ਤੇ ਦੋਸਤੋ ਇਹ ਸਾਰੀਆਂ ਚੀਜ਼ਾਂ ਨੇ, ਇਹ ਸਾਰੇ ਜਿਹੜੇ ਫੈਕਟਸ ਨੇ ਇਸ ਆਪਰੇਸ਼ਨ ਨਾਲ ਲਗਾਤਾਰ ਪਿਛਲੇ 3-4 ਦਿਨਾਂ ਦੇ ਜੁੜੇ ਹੋਏ ਨੇ। ਬਹੁਤ ਸਾਰੀਆਂ ਟੈਕਨੀਕਲ ਚੀਜ਼ਾਂ ਨੇ, ਬਹੁਤ ਸਾਰੇ ਪੁਆਇੰਟਸ ਨੇ ਜਿਨ੍ਹਾਂ ਦੇ ਉੱਤੇ ਅਪਡੇਟ ਸਾਨੂੰ ਮਿਲ ਰਹੀਆਂ ਨੇ, ਤੇ ਜਿੱਦਾਂ ਜਿਸ ਪੁਆਇੰਟ ਦੇ ਉੱਤੇ ਸਾਨੂੰ ਜੋ ਵੀ ਅਪਡੇਟ ਮਿਲੇਗੀ ਨਾਲ ਦੀ ਨਾਲ ਤੁਹਾਨੂੰ ਦੋਸਤੋ ਅਪਡੇਟ ਕਰਵਾਇਆ ਜਾਏਗਾ। ਹੁਣ ਇਹਨਾਂ ਦੇ ਕੋਲੇ ਇਹੋ ਜਿਹੇ ਇਕਵਿਪਮੈਂਟਸ ਨਹੀਂ ਹੈਗੇ ਜਿਸ ਦੇ ਨਾਲ ਇਹ ਬਾਡੀ ਨੂੰ ਲੋਕੇਟ ਕਰ ਸਕਣ। ਗੱਲ ਕਰੀਏ ਟੈਕਨੀਕਸ ਦੀ ਤਾਂ ਇਹੋ ਜਿਹੀ ਟੈਕਨੀਕਸ ਹੁੰਦੀਆਂ ਜੋ ਕਿ ਲੇਜ਼ਰ ਦੇ ਨਾਲ ਯੂਜ਼ ਕਰਕੇ ਤੁਹਾਨੂੰ ਦੱਸ ਸਕਦੀਆਂ ਹੁੰਦੀਆਂ ਕਿ ਐਗਜ਼ੈਕਟ ਬਾਡੀ ਜਿਹੜੀ ਹੈ ਉਹ ਕਿਸ ਜਗ੍ਹਾ ਦੇ ਉੱਤੇ, ਕੋਈ ਆਬਜੈਕਟ ਜਿਹੜਾ ਹੈ ਉਹ ਕਿਸ ਜਗ੍ਹਾ ਦੇ ਉੱਤੇ, ਪਰ ਇਹਨਾਂ ਦੇ ਕੋਲ ਉਹ ਕੋਈ ਵੀ ਟੈਕਨੀਕਸ ਨਹੀਂ ਆ। ਵੱਡੀ ਗੱਲ ਹੁਣ ਕੰਪਾਸ ਜਿਹੜੀ ਹੈ ਉਹ ਇੱਕ ਪਿੰਡ ਦੇ ਵਿੱਚ ਮੰਗਵਾਈ ਗਈ ਹੈ, ਕਿਸੇ
ਪਿੰਡ ਦੇ ਵਿੱਚ ਇੱਕ ਵਿਅਕਤੀ ਦੇ ਕੋਲ ਕੰਪਾਸ ਹੈ, ਬੀਰ ਪਿੰਡ ਇੱਥੋਂ ਦੀ ਦੂਰ ਹੈ, 4-5 ਕਿਲੋਮੀਟਰ ਦੀ ਦੂਰੀ ਤੇ ਹੈ, ਉੱਥੋਂ ਦੀ ਕੰਪਾਸ ਮੰਗਾਈ ਗਈ ਹੈ। ਇਹ ਐਨਡੀਆਰਐਫ ਦਾ ਰੈਸਕਿਊ ਆਪਰੇਸ਼ਨ ਹੈ ਜਿਨ੍ਹਾਂ ਦੇ ਕੋਲ ਕੰਪਾਸ ਤੱਕ ਨਹੀਂ ਹੈਗੀ। ਪੀਡਬਲਿਊ ਦੀ ਜੇਕਰ ਆਪਾਂ ਗੱਲ ਕਰੀਏ, ਪੀਡਬਲਿਊਡੀ ਦੀ ਜੇਕਰ ਆਪਾਂ ਗੱਲ ਕਰੀਏ, ਇਹਨਾਂ ਦੇ ਕੋਲ ਕੰਪਾਸ ਤੱਕ ਜਿਹੜੀ ਹੈ ਉਹ ਨਹੀਂ ਹੈਗੀ। ਉਹ ਵੀ ਸਮਾਜ ਸੇਵੀਆਂ ਦੇ ਵੱਲੋਂ ਜਗਤਜੀਤ ਜਿਹੜੇ ਕਿ ਹਰ ਪਹਿਲੇ ਦਿਨ ਤੋਂ ਹੀ ਇਹਨਾਂ ਨੂੰ ਹਰ ਇੱਕ ਬੰਦੀ ਜਿਹੜੀ ਸਹੂਲਤ ਹੈ ਉਹ ਮੁਹੱਈਆ ਕਰਵਾ ਰਹੇ ਨੇ। ਇੱਕ ਛੋਟੇ ਨਟ ਬੋਰਡ ਤੋਂ ਲੈ ਕੇ ਕੋਈ ਵੀ ਵੱਡੀ ਜਿਹੜੀ ਹੈ ਇਕਵਿਪਮੈਂਟ ਦੀ ਗੱਲ ਕਰੀਏ, ਉਹ ਹਰ ਇੱਕ ਚੀਜ਼ ਜਿਹੜੀ ਹੈ ਉਹ ਜਗਤਜੀਤ ਵੱਲੋਂ ਦਿੱਤੀ ਜਾ ਰਹੀ ਹੈ। ਤੋਂ ਇੱਕ ਵਾਰ ਫੇਰ ਤੋਂ ਜਗਤਜੀਤ ਵਾਲਿਆਂ ਨੂੰ ਇਹਨਾਂ ਨੇ ਕਿਹਾ ਹੈ ਕਿ ਸਾਨੂੰ ਕੰਪਾਸ ਦੀ ਲੋੜ ਹੈ। ਇਹ ਹੈ ਐਨਡੀਆਰਐਫ ਦਾ ਰੈਸਕਿਊ ਆਪਰੇਸ਼ਨ ਜਿਨ੍ਹਾਂ ਦੇ ਕੋਲ ਇੱਕ ਕੰਪਾਸ ਤੱਕ ਨਹੀਂ ਹੈਗੀ ਹੈ। ਇਹ ਰੈਸਕਿਊ ਆਪਰੇਸ਼ਨ ਕਰ ਰਹੇ ਨੇ। ਇਹ ਪੀਡਬਲਿਊਡੀ ਹੈ, ਇਹ ਪ੍ਰਸ਼ਾਸਨ ਹੈ, ਇਹ ਪੰਜਾਬ ਸਰਕਾਰ ਹੈ ਜਿਨ੍ਹਾਂ ਦੇ ਕੋਲ ਕੰਪਾਸ ਨਹੀਂ ਹੈ। ਕੰਪਾਸ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਸ਼ਾਇਦ ਆਪਣੇ ਫੋਨਸ ਦੇ ਵਿੱਚ ਵੀ ਕੰਪਾਸ ਹੁੰਦੀ ਹੈ, ਉਸ ਦਾ ਵੀ ਇਸਤੇਮਾਲ ਹੋ ਸਕਦਾ ਹੈ। ਜੇ ਹਾਲਾਂਕਿ ਟੈਕਨੀਕ ਦੀ ਗੱਲ ਕਰੀਏ ਤਾਂ ਟੈਕਨੀਕੀ ਕੰਪਾਸ ਜਿਹੜੀ ਹੈ ਇਹ ਐਨਡੀਆਰਐਫ ਦੇ ਵਰਕਰਸ ਦੇ ਕੋਲ ਹੋਣੀ ਚਾਹੀਦੀ ਹੈ ਜਿਹੜੇ ਇਹ ਰੈਸਕਿਊ ਕੰਪਾਸ ਤੱਕ ਨਹੀਂ ਹੈਗੀ। ਕੰਪਾਸ ਵੀ ਜਿਹੜੀ ਹੈ ਉਹ ਨਾਲ ਦੇ ਪਿੰਡ ਤੋਂ ਮੰਗਵਾਈ ਗਈ ਹੈ। ਇਹ ਹੈ ਸਾਡਾ ਪ੍ਰਸ਼ਾਸਨ। ਤੇ ਤਾਜ਼ਾ ਅਪਡੇਟ ਇਹੀ ਹੈ ਕਿ ਫਤਿਹਵੀਰ ਦੀ ਬੋਡੀ ਜਿਹੜੀ ਹੈ ਉਹ ਅਜੇ ਤੱਕ ਵੀ ਲੋਕੇਟ ਨਹੀਂ ਹੋ ਪਾ ਰਹੀ। ਇਹ ਵੀ ਕਿਤੇ ਨਾ ਕਿਤੇ ਕਿਆਸਰੀਆਂ ਲਾਈਆਂ ਜਾ ਸਕਦੀਆਂ ਕਿ ਸ਼ਾਇਦ ਇੱਥੇ ਇੱਕ ਹੋਰ ਪਾਈਪ ਹੋ ਸਕਦੀ ਹੈ। ਹਾਲਾਂਕਿ ਪਿੰਡ ਵਾਲਿਆਂ ਦਾ ਕਹਿਣਾ ਹੈ, ਲੋਕਾਂ ਦਾ ਕਹਿਣਾ ਹੈ, ਘਰ ਵਾਲਿਆਂ ਦਾ ਕਹਿਣਾ ਹੈਗਾ ਕਿ ਇੱਥੇ ਸਿਰਫ ਇੱਕ ਹੀ ਬੋਰਵੈਲ ਸੀਗਾ, ਪਰ ਜਿਸ ਤਰੀਕੇ ਨਾਲ ਇਹ ਰੈਸਕਿਊ ਆਪਰੇਸ਼ਨ ਚੱਲ ਰਿਹਾ ਇਹਨਾਂ ਦਾ ਇਹ ਮੰਨਿਆ ਜਾ ਰਿਹਾ ਕਿ ਪਾਈਪ ਜਿਹੜੀ ਹੈ ਉਹ ਸ਼ਾਇਦ ਇੱਕ ਹੋਰ ਵੀ ਹੋ ਸਕਦੀ ਹੈ। ਹੁਣ ਕੈਮਰੇ ਦੇ ਰਾਹੀਂ ਜਿਹੜੀ ਹੈ ਉਹ ਸਾਡੀ ਮੋਨੀਟਰਿੰਗ ਕੀਤੀ ਜਾ ਰਹੀ ਹੈ। ਕੈਮਰਾ ਜਿਹੜਾ ਹੈ ਉਹ ਉਸ ਪਾਈਪ ਦੇ ਵਿੱਚ ਪਾ ਕੇ ਭੇਜਿਆ ਕਿ ਉਸ ਦੇ ਵਿੱਚ ਕਿਤੇ ਨਾ ਕਿਤੇ ਫਤਿਹਵੀਰ ਦੀ ਬੋਡੀ ਨੂੰ ਜਿਹੜਾ ਹੈ ਉਹ ਲੋਕੇਟ ਕੀਤਾ ਜਾਵੇ। ਪਰ ਅਜੇ ਤੱਕ ਫਤਿਹਵੀਰ ਦੀ ਬੋਡੀ ਜਿਹੜੀ ਹੈ ਉਹ ਜਿਸ ਟਨਲ ਬਣਾਈ ਗਈ ਸੀਗੀ, ਜਿਹੜਾ ਪੈਰਲਲ ਬੋਰਵੈਲ ਸੀਗਾ, ਉਸ ਦੇ ਵਿੱਚ ਫਤਿਹਵੀਰ ਦੀ ਬੋਡੀ ਜਿਹੜੀ ਹੈ ਉਹ ਲੋਕੇਟ ਨਹੀਂ ਹੋਈ ਹੈ। 6 ਫੁੱਟ ਜਿਹੜਾ ਹੈ ਇਹਨਾਂ ਨੇ ਉਹ ਪੂਰਾ ਜਾਇਜ਼ਾ ਲਿੱਤਾ ਹੈ, ਪਰ ਅਜੇ ਤੱਕ ਉਸ ਦੇ ਵਿੱਚ ਫਤਿਹਵੀਰ ਦੀ ਬੋਡੀ ਜਿਹੜੀ ਹੈ ਉਹ ਨਹੀਂ ਲੋਕੇਟ ਹੋ ਪਾ ਰਹੀ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਜਿਸ ਤਰੀਕੇ ਨਾਲ ਉਹ ਸਪੀਡ ਦੇ ਨਾਲ ਗਿਰਿਆ ਸੀਗਾ, ਉਸ ਸਪੀਡ ਦੇ ਨਾਲ ਆਉਂਦੇ ਹੋਏ ਉਹ ਬੋਡੀ ਜਿਹੜੀ ਹੈ ਉਹ ਇੰਨੀ ਨੀਚੇ ਤੱਕ ਨਾ ਆਈ ਹੋਵੇ ਜਾਂ ਫਿਰ ਉਹ ਹੋਰ ਨੀਚੇ ਹੋ ਸਕਦੀ ਹੈ। ਇਹ ਹੁਣ ਇੱਕ ਸਿਰਫ ਅੰਦਾਜ਼ਾ ਜੋ ਹੈ ਜੋ ਲਗਾਇਆ ਜਾ ਰਿਹਾ ਹੈ। ਕੰਪਾਸ ਜਿਹੜੀ ਹੈ ਉਹ ਮੰਗਾਈ ਗਈ ਹੈ। ਕੰਪਾਸ ਜਦੋਂ ਆਉਂਦੀ ਹੈ ਇੱਕ ਵਾਰ ਫਿਰ ਤੋਂ ਜਿਹੜੀ ਹੈ ਮੈਜ਼ਰਮੈਂਟਸ ਕੀਤੀਆਂ ਜਾਣਗੀਆਂ ਤੇ ਕੈਮਰੇ ਦੇ ਨਾਲ ਜਿਹੜੀ ਹੈ ਜਾ ਰਹੇ ਨੇ। ਹਰ ਇੱਕ ਐਕਸਪੈਰੀਮੈਂਟ ਜਿਹੜਾ ਹੈ ਸਿਰਫ ਇਸ ਬੱਚੇ ਦੇ ਨਾਲ ਹੀ ਕੀਤਾ ਜਾ ਰਿਹਾ ਹੈ। ਜੇ ਇਹੋ ਜਿਹੇ ਐਕਸਪੈਰੀਮੈਂਟ ਕਰਨੇ ਨੇ ਤਾਂ ਐਨਡੀਆਰਐਫ ਸਾਰੇ ਸਾਲ ਵਿਹਲੀ ਬੈਠੀ ਰਹਿੰਦੀ ਹੈ। ਕਿਉਂ ਨਹੀਂ ਐਨਡੀਆਰਐਫ ਦੇ ਵੱਲੋਂ ਕੋਈ ਇਹੋ ਜਿਹੀਆਂ ਪਹਿਲਾਂ ਤੋਂ ਹੀ ਕੋਈ ਟ੍ਰਾਇਲ ਜਿਹੜੀਆਂ ਨੇ ਉਹ ਐਕਸਪੈਰੀਮੈਂਟਸ ਕੀਤੇ ਜਾਂਦੇ? ਕਿਉਂ ਨਹੀਂ ਉਹਨਾਂ ਦੇ ਵੱਲੋਂ ਇਹੋ ਜਿਹਾ ਟ੍ਰਾਇਲ ਕੀਤਾ ਜਾਂਦਾ? ਹਾਲਾਂਕਿ ਇਹਨਾਂ ਦੇ ਕੋਲ ਹੋਰ ਕੋਈ ਕੰਮ ਨਹੀਂ ਹੁੰਦਾ, ਇਹ ਕੋਈ ਪ੍ਰੈਕਟਿਸ ਨਹੀਂ ਕਰਦੇ, ਇਹ ਵਿਹਲੇ ਬੈਠੇ ਰਹਿੰਦੇ ਨੇ। ਕਿਉਂ ਇਹਨਾਂ ਦੇ ਕੋਲ ਵਿਹਲੇ ਬਹਿ ਕੇ ਇਹੋ ਜਿਹੀ ਟੈਕਨੀਕਸ ਨਹੀਂ ਬਣਾਈਆਂ ਜਾਂਦੀਆਂ ਕਿ ਜੇ ਇਹੋ ਜਿਹੀ ਕੋਈ ਮੁਸੀਬਤ ਆਉਂਦੀ ਹੈ ਤਾਂ ਸਾਨੂੰ ਉਸ ਨਾਲ ਕਿਵੇਂ ਨਜਿੱਠਣਾ ਹੈ? ਇਹਨਾਂ ਦੇ ਕੋਲ ਕਿਉਂ ਇਹੋ ਜਿਹੀ ਕੋਈ ਪਾਵਰ ਨਹੀਂ ਹੁੰਦੀ? ਕਿਉਂ ਇਹਨਾਂ ਦੇ ਕੋਲ ਇਹੋ ਜਿਹੀ ਕੋਈ ਜਾਣਕਾਰੀ ਨਹੀਂ ਹੁੰਦੀ? ਇਹ ਵੀ ਇਹਨਾਂ ਦੇ ਉੱਤੇ ਵੱਡਾ ਸਵਾਲ ਖੜਾ ਹੁੰਦਾ ਹੈ। ਹੁਣ ਕੰਪਾਸ ਜਿਹੜੀ ਹੈ ਉਹ ਨਾਲ ਦੇ ਪਿੰਡ ਤੋਂ ਮੰਗਵਾਈ ਗਈ ਹੈ। ਕੰਪਾਸ ਆਉਂਦੇ ਵੀ 15-20 ਮਿੰਟ ਲੱਗ ਜਾਣਗੇ। ਅਜੇ ਲੋਕੇਸ਼ਨ ਜਿਹੜੀ ਹੈ ਉਹ ਟਰੇਸ ਨਹੀਂ ਹੋ ਪਾ ਰਹੀ, ਸਿਰਫ ਮਿੱਟੀ ਜਿਹੜੀ ਹੈ ਉਹੀ ਕੱਟੀ ਜਾ ਰਹੀ ਹੈ। ਤਾਂ ਇਹ ਇੱਕ ਵਾਰ ਤੁਸੀਂ ਦੇਖ ਸਕਦੇ ਹੋ ਸਮਾਜ ਸੇਵੀ ਜਿਹੜੇ ਗ੍ਰੀਨਸ ਦੇ ਵਲੰਟੀਅਰਸ ਨੇ ਉਹ ਨੀਚੇ ਜਾ ਕੇ ਜਾਇਜ਼ਾ ਲੈ ਕੇ ਆਏ ਨੇ। ਉਹਨਾਂ ਦੇ ਵੱਲੋਂ ਵੀ ਮਿੱਟੀ ਦੀ ਪਟਾਈ ਜਿਹੜੀ ਹੈ ਉਹ ਨੀਚੇ ਕੀਤੀ ਜਾ ਰਹੀ ਹੈ। ਹਰ ਇੱਕ ਮਿਹਨਤ ਦਾ ਕੰਮ ਜਿਹੜਾ ਹੈ ਇਹਨਾਂ ਵਲੰਟੀਅਰਸ ਦੇ ਵੱਲੋਂ ਕੀਤਾ ਜਾ ਰਿਹਾ ਹੈ।
ਸਿਰਫ ਐਨਡੀਆਰਐਫ ਦੀ ਟੀਮ ਵੱਲੋਂ ਜਾ ਕੇ ਉੱਥੇ ਜਾਇਜ਼ਾ ਲੈ ਲਿੱਤਾ ਜਾਂਦਾ ਹੈਗਾ, ਉੱਥੇ ਮੈਜਰਮੈਂਟ ਕਰ ਲਿੱਤੀ ਜਾਂਦੀ ਹੈ, ਜਿਹੜੀ ਉਹ ਵੀ ਗਲਤ ਜਾਂਦੀ ਹੈ, ਉਹ ਵੀ ਇਹਨਾਂ ਤੋਂ ਸਹੀ ਤਰੀਕੇ ਦੇ ਨਾਲ ਨਹੀਂ ਹੁੰਦੀ। ਸ਼ਾਇਦ ਇਹ ਵੀ ਮੈਜਰ ਤਜਰਬਾ ਜਿਹੜਾ ਹੈ ਉਹ ਇਹਨਾਂ ਨੂੰ ਕਿਤੇ ਨਾ ਕਿਤੇ ਬਿਲਕੁਲ ਐਨਡੀਆਰਐਫ ਦੇ ਕੋਲ ਪਹਿਲੇ ਦਿਨ ਬੜੇ ਜਵਾਬ ਸੀਗੇ ਜਿਹੜੇ ਉਹ ਦੇ ਰਹੀ ਸੀਗੀ। ਐਨਡੀਆਰਐਫ ਹਰ ਇੱਕ ਦਾ ਸਵਾਲ ਦਾ ਜਵਾਬ ਜਿਹੜਾ ਸੀਗਾ ਬੜੇ ਹੀ ਚੌੜੇ ਹੋ ਕੇ ਦੇ ਰਹੀ ਸੀਗੀ। ਪਰ ਅੱਜ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਅੱਜ ਐਨਡੀਆਰਐਫ ਇੱਥੇ ਨੇੜੇ ਤੇੜੇ ਵੀ ਜਿਹੜੀ ਆ ਨਜ਼ਦੀਕ ਨਹੀਂ ਆ ਰਹੀ। ਤਾਂ ਬੋਰਡਰ ਜਿੱਥੇ ਕੀਤਾ ਜਾ ਰਿਹਾ, ਕੈਮਰਾਮੈਨ ਨੂੰ ਮੈਂ ਰਿਕੁਐਸਟ ਕਰੂੰਗਾ ਕਿ ਉਹ ਜ਼ੂਮ ਕਰਕੇ ਉਹ ਤਸਵੀਰਾਂ ਦਿਖਾਈਏ। ਤਾਂ ਅੱਜ ਜਿਹੜਾ ਇਹ ਪ੍ਰਸ਼ਾਸਨ ਹੈ, ਹਾਲਾਂਕਿ ਜਦੋਂ ਸਾਡੇ ਵੱਲੋਂ ਇਹ ਗੱਲ ਚੱਕੀ ਗਈ ਕਿ ਜਿਹੜੇ ਵਿਅਕਤੀ ਨੀਚੇ ਜਾਂਦੇ ਨੇ ਉਹਨਾਂ ਦੀ ਕੋਈ ਦੇਖ ਰੇਖ ਨਹੀਂ ਕੀਤੀ ਜਾਂਦੀ, ਤਾਂ ਹੁਣ ਬੀਪੀ ਵੀ ਜਿਹੜਾ ਹੈ ਉਹ ਚੈੱਕ ਕੀਤਾ ਜਾ ਰਿਹਾ ਹੈਗਾ। 3 ਦਿਨਾਂ ਤੋਂ ਇਹ ਵਿਅਕਤੀ ਜਿਹੜੇ ਮਿੱਟੀ ਪੱਟ ਰਹੇ ਸੀ, ਇਹਨਾਂ ਦਾ ਕੋਈ ਬੀਪੀ ਨਹੀਂ ਚੈੱਕ ਕੀਤਾ ਜਾ ਰਿਹਾ ਸੀ। ਪਰ ਕੱਲ ਜਦੋਂ ਅਸੀਂ ਇਹ ਗੱਲ ਚੱਕੀ ਹੈ ਤਾਂ ਉਸ ਤੋਂ ਬਾਅਦ ਹੁਣ ਬੀਪੀ ਵੀ ਚੈੱਕ ਹੋਣ ਲੱਗ ਗਿਆ ਤੇ ਹੁਣ ਪਲਸ ਰੇਟ ਵੀ ਚੈੱਕ ਹੋਣ ਲੱਗ ਗਈ ਹੈ। ਤਾਂ ਕਿ ਇਹ ਪ੍ਰਸ਼ਾਸਨਿਕ ਜਿਹੜੇ ਲੋਕ ਨੇ ਇਹ ਸਿਰਫ ਜਦੋਂ ਮੀਡੀਆ ਦੇ ਵਿੱਚ ਗੱਲ ਹਾਈਲਾਈਟ ਕੀਤੀ ਜਾਂਦੀ ਹੈ ਉਦੋਂ ਹੀ ਕੰਮ ਕਰਦੇ ਨੇ। ਕਿਉਂ ਜਿਹੜੀਆਂ ਇਹ ਆਪਣੀਆਂ ਸੈਲਰੀਆਂ ਲੈ ਰਹੇ ਨੇ, ਇੰਨੀਆਂ ਸੈਲਰੀਆਂ ਇਹਨਾਂ ਦੀਆਂ ਉਹ ਕਿਉਂ ਨਹੀਂ? ਵੱਡਾ ਸਵਾਲ ਜਿਹੜਾ ਹੈ ਇਹਨਾਂ ਦੇ ਉੱਤੇ ਵੀ ਖੜਾ ਹੁੰਦਾ ਹੈ। ਅੱਜ ਇਹਨਾਂ ਦੇ ਵੱਲੋਂ ਇਹ ਸਭ ਕੁਝ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ। हाँ जी, अब नेक्स्ट कब है?
ਜਦੋਂ ਇਹ ਤਾਂ ਹੈ ਕੈਮਰੇ ਦੇ ਦੱਸੋ ਤਾਂ ਹੁਣ ਬਈ ਗੱਡੀ ਦਿੰਦੇ ਬੈਠੇ ਇਹਨਾਂ ਨੂੰ ਪੜਵਾਇਆ ਮਿਲਦੀ ਹੈ ਕਰੀ ਇਹਨਾਂ ਨੂੰ ਪੜਵਾਇਆ ਇੰਡੀਆ ਦਾ ਬੰਦਾ ਕੀ ਜਾਂਦਾ ਕੀ ਕਰ ਆਪਾਂ ਨੂੰ ਜਲਦੀ ਉਹ ਕਰ ਸਕਦੇ ਉਹਦੀ ਆਵਾਜ਼ ਨਹੀਂ ਆ ਰਹੀ ਲਾਈਵ ਅਪਡੇਟ ਦੇ ਨਾਲ ਦੋਸਤੋ
ਜਿਹੜੀ ਇਨਫੋਰਮੇਸ਼ਨ ਹੈ ਉਹ ਤਾਂ ਉਹੀ ਸ਼ਖਸ ਦੇ ਸਕਦਾ ਹੈ ਜੋ ਜਸਟ ਹੁਣੀ ਬਾਹਰ ਨਿਕਲਿਆ, ਜੋ ਅੰਦਰ ਦੀ ਸਿਚੁਏਸ਼ਨ ਦੇਖ ਕੇ ਆਇਆ ਦੋਸਤੋ। ਤਾਂ ਸਾਡੇ ਜਿਹੜੇ ਟੀਮ ਮੈਂਬਰਸ ਨੇ ਉਸ ਬੰਦੇ ਦੇ ਕੋਲ ਜਾ ਕੇ ਉਸ ਦੀ ਇਨਫੋਰਮੇਸ਼ਨ ਲੈ ਕੇ ਆਇਆਗੇ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਟਰਾਈ ਕਰ ਰਹੇ ਹਾਂ ਕਿ ਅਗਰ ਹੋ ਸਕਿਆ ਸਾਡੇ ਵੱਲੋਂ ਤਾਂ ਅਸੀਂ ਉਸ ਦੀ ਜੋ ਰਿਕਾਰਡਿੰਗ ਆ ਤੁਹਾਨੂੰ ਲਾਈਵ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਉਸ ਬੰਦੇ ਦੀ ਜੋ ਇਨਫੋਰਮੇਸ਼ਨ ਸਾਨੂੰ ਮਿਲੀ ਹੈਗੀ ਤੇ ਜਿੱਦਾਂ ਹੀ ਸਾਨੂੰ ਅਪਡੇਟ ਆਉਣਗੇ ਤੁਹਾਨੂੰ ਨਾਲ ਦੀ ਨਾਲ ਪਲ ਪਲ ਦੀ ਜਿਹੜੀ ਹੈਗੀ ਅਪਡੇਟ ਆ ਤੁਹਾਨੂੰ ਅਸੀਂ ਦੇ ਰਹੇ ਹਾਂ ਦੋਸਤੋ। ਪਰ ਜਿਹੜਾ ਆਪਰੇਸ਼ਨ ਹੈ ਹਜੇ ਇਸ ਦਾ ਕੋਈ ਸਿਰਾ ਜੇ ਆਪਾਂ ਕਹੀਏ ਕਿ ਸਹੀ ਤਰੀਕੇ ਨਾਲ ਆਪਣੇ ਵੱਲੋਂ ਜੇ ਅਸੀਂ ਵੀ ਅੰਦਾਜ਼ੇ ਲਾਈਏ ਤਾਂ ਮੇਰੇ ਹਿਸਾਬ ਨਾਲ ਹੁਣ ਅੰਦਾਜ਼ਾ ਲਗਾਉਣਾ ਵੀ ਬੇਕਾਰ ਹੈ, क्योंकि हजे कुछ अंदाज़ा नहीं लगा सकते, क्योंकि कुछ चीज़ा जी बेसिक चीज़ा ने कह रहा जा रहा भी नीचे ट्रेस ही नहीं हो पा रही। जिस लोकेशन के उत्ते उन्होंने दस्सिया सी पहला जिहड़ा इन्हां दे पूरा पाइप दा लगाया सीगा ਉਹ ਉਹਨਾਂ ਨੇ ਦੱਸਿਆ ਸੀਗਾ ਕਿ ਹਜੇ ਅਸੀਂ ਤਕਰੀਬਨ ਹਜੇ 2.5 ਫੁੱਟ ਤੱਕ ਜਾਣਾ। ਹੁਣ ਹਜੇ ਦੱਸਿਆ ਜਾ ਰਿਹਾ ਕਿ ਹਜੇ ਟੋਟਲ 5 ਫੁੱਟ ਜਗ੍ਹਾ ਗਈ ਉਹ ਜਿਹੜੀ ਕੱਟੀ ਗਈ ਹੈ, ਕੱਟਣੀ ਹੈ ਜਿਸ ਦੇ ਵਿੱਚ 2.5 ਫੁੱਟ ਹੀ ਤੇ ਹਜੇ ਪਹੁੰਚੇ ਨੇ, ਹਜੇ 2.5 ਫੁੱਟ ਇਹਨਾਂ ਨੇ ਕੱਟਣਾ ਹਜੇ ਹੋਰ ਬਾਕੀ ਹੈ। लगातार दोस्तों फुट इन्नी मीटर इन्नी सेंटीमीटर है जोड़ा उस बच्चे का जोड़ा उत्थे अटकिया हुआ उसकी वो एग्जैक्ट जी पोजीशन हैगी जिवें कह सकते हैं जो ट्रेस नहीं हुई हैगी। इन्हों तो कैमरे लगाए गए हैं, कैमरिਆਂ ਦੇ ਨਾਲ ਬੱਚੇ ਦੀ फोटो भी नज़र आई सी, बट फिर भी समझ नहीं आ रही कि की इशू है कि जोड़ा एग्जैक्ट लोकेशन है एग्जैक्ट उपरों जोड़ा बोरवेल की गहराई है उस कैलकुलेशन के कित्थे जाके गड़बड़ आ रही है, कित्थों समझ नहीं आ रहा कि जिहड़े कैलकुलेशन हो रही हैगी किहड़े लैवल के उत्तों ग्राउंड लैवल तो या फिर कित्थों जिहड़ी कैलकुलेशन हो रही हैगी इसकी जो एग्जैक्ट इनफॉर्मेशन हैगी वो हजे साडे कोल नहीं है। पर असीं कोशिश कर रहे हैं कि साडे वालों कोशिश की जा रही है कि तुहानूं जिहड़ी वो साडे उस दोस्त अज जिहड़ा हुण बाहर आएगा उहदे नाल साडे जिहड़े टीम मैंबरस ने वो गल करनगे ते असीं कोशिश करांगे तुहानूं लाइव दिखाउण दी जो शख्स उहनूं अंदरों बाहर आया ते तुहानूं अपने आप ही अंदाज़ा हो जाएगा कि जी करंट सिचुएशन हैगी की हैगी, क्योंकि हर एक बंदा साढ़े तो एक ही सवाल पूछ रहा है कि सर कितना टाइम लगेगा कितना टाइम लगेगा कितना टाइम लगेगा, इन्ना टाइम क्यों लग रहा है, की कारण है की वजह ने। लाइव अपडेट साढ़े को यही आ रही हैं, सारे एक बंदे को यही साढ़े को क्वेश्चन आ रहे हैं तो बाकी साढ़े जिहड़े सहयोगी ने ਦੇ ਕੋਲ ਭੇਜਿਆ ਹੈ। ਜਿੱਦਾਂ ਹੀ ਸਾਡੇ ਕੋਲ ਸਾਨੂੰ ਜਿਹੜੀ ਫੁਟੇਜ ਆ ਅਵੇਲੇਬਲ ਹੁੰਦੀ ਹੈ ਕਿ ਤੁਹਾਡੇ ਨਾਲ ਅਸੀਂ ਉਹ ਲਾਈਵ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਲਗਾਤਾਰ ਅਸੀਂ ਬਣੇ ਹੋਏ ਹਾਂ ਇਸ ਗਰਾਊਂਡ ਜ਼ੀਰੋ ਦੇ ਉੱਤੇ ਪਿੰਡ ਭਗਵਾਨਪੁਰਾ ਦੇ ਵਿੱਚ। गर्मी बढ़ रही है और रोज़ वाला सेम प्रोसीजर सेम गर्मी सेम धुप ते सेम जड़ियाँ कुछ छोटिया मोटिया दिक्कतां ने वो हर दिन मंगू अज फिर साढ़े सामने रूबरू खड़िया ने, पर असी उन्होंने परवाह सानू बिल्कुल परवाह नहीं, ना सानू गर्मी की परवाह की ना ही सानू किसी किस्म की वो छोटी मोटी परेशानी परवाह। सानू जे परवाह की तो उस बच्चे की परवाह की, सानू जे चिंता की उस बच्चे की है कि उसकी जी बॉडी है उसका जो शरीर है उसनू छेती तो छेती है जो लोकेट किया जाए ट्रेस किया जाए तो जल्दी से जल्दी जो फतेहवीर उन्होंने कढ़ के उसनू जी उसकी जो उसनू जल्दी तो जल्दी मैडिकल फैसिलिटी फैसिलिटीज़ है वो दी जान ताकि जो बच्चा है जो वो अपने जन्मदिन वाले दिन, क्योंकि अज उस बच्चे का जन्मदिन है, शायद अज वो दिलों भी यही अरदास कर रहा होगा साढ़े सामने सारिਆਂ ਨੂੰ कह रहा होगा कि दोस्तों भरावो मेरे वीरो मेरे लिए इन्नी मेहनत कर रहे हो, अज किवें ना किवें अज मेरा जन्मदिन है, मैनू जन्मदिन दे दिन मैनू एक तोहफा दे दो, मैनू मेरे परिवार नाल मिला दो। शायद उस बच्चे के दिलों अज हो जाता है, क्योंकि जो दिलों भी यही अरदास कर रहा होगा साढ़े सामने सारिਆਂ ਨੂੰ कह रहा होगा कि दोस्तों भरावो मेरे वीरो मेरे लिए इन्नी मेहनत कर रहे हो, अज किवें ना किवें अज मेरा जन्मदिन है, मैनू जन्मदिन दे दिन मैनू एक तोहफा दे दो, मैनू मेरे परिवार नाल मिला दो। शायद उस बच्चे के दिलों अज यही अरदासां यही दुआवां निकल रही ने जिस नूं सोच के साडा दिल भावुक हो जाता है, क्योंकि जो कि साडे परिवार दे विच किसी बच्चे का जन्मदिन हुंदा है तो असीं उस बच्चे लई दुआवां मंगदे हां, गिफ्ट लैके दिंदे हां, उसकी खुशी लई की कुछ नहीं असीं माँ बाप करदे। पर जब जो बच्चा उस माँ बाप का बच्चा एक है उसके जन्मदिन वाले दिन जिस दिन वो पैदा होया सी, जिस दिन माँ बाप ने खुशियां मनाई सी, रब का शुकराना किया सीगा ते उस दिन उस बच्चे की यह जी हालत है जो उसनूं तरसयोग हालत है जो उस बारे सोच के भी जिहड़े साडा कह सकते हैं कि मन घबरा जाता है।
ਹਾਂ ਸਰ, ਤੁਹਾਨੂੰ ਦੋਸਤੋ ਅਸੀਂ ਅਪਡੇਟ ਦੇ ਰਹੇ ਹਾਂਗੇ। ਤੁਹਾਨੂੰ ਹੁਣ ਵੀਡੀਓ ਦਿਖਾਈ ਜਾ ਰਹੀ ਹੈਗੀ। ਸਾਡੇ ਜਿਹੜੇ ਸਹਿਯੋਗੀ ਹੈਗੇ ਉਹਨਾਂ ਨੇ ਉਸ ਸ਼ਖਸ ਨਾਲ ਗੱਲ ਕੀਤੀ ਹੈਗੀ ਤੇ ਤੁਹਾਨੂੰ ਉਹ ਵੀਡੀਓ ਦਿਖਾ ਰਹੇ ਹਾਂਗੇ ਅਸੀਂ, ਜਿਸ ਦੇ ਵਿੱਚ ਜਿਹੜਾ ਉਹ ਸ਼ਖਸ ਹੈ ਜਿਹੜੇ ਨੀਚੇ ਡਿੱਗ ਦੇ ਵਿੱਚੋਂ ਆਏ ਨੇ, ਜਿਹੜੇ ਮੈਨਹੋਲ ਦੇ ਵਿੱਚ ਥਰੂ ਅੰਦਰ ਐਂਟਰ ਹੋਏ ਸੀ, ਉਹ ਤੁਹਾਨੂੰ ਕੀ ਅਪਡੇਟਸ ਦੇ ਰਹੇ ਹਾਂ, ਤੁਹਾਨੂੰ ਅਸੀਂ ਲਾਈਵ ਆ ਜਿਹੜਾ ਦਿਖਾ ਰਹੇ ਹਾਂਗੇ ਦੋਸਤੋ। ਬੱਚੇ ਦੇ ਬੈਠੇ ਇੱਕ ਉਧਰ ਮਿਲਿਆ ਸੀਗਾ ਫਿਰ ਮਿੰਤੀ ਨਾਲ, ਹਾਂਜੀ ਉਧਰ 109 ਫੁੱਟ ਬਣਿਆ ਜੀ। ਠੀਕ ਹੈ ਜੀ। ਤੁਸੀਂ ਜਿੱਦਾਂ ਵੀਡੀਓ ਦੇਖੀ ਹੈ, ਵੀਡੀਓ ਦੇ ਵਿੱਚ ਜੋ ਜ਼ਿਕਰ ਕੀਤਾ ਗਿਆ ਹੈ, ਜੋ ਦੱਸਿਆ ਗਿਆ ਹੈ ਕਿ ਜੋ ਪ੍ਰੋਬਲਮਸ ਆ ਰਹੀਆਂ ਨੇ ਨੀਚੇ, ਜੋ ਐਗਜ਼ੈਕਟ ਪੋਜੀਸ਼ਨ ਹੈ ਉਹਨਾਂ ਵੱਲੋਂ ਟਰੇਸ ਨਹੀਂ ਹੋ ਰਹੀ, ਬੱਚੇ ਦੀ ਜੋ ਬੋਡੀ ਹੈ ਟਰੇਸ ਨਹੀਂ ਹੋ ਰਹੀ, ਤੇ ਇੱਥੋਂ ਤੱਕ ਕਿ ਉਹਨਾਂ ਦਾ ਕਹਿਣਾ ਹੈ ਕਿ ਐਗਜ਼ੈਕਟ ਟਾਈਮ ਅੰਦਾਜ਼ਾ, ਇੱਥੋਂ ਤੱਕ ਕਿ ਅੰਦਾਜ਼ਾ ਵੀ ਉਹ ਦੱਸ ਨਹੀਂ ਪਾ ਰਹੇ, ਕਹਿੰਦੇ ਕੁਝ ਅੰਦਾਜ਼ਾ ਨਹੀਂ ਹੈ ਕਿ ਕਿੰਨਾ ਟਾਈਮ ਹੋਰ ਲੱਗ ਸਕਦਾ ਹੈ। ਦੋਸਤੋ ਐਫਰਟ ਚਾਲੂ ਨੇ, ਮਿਹਨਤਾਂ ਚਾਲੂ ਨੇ, ਦੁਆਵਾਂ ਚਾਲੂ ਨੇ, ਪਰ ਗਰਾਊਂਡ ਰਿਐਲਿਟੀ ਹੈ ਜਿਹੜੀ ਉਹ ਥੋੜੀ ਜਿਹੀ ਵੱਖਰੀ ਨਜ਼ਰ ਆ ਰਹੀ ਹੈ। ਦੇਖਦੇ ਹਾਂ ਦੋਸਤੋ ਹੁਣ ਜਿਹੜਾ ਕੀ ਹੈ ਆਉਣ ਵਾਲਾ ਟਾਈਮ ਆ ਸਾਡੇ ਲਈ ਕਿੱਦਾਂ ਦੀ ਜੋ ਪ੍ਰੋਬਲਮਸ ਜਾਂ ਸਿਚੁਏਸ਼ਨਸ ਕਿੱਦਾਂ ਦੀ ਲੈ ਕੇ ਆਉਂਦਾ। ਸਾਡੀ ਆਪਣੇ ਵੱਲੋਂ ਨਜ਼ਰ ਬਣੀ ਹੋਈ ਹੈ, ਜੋ ਅਲੱਗ-ਅਲੱਗ ਟੀਮਾਂ ਨੇ ਉਹ ਆਪਣਾ ਕੰਮ ਕਰਨ ਤੇ ਲੱਗੀਆਂ ਹੋਈਆਂ ਨੇ। NDRF ਵੀ ਅੰਦਰ ਆਦਮੀਆਂ ਨੂੰ ਐਂਟਰ ਕਰਵਾ ਰਹੀ ਹੈ, ਭੇਜ ਰਹੀ ਹੈ, ਬਾਹਰ ਕੱਢ ਰਹੀ ਹੈ, ਤੇ ਜੋ ਪ੍ਰੋਬਲਮਸ ਆ ਰਹੀਆਂ ਨੇ, ਕਿਉਂਕਿ ਸਾਨੂੰ ਡਾਇਰੈਕਟਲੀ ਹਰ ਚੀਜ਼ ਦਾ ਜਿਹੜੇ ਅਪਡੇਟ ਆ ਥੱਲਿਓਂ ਸਿੱਧੀ ਅਵੇਲੇਬਲ ਨਹੀਂ ਹੋ ਰਹੀ ਪਾ ਰਹੀ, ਕਿਉਂਕਿ ਸਾਨੂੰ ਜੋ ਮੀਡੀਆ ਹੈ ਉਸ ਨੂੰ ਥੱਲੇ ਜਾਣਾ ਅਲਾਉ ਨਹੀਂ ਕੀਤਾ ਹੈ। ਅਸੀਂ ਦੂਰੋਂ ਸਿਰਫ ਆਪਣੀ ਪੈਨੀ ਦੀ ਨਜ਼ਰ ਬਣਾ ਕੇ ਰੱਖੀ ਹੋਈ ਹੈਗੀ, ਤੇ ਜਿੱਦਾਂ ਵੀ ਸਾਨੂੰ ਇਨਫੋਰਮੇਸ਼ਨ, ਜਿੱਥੇ ਵੀ ਸਾਡੇ ਜਿਹੜੇ ਸਾਡੇ ਨਾਲ ਦੇ ਸਹਿਯੋਗੀ ਟੀਮ ਮੈਂਬਰਸ ਨੇ, ਜਿੱਦਾਂ ਵੀ ਉਹ ਜਾ ਕੇ ਉਹਨਾਂ ਨਾਲ ਗੱਲ ਕਰਦੇ ਨੇ, ਤੇ ਨਾਲ ਦੀ ਨਾਲ ਤੁਹਾਨੂੰ ਜਿਹੜੀ ਅਪਡੇਟਸ ਅਸੀਂ ਉਸ ਸਿਚੁਏਸ਼ਨ ਦੀ ਦੇ ਰਹਾਂਗੇ। ਦੋਸਤੋ ਤੁਸੀਂ ਦੇਖ ਰਹੇ ਹੋ ਫਤਿਹਵੀਰ ਦੀ ਕਹਾਣੀ, ਕੈਮਰੇ ਦੀ ਜ਼ੁਬਾਨੀ। ਦੋਸਤੋ ਜਿੱਥੇ ਮੌਸਮ ਹੈ ਜਿਹੜਾ ਆਪਣੇ ਉਹ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ, ਜੋ ਗਰਮੀ ਹੈਗੀ ਉਹ ਕੱਲ੍ਹ ਵਾਂਗੂ ਹੌਲੀ ਹੌਲੀ ਵੱਧ ਰਹੀ ਹੈ, ਟੈਂਪਰੇਚਰ ਇਨਕਰੀਜ਼ ਹੋ ਰਿਹਾ ਹੈ, ਧਰਤੀ ਗਰਮ ਹੋ ਰਹੀ ਹੈ। ਬਟ ਜੋ ਇੱਥੇ ਵਲੰਟੀਅਰਸ ਨੇ ਉਹਨਾਂ ਦੇ ਜੋਸ਼ ਵਿੱਚ ਕਹਿ ਸਕਦੇ ਹਾਂ ਕੋਈ ਕਮੀ ਨਹੀਂ ਹੈ, ਬਟ ਜਿਹੜੀ ਟੈਕਨੀਕ ਦੀ ਜਿੱਥੇ ਕਮੀ ਹੈ, ਕੁਛ ਚੀਜ਼ਾਂ ਦੀ ਜੋ ਕਮੀ ਹੈ ਉਹ ਸਾਨੂੰ ਖਲ ਰਹੀ ਹੈਗੀ। ਅਸੀਂ ਉਹ ਬਾਰ-ਬਾਰ ਉਹਦੇ ਬਾਰੇ ਤੁਹਾਨੂੰ ਅਪਡੇਟਸ ਕਰ ਰਹੇ ਹਾਂਗੇ। ਕੁਝ ਸਮਾਨ ਮੰਗਾਇਆ ਜਾ ਰਿਹਾ ਹੈ, ਜੋ ਚੀਜ਼ਾਂ ਦੀ ਘਾਟ ਹੈਗੀ ਉਹ ਜਿਹੜੀ ਟੀਮ ਹੈਗੀ ਉਹ ਬਾਹਰੋਂ ਅਵੇਲੇਬਲ ਕਰਵਾਉਣ ਦੀ ਕੋਸ਼ਿਸ਼ ਕਰਦੀ ਹੈਗੀ। ਤੇ ਜਲਦੀ ਹੁਣ ਪਹਿਲੀ ਪ੍ਰਾਇੋਰਟੀ ਇਹਨਾਂ ਦੀ ਇਹ ਹੈ ਕਿ ਛੇਤੀ ਤੋਂ ਛੇਤੀ ਜਿਹੜੇ ਐਗਜ਼ੈਕਟ ਪੋਜੀਸ਼ਨ ਹੈਗੀ ਮੀਟਰਾਂ ਸੈਂਟੀਮੀਟਰਾਂ ਤੱਕ ਹੈ ਜਿਹੜੀ ਈਵਨ ਹੈਗੀ ਉਸ ਨੂੰ ਟਰੇਸ ਕੀਤਾ ਜਾਵੇ, ਉਸ ਨੂੰ ਟਰੇਸ ਕਰਕੇ ਉਸ ਦੇ ਅਕੋਰਡਿੰਗ ਜਿਹੜਾ ਸਾਰਾ ਆਪਰੇਸ਼ਨ ਹੈ ਉਹਨੂੰ ਉਸ ਹਿਸਾਬ ਨਾਲ ਜਿਹੜਾ ਮੋੜਿਆ ਜਾ ਕੇ ਡਾਇਵਰਟ ਕੀਤਾ ਜਾਵੇ, ਤਾਂ ਕਿ ਸਾਡਾ ਜਿਹੜਾ ਇਹ ਦੋਸਤੋ ਬਾਰ-ਬਾਰ ਮੁੜ ਕੇ ਹੀ ਗੱਲ ਕਰਾਂਗੇ ਕਿ ਐਗਜ਼ੈਕਟ ਲੋਕੇਸ਼ਨ ਜਿਹੜੀ ਹੈ, ਐਗਜ਼ੈਕਟ ਲੋਕੇਸ਼ਨ ਸਭ ਤੋਂ ਜ਼ਿਆਦਾ ਮੇਨ ਮਾਇਨੇ ਰੱਖਦੀ ਹੈ, ਇੰਪੋਰਟੈਂਸ ਰੱਖਦੀ ਹੈ। ਅਗਰ ਸਾਨੂੰ ਕਿਤੇ ਪਤਾ ਕਿ ਕੋਈ ਚੀਜ਼ ਪਈ ਹੈ, ਅਸੀਂ ਉਸ ਚੁੱਪ ਕਰਕੇ ਅੱਖਾਂ ਬੰਦ ਕਰਕੇ ਵੀ ਉਸ ਪੋਜੀਸ਼ਨ ਤੋਂ ਉਸ ਜਗ੍ਹਾ ਨੂੰ ਚੱਕ ਸਕਦੇ ਹਾਂਗੇ। ਪਰ ਜੇ ਸਾਨੂੰ ਉਸ ਦਾ ਐਗਜ਼ੈਕਟ ਜਿਹੜਾ ਕਹਿ ਸਕਦੇ ਹਾਂ ਕਿ ਅਗਰ ਪੋਜੀਸ਼ਨ ਲੋਕੇਸ਼ਨ ਹੀ ਨਹੀਂ ਪਤਾ ਹੋਗੀ ਤਾਂ ਹਨੇਰੀ ਦੇ ਵਿੱਚ ਤੀਰ ਮਾਰਨ ਵਾਲੀ ਗੱਲ ਹੋ ਜਾਂਦੀ ਹੈ। ਦੋਸਤੋ ਫਿਲਹਾਲ ਜਿਹੜੀ ਟੀਮਸ ਨੇ ਆਪਣੇ ਵੱਲੋਂ 100% ਐਫਰਟ ਕਰ ਰਹੀਆਂ ਨੇ, ਕੋਸ਼ਿਸ਼ਾਂ ਕਰ ਰਹੀਆਂ ਨੇ, ਪਰ ਜਿਹੜੀਆਂ ਉਹ ਦਿੱਕਤਾਂ ਕਿੱਲਤਾਂ ਆ ਰਹੀਆਂ ਨੇ ਉਹਨਾਂ ਨਾਲ ਵੀ ਸਾਨੂੰ ਜਿਹੜਾ ਹੈਗਾ ਰੂਬਰੀ ਹੋਣਾ ਪੈ ਰਿਹਾ। ਬਾਕੀ ਸਰ ਜੋ ਕੰਪਾਸ ਬਾਰੇ ਗੱਲ ਕੀਤੀ ਗਈ ਸੀ, ਅਜੇ ਕੰਪਾਸ ਵੀ ਸ਼ਾਇਦ ਅਜੇ ਕੁਝ ਇਨਫੋਰਮੇਸ਼ਨ ਨਹੀਂ ਹੈ ਕਿ ਕੰਪਾਸ ਪਹੁੰਚੀ ਹੈ ਜਾਂ ਨਹੀਂ ਪਹੁੰਚੀ ਹੈ।
ਦੋਸਤੋ ਕੰਪਾਸ ਦੀ ਗੱਲ ਹੋ ਰਹੀ ਸੀ ਕਿ ਕੰਪਾਸ ਹਜੇ ਸਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਪਹੁੰਚੀ ਹੈ ਕਿ ਕੰਪਾਸ ਥੱਲੇ ਪਹੁੰਚਾ ਦਿੱਤੀ ਗਈ ਹੈ ਜਾਂ ਫਿਰ ਕੰਪਾਸ ਅਜੇ ਤੱਕ ਆਈ ਹੈ ਜਾਂ ਨਹੀਂ ਆਈ ਹੈ। ਬਟ ਜਿਹੜੇ ਮੈਂਬਰਸ ਨੇ ਉਹ ਦੱਸ ਰਹੇ ਸੀ ਕਿ ਕੰਪਾਸ ਨੂੰ ਲੈਣ ਲਈ ਸ਼ਾਇਦ ਬੰਦੇ ਭੇਜੇ ਗਏ ਨੇ ਤੇ ਸ਼ਾਇਦ ਇੱਥੋਂ ਜਿਹੜੇ ਲੋਕਲ ਕੋਈ ਪਿੰਡ ਆ ਉਸ ਪਿੰਡ ਦੇ ਵਿੱਚ ਕਿਸੇ ਸ਼ਖਸ ਕੋਲੇ ਉਹ ਕੰਪਾਸ ਹੈ। ਇੱਕ ਲੋਕਲ ਜਿਹੜੀ ਕੰਪਾਸ ਹੈ ਦੋਸਤੋ ਇਹ ਕਿਸੇ ਸਰਕਾਰੀ ਜਗ੍ਹਾ ਤੋਂ ਨਹੀਂ ਮੰਗਾਈ ਜਾ ਰਹੀ ਬਲਕਿ ਕਿਸੇ ਪ੍ਰਾਈਵੇਟ ਵਿੱਚ ਪਿੰਡ ਦੇ ਵਿੱਚੋਂ ਕਿਸੇ ਪ੍ਰਾਈਵੇਟ ਬੰਦੇ ਕੋਲ ਦੇ ਘਰ ਕੰਪਾਸ ਪਈ ਉਸ ਦਾ ਇਸਤੇਮਾਲ ਇੱਥੇ ਕੀਤਾ ਜਾ ਰਿਹਾ ਹੈ। NDRF ਦੀ ਟੀਮ ਹੈ ਜਿਹੜੀ ਉਹ ਕੰਪਾਸ ਤੋਂ ਸੱਖਣੀ ਹੈ ਬਟ ਫਿਰ ਵੀ ਉਹ ਆਪਣੇ ਵੱਲੋਂ ਜਿੰਨੀ ਐਫਰਟ ਨੇ ਉਹ ਕਰ ਰਹੇ ਨੇ ਬਟ ਜੋ ਬੇਸਿਕ ਚੀਜ਼ਾਂ ਨੇ ਜਿਹੜੀਆਂ ਜਿਨ੍ਹਾਂ ਕਰਨ ਨੂੰ ਦੀ ਬੇਸਿਕ ਲੋੜ ਹੈਗੀ ਉਹਦੇ ਵਿੱਚ ਥੋੜ੍ਹੀ ਜਿਹੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ। ਜਿੱਦਾਂ ਹੀ ਜਿਹੜਾ ਦੱਸਿਆ ਜਾ ਰਿਹਾ ਕਿ ਅਗਰ ਬੋਡੀ ਜਲਦੀ ਟਰੇਸ ਹੋ ਜਾਵੇ ਤਾਂ ਉਸ ਨੂੰ ਬਾਹਰ ਜਲਦੀ ਜਿਹੜਾ ਕੱਢਣ ਦਾ ਉਹ ਆਪਰੇਸ਼ਨ ਹੈਗਾ ਉਹ ਅਸੀਂ ਤੇਜ਼ੀ ਨਾਲ ਵੀ ਚਲਾ ਸਕਦੇ ਹਾਂਗੇ ਉਸ ਦੇ ਵਿੱਚ ਆਪਦੀ ਐਫਰਟ ਹੋਰ ਅਸੀਂ ਝੋਕ ਸਕਦੇ ਹਾਂਗੇ ਪਰ ਜਿੰਨਾ ਚਿਰ ਸਾਨੂੰ ਕੋਈ ਚੀਜ਼ ਦਾ ਜਿਹੜਾ ਐਗਜ਼ੈਕਟ ਲੋਕੇਸ਼ਨ ਹੀ ਨਹੀਂ ਪਤਾ ਹੋਊਗੀ ਉਦੋਂ ਤੱਕ ਜਿਹੜਾ ਅਸੀਂ ਆਪਣੀ ਐਫਰਟ ਆ ਇੱਕ ਤਰ੍ਹਾਂ ਜਿਵੇਂ ਕਹਿ ਸਕਦੇ ਹਾਂ ਕਿ ਸਾਡੀ ਜਿਹੜੀਆਂ ਕੋਸ਼ਿਸ਼ਾਂ ਉਹ ਬੇਕਾਰ ਹੋ ਸਕਦੀਆਂ ਨੇ ਜੇ ਅਸੀਂ ਉਸ ਚੀਜ਼ 'ਤੇ ਕਨਸੈਂਟਰੇਟ ਨਹੀਂ ਕਰਾਂਗੇ। ਲਾਈਵ ਚੱਲ ਰਿਹਾ ਹੈ ਜਿਹੜੇ ਲੋਕ ਨੇ ਜਿਹੜੀ ਇੱਥੇ ਹੋਰ ਨਾਲ ਵਲੰਟੀਅਰਸ ਨੇ ਜਿਹੜੇ ਇੱਥੇ ਲੋਕਲ ਕਰਾਊਡ ਆ ਤੁਸੀਂ ਦੇਖ ਰਹੇ ਹੋ ਲੋਕਲ ਸਿੱਖ ਸੰਗਤਾਂ ਨੇ ਲੋਕਲ ਨੇੜੇ ਤੇੜੇ ਪਿੰਡਾਂ ਦੇ ਲੋਕ ਨੇ ਉਹ ਵੀ ਦੇਖ ਸਕਦੇ ਹੋ ਤੁਸੀਂ ਨੰਗੇ ਪੈਰੀਂ ਆਪਣੇ ਵਿਚਾਰੇ ਬਿਨਾਂ ਕਿਸੇ ਗਰਮੀ ਦੀ ਪਰਵਾਹ ਕੀਤੇ ਹੋਏ ਲਗਾਤਾਰ ਲੱਗੇ ਹੋਏ ਨੇ ਤੇ ਨਾਲ ਦੀ ਨਾਲ ਇੱਥੇ ਜਿਹੜੇ ਉਹਨਾਂ ਦੇ ਗ੍ਰੀਨੈਸ ਦੇ ਮੈਂਬਰ ਆ ਉਹਨਾਂ ਨੂੰ ਪੱਖਿਆਂ ਦੇ ਨਾਲ ਹੱਥ ਵਾਲੇ ਪੱਖਿਆਂ ਦੇ ਨਾਲ ਉਹਨਾਂ ਨੂੰ ਜੋ ਹੈ ਚੱਲ ਮਾਰ ਰਹੇ ਨੇ। ਤੇ ਦੋਸਤੋ ਇਹ ਬਹੁਤ ਹੀ ਵਧੀਆ ਭਾਵਨਾ ਜੋ ਸਾਡੇ ਅੰਦਰ ਇੱਕ ਦੂਜੇ ਦੇ ਪ੍ਰਤੀ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਅਸੀਂ ਜਿੰਨਾ ਕਰ ਸਕਦੇ ਹਾਂ ਕੁਛ ਨਾ ਕੁਛ ਕਰੀਏ। ਤੇ ਜਿੱਥੇ ਅਸੀਂ ਗੱਲ ਕਰ ਰਹੇ ਹਾਂ ਬੱਚੇ ਦੀ ਤਾਂ ਬੱਚੇ ਦੇ ਲਈ ਫਿਲਹਾਲ ਅਸੀਂ ਦੁਆਵਾਂ ਹੀ ਕਰ ਸਕਦੇ ਹਾਂਗੇ। ਡਾਕਟਰਾਂ ਨਾਲ ਕੱਲ੍ਹ ਅਸੀਂ ਗੱਲ ਕੀਤੀ ਸੀ ਡਾਕਟਰਾਂ ਦਾ ਇਹ ਵੀ ਕਹਿਣਾ ਕਿ ਅਗਰ ਬੱਚਾ 3-4 ਦਿਨਾਂ ਦਾ ਅਗਰ ਬੇਹੋਸ਼ ਵੀ ਅਗਰ ਰਹਿੰਦਾ ਹੈ ਤਾਂ ਬੇਹੋਸ਼ ਰਹਿੰਦੇ ਬੱਚੇ ਨੂੰ ਬਚਾਇਆ ਜਾ ਸਕਦਾ ਕਿਉਂਕਿ ਜਿਹੜੀ ਬੱਚੇ ਦੀ ਪੋਜੀਸ਼ਨ ਦੱਸਿਆ ਜਾ ਰਿਹਾ ਨਾ ਉਹ ਪੋਜੀਸ਼ਨ ਬਸ ਇਸ ਤਰ੍ਹਾਂ ਦੱਸਿਆ ਜਾ ਕਿ ਜਦੋਂ ਬੱਚਾ ਗਿਰਿਆ ਉਹ ਸਿਰ ਦੇ ਭਾਰ ਗਿਰਿਆ ਮਤਲਬ ਸਿਰ ਉੱਪਰ ਸੀਗਾ ਨਾਰਮਲ ਜਿੱਦਾਂ ਆਪਾਂ ਪੋਜੀਸ਼ਨ ਦੇ ਵਿੱਚ ਜੰਪ ਕਰਦੇ ਹਾਂ ਉੱਦਾਂ ਬੱਚਾ ਗਿਰਿਆ ਤੇ ਜਿਸ ਨੂੰ ਇੱਕ ਪਲੱਸ ਪੁਆਇੰਟ ਵੀ ਕਿਹਾ ਜਾ ਸਕਦਾ ਕਿਉਂਕਿ ਅਗਰ ਬੱਚਾ ਉਲਟਾ ਗਿਰ ਜਾਂਦਾ ਤਾਂ ਸ਼ਾਇਦ ਉਸ ਨੂੰ ਬਹੁਤ ਜ਼ਿਆਦਾ ਜਿਹੜਾ ਦਿੱਕਤਾਂ ਦਾ ਸਾਹਮਣਾ ਕਿਉਂਕਿ ਖੂਨ ਹੈ ਜਿਹੜਾ ਸਾਰਾ ਸਿਰ ਦੇ ਵਿੱਚ ਜਮ੍ਹਾਂ ਹੋ ਸਕਦਾ ਸੀਗਾ ਤੇ ਹੋਰ ਵੀ ਕਾਫੀ ਜਿਹੜੇ ਮੈਡੀਕਲ ਜਿਹੜੇ ਇਸ਼ੂ ਨੇ ਹੋ ਸਕਦੇ ਸੀ ਪਰ ਬਟ ਅਸੀਂ ਉਸ ਬਿਨਾਂ ਪਾਣੀ ਤੋਂ ਕਹਿ ਸਕਦੇ ਹਾਂ 4 ਤੋਂ 5 ਦਿਨ ਤੱਕ ਜਿਹੜਾ ਬਿਨਾਂ ਖਾਣੇ ਤੋਂ ਜਿਹੜਾ ਸਾਡਾ ਬਿਨਾਂ ਪਾਣੀ ਤੋਂ ਸਾਡਾ ਸਰੀਰ ਆ ਸਰਵਾਈਵ ਕਰ ਸਕਦਾ ਗਾ ਤੇ ਆਕਸੀਜਨ ਆ ਜਿਹੜਾ ਲਗਾਤਾਰ ਸਪਲਾਈ ਉਸ ਬੱਚੇ ਨੂੰ ਜਿਹੜਾ ਪਾਈਪ ਦੇ ਥਰੂ ਦਿੱਤੀ ਜਾ ਰਹੀ ਹੈ। ਕੈਮਰਾ ਵੀ ਦੁਬਾਰਾ ਪਾਇਆ ਗਿਆ ਹੈ ਤੇ ਹੁਣ ਜਿਹੜਾ ਉਹਦੇ ਲਈ ਕੰਪਾਸ ਵੀ ਮੰਗਾਈ ਗਈ ਹੈ ਤੇ ਜਿਹੜੀ ਕੈਮਰੇ ਦੇ ਕੋਲੇ ਕੰਪਾਸ ਨੂੰ ਭੇਜ ਕੇ ਜਿਹੜਾ ਉਹ ਉੱਥੋਂ ਪਤਾ ਲੱਗ ਜਾਊਗਾ ਕਿ ਕਿੰਨੀ ਕੁ ਜਿਹੜਾ ਦਿਸ਼ਾ ਦੇ ਉੱਤੇ ਬੱਚਾ ਹੈ ਕਿਉਂਕਿ ਅਸੀਂ ਜਦੋਂ ਨੀਚੇ ਡਿਗਿੰਗ ਕਰਦੇ ਹਾਂ ਖੋਦਦੇ ਆਂਗੇ ਤਾਂ ਖੋਦਣ ਦੇ ਨਾਲ ਸਾਨੂੰ ਐਗਜ਼ੈਕਟ ਜਿਹੜੀ ਲੋਕੇਸ਼ਨ ਨਹੀਂ ਪਤਾ ਲੱਗਦੀ ਕਿਉਂਕਿ ਜਿੰਨਾ ਚਿਰ ਸਾਨੂੰ ਉਸ ਚੀਜ਼ ਦੀ ਡਿਗਰੀ ਦਾ ਨਹੀਂ ਪਤਾ ਲੱਗੇਗਾ।
ਦੋਸਤੋ ਲਾਈਵ ਅਪਡੇਟ ਦੇ ਨਾਲ ਤੁਹਾਡੇ ਨਾਲ ਜੁੜੇ ਹਾਂ। ਕੁਛ ਜੋ ਆਪਣਾ ਜਿੱਦਾਂ ਸਾਨੂੰ ਇਨਫੋਰਮੇਸ਼ਨ ਮਿਲ ਰਹੀ ਹੈ ਕਿ ਹੁਣ ਸ਼ਾਇਦ ਰਸੇ ਰਾਹੀਂ ਕੁਝ ਮਿੱਟੀ ਵਗੈਰਾ ਜਾਂ ਕੁਝ ਹੋਰ ਚੀਜ਼ਾਂ ਨੇ ਜਿਹੜੀਆਂ ਥੱਲਿਓਂ, ਜਾਂ ਫਿਰ ਹੋ ਸਕਦਾ ਕਿ ਜਿਹੜਾ ਜਿਸ ਜੋ ਰੈਸਕਿਊ ਟੀਮ ਦਾ ਮੈਂਬਰ ਹੈ ਸ਼ਾਇਦ ਉਸ ਨੂੰ ਵੀ ਸ਼ਾਇਦ ਹੁਣ ਸ਼ਾਇਦ ਬਾਹਰ ਕੱਢਿਆ ਜਾਵੇਗਾ ਦੋਸਤੋ। ਤੇ ਲਗਾਤਾਰ ਇਹ ਜਿਹੜੀ ਕਿੱਥੇ ਤਾਂ ਅਸੀਂ ਜਦੋਂ ਸਾਡੇ ਘਰ ਕਿਸੇ ਬੱਚੇ ਦਾ ਜਨਮ ਦਿਨ ਹੁੰਦਾ ਉਸ ਬੱਚੇ ਨੂੰ ਕਿੰਨੀਆਂ ਖੁਸ਼ੀਆਂ ਅਸੀਂ ਪ੍ਰੋਵਾਈਡ ਕਰਾਉਂਦੇ, ਕਿੰਨੀਆਂ ਉਸ ਦੇ ਲਈ ਉਸ ਦੀ ਖੁਸ਼ੀ ਲਈ ਜੋ ਸਭ ਤੋਂ ਬਣ ਪਾਉਂਦਾ ਅਸੀਂ ਕਰਦੇ ਹਾਂ। ਚਾਹੇ ਜੋ ਗਰੀਬ ਇਨਸਾਨ ਹੈ ਤਾਂ ਉਸ ਤੋਂ ਜੋ ਕੁਝ ਹੁੰਦਾ ਹੈ ਤਾਂ ਉਹ ਆਪਣੇ ਬੱਚੇ ਲਈ ਕਰਦਾ ਹੈ, ਤੇ ਜੋ ਅਮੀਰ ਇਨਸਾਨ ਤੋਂ ਜੋ ਹੁੰਦਾ ਉਹ ਆਪਣੇ ਬੱਚੇ ਲਈ ਕੁਝ ਕਰਦਾ ਹੈ। ਬਟ ਅੱਜ ਇਹ ਮਾਂ-ਬਾਪ ਇੰਨੇ ਮਜਬੂਰ, ਇੰਨੇ ਲਾਚਾਰ ਨੇ ਕਿ ਉਹ ਆਪਣੇ ਬੱਚੇ ਲਈ ਅੱਜ ਕੁਝ ਨਹੀਂ ਕਰ ਪਾ ਰਹੇ, ਸਿਰਫ ਉੱਪਰ ਵਾਲੇ ਭਰੋਸੇ ਤੇ ਜੋ ਇਹਨਾਂ ਜੋ ਦੇ ਸ਼ੂਰਵੀਰ ਜੀ ਜਿਹੜੇ ਆਪਣਾ ਤਨ ਦੀ ਪਰਵਾਹ ਕੀਤੇ ਬਗੈਰ ਜਿਹੜਾ ਰੈਸਕਿਊ ਆਪਰੇਸ਼ਨ ਵਿੱਚ ਲੱਗੇ ਹੋਏ ਆਗੇ, ਸਾਰਾ ਇਹਨਾਂ ਦਾਰੋਮਦਾਰ ਬਸ ਇਹਨਾਂ ਦੇ ਉੱਤੇ ਸਿੱਟ ਕੇ ਬਸ ਉਹ ਪਰਮਾਤਮਾ ਅੱਗੇ ਅੱਜ ਅਰਦਾਸ ਕਰ ਰਹੇ ਨੇ ਕਿ ਅੱਜ ਬੱਚੇ ਦਾ ਜਨਮ ਦਿਨ ਹੈ, ਕਿ ਇਹ ਪਰਮਾਤਮਾ ਸਾਨੂੰ ਉਸ ਜਨਮ ਦਿਨ ਦੇ ਉੱਤੇ ਉਸ ਬੱਚੇ ਦੀ ਜੋ ਖੁਸ਼ੀ ਨੇ, ਉਸ ਬੱਚੇ ਦੀ ਜੋ ਜ਼ਿੰਦਗੀ ਹੈ ਸਾਡੇ ਝੋਲੀ ਪਾ ਦੇ। ਮਾਂ ਦੇ ਜੇ ਕਹਿ ਸਕਦੇ ਹਾਂ ਕਿ ਦਿਲੋਂ, ਪਿਓ ਦੇ ਦਿਲੋਂ ਤੇ ਉਸੇ ਫੈਮਿਲੀ ਮੈਂਬਰ ਦੇ ਦਿਲੋਂ ਇਹ ਅਰਦਾਸ ਹੋ ਰਹੀ ਹੈ ਕਿ ਇਹ ਪ੍ਰਮਾਤਮਾ ਅੱਜ ਬੱਚੇ ਦਾ ਜਨਮ ਦਿਨ ਹੈ, ਅੱਜ ਦੇ ਦਿਨ ਤੋਂ ਸਾਨੂੰ ਉਸ ਬੱਚੇ ਦੀ ਦਾਤ ਬਖਸ਼ੀ ਸੀ ਤੇ ਅਸੀਂ ਤੇਰਾ ਸ਼ੁਕਰੀਆ ਅਦਾ ਕੀਤਾ ਸੀ, ਅਸੀਂ ਤੇਰਾ ਧੰਨਵਾਦ ਕੀਤਾ ਸੀ, ਅਸੀਂ ਬੜੀਆਂ ਖੁਸ਼ੀਆਂ ਮਨਾਈਆਂ ਸੀਗੀਆਂ। ਬਟ ਅੱਜ ਫਿਰ ਉਹੀ ਦਿਨ ਆ ਗਿਆ ਹੈ ਜਦ ਸਾਡੇ ਅੱਜ ਪੱਲੇ ਖੁਸ਼ੀਆਂ ਦੀ ਬਜਾਏ ਦੁੱਖ ਨੇ, ਪਛਤਾਵਾ ਨੇ ਤੇ ਕਹਿ ਸਕਦੇ ਹਾਂ ਕਿ ਇੰਤਜ਼ਾਰ ਹੈ। ਇਹ ਇੰਤਜ਼ਾਰ ਦਾ ਜਿਹੜਾ ਅਹਿਸਾਸ ਹੈ ਉਹ ਕਹਿ ਸਕਦੇ ਹਾਂ ਉਸੇ ਜੇ ਜਿੱਦਾਂ ਇੱਕ ਕਹਾਵਤ ਹੈ ਕਿ ਜੋ ਤਨ ਲੱਗੇ ਉਹ ਪਰਿਵਾਰ ਹੀ ਇਸ ਚੀਜ਼ ਦਾ ਜਿਹੜਾ ਅਸਲੀ ਅੰਦਾਜ਼ਾ ਲਗਾ ਸਕਦਾ ਹੈ। ਉਹਨਾਂ ਦੇ ਦਿਲਾਂ ਤੋਂ ਅਗਰ ਪੁੱਛੀਏ ਤਾਂ ਉਹਨਾਂ ਦੇ ਦਿਲਾਂ ਦੀ ਜੋ ਮਹਿਸੂਸ ਹੋ ਰਿਹਾ ਉਹਨੂੰ ਅਸੀਂ ਕਦੇ ਵੀ ਮਹਿਸੂਸ ਨਹੀਂ ਕਰ ਸਕਦੇ। ਇੱਕ ਮਾਂ ਦੇ ਦਿਲ ਤੋਂ ਪੁੱਛੋ, ਇੱਕ ਪਿਓ ਦੇ ਦਿਲ ਤੋਂ ਪੁੱਛੋ ਕਿ ਉਹ ਜਿਨ੍ਹਾਂ ਦਾ ਬੱਚਾ ਉਹਨਾਂ ਦੇ ਬੱਚੇ ਦੇ ਜਨਮ ਦਿਨ ਵਾਲੇ ਦਿਨ ਜਿਹੜਾ ਉਹ ਬੱਚਾ ਹੈਗਾ, ਤੇ ਉਹ ਇੱਦਾਂ ਦੀ ਹਾਲਾਤ ਵਿੱਚ ਕੋਈ ਵੀ ਦੁਨੀਆ ਦਾ ਮਾਂ-ਬਾਪ ਨਹੀਂ ਚਾਹੇਗਾ ਕਿ ਉਹਨਾਂ ਦਾ ਜਿਹੜਾ ਬੱਚਾ ਹੈਗਾ ਸਪੈਸ਼ਲੀ ਆਪਣੇ ਜਨਮ ਦਿਨ ਵਾਲੇ ਦਿਨ ਖੁਸ਼ ਨਾ ਰਹੇ। ਆਪਣੇ ਬੱਚੇ ਦੀ ਖੁਸ਼ੀ ਲਈ ਹਰ ਕੋਈ ਕੁਛ ਨਾ ਕੁਛ ਕਰਦਾ ਹੈ। ਇੱਥੋਂ ਤੱਕ ਜੇ ਉਸ ਬੱਚੇ ਦੀ ਗੱਲ ਕਰੀਏ, ਜੇ ਅਸੀਂ ਗੱਲ ਕਰੀਏ ਅਸੀਂ ਫਤਿਹਵੀਰ ਦੀ, ਤਾਂ ਸੋਚ ਕੇ ਦੇਖੋ ਜੋ ਫਤਿਹਵੀਰ ਹੈ ਜਿਸ ਨੂੰ ਅੱਜ ਖੁਸ਼ ਹੋਣਾ ਸੀ, ਅੱਜ ਉਹ ਬੇਹੋਸ਼ੀ ਦੀ ਹਾਲਤ ਵਿੱਚ ਪਿਆ। ਸਾਡੇ ਤੋਂ ਕੀ ਮੰਗ ਰਿਹਾ ਹੈ, ਸਾਡੇ ਪ੍ਰਸ਼ਾਸਨ ਤੋਂ ਕੀ ਮੰਗ ਰਿਹਾ ਹੈ, ਸਾਡੇ ਜੋ ਟੀਮਾਂ ਕੰਮ ਕਰ ਰਹੀਆਂ ਉਹਨਾਂ ਤੋਂ ਕੀ ਮੰਗ ਰਿਹਾ ਹੈ, ਸਾਡੇ ਇਨਸਾਨਾਂ ਤੋਂ ਕੀ ਮੰਗ ਰਿਹਾ ਹੈ। ਉਹ ਕਹਿ ਰਿਹਾ ਹੈਗਾ, ਉਸ ਦੇ ਦਿਲੋਂ ਹੀ ਅਰਦਾਸ ਨਿਕਲ ਰਹੀ ਹੈ ਕਿ ਦੋਸਤੋ ਅੱਜ ਮੇਰਾ ਜਨਮ ਦਿਨ ਹੈ, ਮੈਂ ਤੁਹਾਡੇ ਅੱਗੇ ਰਿਕੁਐਸਟ ਕਰਦਾ ਹਾਂਗਾ ਕਿ ਅੱਜ ਤਾਂ ਮੈਨੂੰ ਕੱਢ ਲਓ, ਅੱਜ ਤਾਂ ਮੈਨੂੰ ਆਪਣੇ ਪਰਿਵਾਰ ਨਾਲ ਮਿਲਾ ਦਿਓ, ਅੱਜ ਤਾਂ ਮੈਨੂੰ ਮੇਰੀ ਮਾਂ ਨਾਲ ਮਿਲਾ ਦਿਓ। ਉਸ ਬੱਚੇ ਦੇ ਦਿਲੋਂ ਇਹੀ ਅਰਦਾਸ ਨਿਕਲ ਰਹੀ ਹੈ ਕਿ ਮੈਨੂੰ ਕਿਵੇਂ ਨਾ ਕਿਵੇਂ ਅੱਜ ਮੇਰੇ ਪਰਿਵਾਰ ਨਾਲ ਮਿਲਾ ਲਓ। ਅੱਜ ਮੈਂ ਉਹਨਾਂ ਆਪਣੀ ਮਾਂ ਦੇ ਗਲ ਲੱਗਣਾ ਚਾਹੁੰਦਾਗਾ, ਮੇਰੀ ਮਾਂ ਮੇਰਾ ਮੱਥਾ ਚੁੰਮੇ, ਮੈਨੂੰ ਪਿਆਰ ਕਰੇ, ਮੈਨੂੰ ਉਸ ਬੱਚੇ ਦੇ ਦਿਲੋਂ ਇਹੀ ਅਰਦਾਸ ਨਿਕਲ ਰਹੀ ਹੈ ਕਿ ਮੈਨੂੰ ਕਿਵੇਂ ਨਾ ਕਿਵੇਂ ਅੱਜ ਮੇਰੇ ਪਰਿਵਾਰ ਨਾਲ ਮਿਲਾ ਲਓ। ਅੱਜ ਮੈਂ ਉਹਨਾਂ ਆਪਣੀ ਮਾਂ ਦੇ ਗਲ ਲੱਗਣਾ ਚਾਹੁੰਦਾਗਾ, ਮੇਰੀ ਮਾਂ ਮੇਰਾ ਮੱਥਾ ਚੁੰਮੇ, ਮੈਨੂੰ ਪਿਆਰ ਕਰੇ, ਮੈਨੂੰ ਉਸ ਬੱਚੇ ਦੇ ਦਿਲੋਂ ਇਹੀ ਅਰਦਾਸ ਨਿਕਲ ਰਹੀ ਹੈ ਕਿ ਮੈਨੂੰ ਕਿਵੇਂ ਨਾ ਕਿਵੇਂ ਦੇ ਦਿਲ ਦੇ ਵਿੱਚ ਅੱਜ ਚੱਲ ਰਹੀਆਂ ਨੇ, ਜਿਨ੍ਹਾਂ ਨੂੰ ਮੈਂ ਮਹਿਸੂਸ ਕਰਕੇ ਮੈਂ ਆਪਦੇ ਵਿਅਕਤੀਗਤ ਤੌਰ ਤੇ ਹੀ ਕਹਾਂਗਾ ਕਿ ਮੈਂ ਮਹਿਸੂਸ ਕਰਕੇ ਮੈਂ ਤਾਂ ਅੰਦਰੋਂ ਅੰਦਰ ਭਾਵਕ ਵੀ ਹੋ ਰਿਹਾ ਹਾਂ। ਬਟ ਜਿੱਥੇ ਜਿਸ ਹਿਸਾਬ ਨਾਲ ਜੋ ਪੋਜੀਸ਼ਨ ਤੇ ਅਸੀਂ ਬੈਠੇ ਹਾਂਗਾ, ਸਾਨੂੰ ਇੱਥੇ ਭਾਵਕ ਨਹੀਂ ਹੁਸ਼ਿਆਰ ਰਹਿਣ ਦੀ ਲੋੜ ਆ ਗਈ। ਤਾਂ ਦੋਸਤੋ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਜ਼ਿੰਦਗੀ ਵਿੱਚ ਨਾ ਹੋਣ, ਤਾਂ ਇਸ ਲਈ ਅਸੀਂ ਪਰਮਾਤਮਾ ਅੱਗੇ ਅਰਦਾਸ ਵੀ ਕਰੀਏ ਤੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੱਦਾਂ ਦੇ ਜਿਹੜੀਆਂ ਸਭ ਤੋਂ ਛੋਟੀਆਂ ਜੋ ਕਮੀਆਂ ਰਹਿ ਜਾਂਦੀਆਂ ਨੇ, ਅਸੀਂ ਆਪਣੇ ਲੈਵਲ ਤੇ ਸਾਰੀਆਂ ਚੀਜ਼ਾਂ ਅਸੀਂ ਸਰਕਾਰਾਂ ਤੇ ਨਹੀਂ ਛੱਡ ਸਕਦੇ। ਸਾਨੂੰ ਆਪਣੀਆਂ ਜ਼ਿੰਮੇਵਾਰੀਆਂ ਆਪ ਸਾਹਮਣੀਆਂ ਪੈਣਗੀਆਂ। ਸਾਨੂੰ ਛੋਟੇ ਚੀਜ਼ ਆ ਗਏ, ਹਰ ਚੀਜ਼ ਦੇ ਪਿੱਛੇ ਸਾਨੂੰ ਜਿੱਦਾਂ ਕਹਿ ਦਈਏ ਕਿ ਛੋਟੀਆਂ ਜਿਹੜੀਆਂ ਸਾਡੀ ਜ਼ਿੰਦਗੀ ਦੀਆਂ ਗਲਤੀਆਂ ਉਹਨਾਂ ਪਿੱਛੇ ਸਾਨੂੰ ਸਰਕਾਰ, ਸਾਡੇ ਉੱਤੇ ਪ੍ਰਸ਼ਾਸਨ ਖੜਾ ਨਹੀਂ ਕਰ ਸਕਦੀ। ਇਹਦਾ ਸਾਨੂੰ ਆਪ ਹੀ ਸੁਧਰਨਾ ਪਵੇਗਾ। ਸੜਕਾਂ ਤੇ ਜਾਈਏ ਤਾਂ ਆਪਣੇ ਹੱਥ ਜਾਈਏ, ਸੜਕਾਂ ਦੇ ਉੱਤੇ ਸਪੀਡ ਦਾ ਧਿਆਨ ਰੱਖੀਏ, ਕਿਉਂਕਿ ਸਾਡੇ ਨਾਲ ਸਾਡਾ ਪਰਿਵਾਰ ਤੇ ਉਹਦੀਆਂ ਜ਼ਿੰਦਗੀਆਂ ਜੁੜੀਆਂ ਹੁੰਦੀਆਂ ਨੇ। ਅਗਰ ਇੱਕ ਇਨਸਾਨ ਨੂੰ ਕਿਸੇ ਹਾਦਸੇ ਦੇ ਵਿੱਚ ਕੁਝ ਹੁੰਦਾ ਤਾਂ ਉਹ ਇੱਕ ਇਨਸਾਨ ਨੂੰ ਕੁਝ ਨਹੀਂ ਹੁੰਦਾ, ਉਸ ਦਾ ਸਾਰਾ ਜਿਹੜਾ ਪਰਿਵਾਰ ਹੈ ਉਹ ਇੱਕ ਤਰ੍ਹਾਂ ਮਣਕੇ ਤੋਂ ਜਿੱਦਾਂ ਇੱਕ ਮਾਲਾ ਦੇ ਵਿੱਚ ਇੱਕ ਮਣਕਾ ਨਿਕਲ ਜਾਂਦਾ ਤੇ ਪੂਰੀ ਜਿਹੜੀ ਉਹ ਮਾਲਾ ਖਿੰਡ ਜਾਂਦੀ ਹੈ, ਉਸੇ ਤਰ੍ਹਾਂ ਸਾਡਾ ਪਰਿਵਾਰ ਸਾਡੇ ਨਾਲ ਜੁੜਿਆ ਹੋਇਆ ਹੈ। ਅਸੀਂ ਪਰਿਵਾਰ ਦੇ ਨਾਲ ਜੁੜੇ ਹੋਏ ਹਾਂ। ਅਗਰ ਸਾਨੂੰ ਕੁਝ ਹੁੰਦਾ ਹੈ ਤਾਂ ਸਾਡੇ ਪਰਿਵਾਰ ਇੱਕ ਤਰ੍ਹਾਂ ਬਿਖਰ ਜਾਂਦਾ ਹੈ ਦੋਸਤੋ। ਤਾਂ ਇਹਨਾਂ ਚੀਜ਼ਾਂ ਤੋਂ ਸਾਨੂੰ, ਇਹੋ ਜਿਹੇ ਇਨਸੀਡੈਂਟਸ ਤੋਂ ਸਾਨੂੰ ਸਬਕ ਲੈਣਾ ਚਾਹੀਦਾ ਹੈ। ਤੇ
ਦੋਸਤੋ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਜ਼ਿੰਦਗੀ ਵਿੱਚ ਨਾ ਹੋਣ, ਤਾਂ ਇਸ ਲਈ ਅਸੀਂ ਪਰਮਾਤਮਾ ਅੱਗੇ ਅਰਦਾਸ ਵੀ ਕਰੀਏ ਤੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਦਾਂ ਦੇ ਜਿਹੜੀਆਂ ਸਭ ਤੋਂ ਛੋਟੀਆਂ ਜੋ ਕਮੀਆਂ ਰਹਿ ਜਾਂਦੀਆਂ ਨੇ, ਅਸੀਂ ਆਪਣੇ ਲੈਵਲ ਤੇ ਸਾਰੀਆਂ ਚੀਜ਼ਾਂ ਅਸੀਂ ਸਰਕਾਰਾਂ ਤੇ ਨਹੀਂ ਛੱਡ ਸਕਦੇ। ਸਾਨੂੰ ਆਪਣੀਆਂ ਜ਼ਿੰਮੇਵਾਰੀਆਂ ਆਪ ਸਾਹਮਣੀਆਂ ਪੈਣਗੀਆਂ। ਸਾਨੂੰ ਛੋਟੇ ਚੀਜ਼ ਆ ਗਏ, ਹਰ ਚੀਜ਼ ਦੇ ਪਿੱਛੇ ਸਾਨੂੰ ਜਿੱਦਾਂ ਕਹਿ ਦਈਏ ਕਿ ਛੋਟੀਆਂ ਜਿਹੜੀਆਂ ਸਾਡੀ ਜ਼ਿੰਦਗੀ ਦੀਆਂ ਗਲਤੀਆਂ, ਉਹਨਾਂ ਪਿੱਛੇ ਸਾਨੂੰ ਸਰਕਾਰ, ਸਾਡੇ ਉੱਤੇ ਪ੍ਰਸ਼ਾਸਨ ਖੜਾ ਨਹੀਂ ਕਰ ਸਕਦੀ। ਇਹਦਾ ਸਾਨੂੰ ਆਪ ਹੀ ਸੁਧਰਨਾ ਪਵੇਗਾ। ਸੜਕਾਂ ਤੇ ਜਾਈਏ ਤਾਂ ਆਪਣੇ ਹੱਥ ਜਾਈਏ, ਸੜਕਾਂ ਦੇ ਉੱਤੇ ਸਪੀਡ ਦਾ ਧਿਆਨ ਰੱਖੀਏ, ਕਿਉਂਕਿ ਸਾਡੇ ਨਾਲ ਸਾਡਾ ਪਰਿਵਾਰ ਤੇ ਉਹਦੀਆਂ ਜ਼ਿੰਦਗੀਆਂ ਜੁੜੀਆਂ ਹੁੰਦੀਆਂ ਨੇ। ਅਗਰ ਇੱਕ ਇਨਸਾਨ ਨੂੰ ਕਿਸੇ ਹਾਦਸੇ ਦੇ ਵਿੱਚ ਕੁਝ ਹੁੰਦਾ ਤਾਂ ਉਹ ਇੱਕ ਇਨਸਾਨ ਨੂੰ ਕੁਝ ਨਹੀਂ ਹੁੰਦਾ, ਉਸ ਦਾ ਸਾਰਾ ਜਿਹੜਾ ਪਰਿਵਾਰ ਹੈ ਉਹ ਇੱਕ ਤਰ੍ਹਾਂ ਮਣਕੇ ਤੋਂ ਜਿੱਦਾਂ ਇੱਕ ਮਾਲਾ ਦੇ ਵਿੱਚੋਂ ਇੱਕ ਮਣਕਾ ਨਿਕਲ ਜਾਂਦਾ ਤੇ ਪੂਰੀ ਜਿਹੜੀ ਉਹ ਮਾਲਾ ਖਿੰਡ ਜਾਂਦੀ ਹੈ, ਉਸੇ ਤਰ੍ਹਾਂ ਸਾਡਾ ਪਰਿਵਾਰ ਸਾਡੇ ਨਾਲ ਜੁੜਿਆ ਹੋਇਆ ਹੈ। ਅਸੀਂ ਪਰਿਵਾਰ ਦੇ ਨਾਲ ਜੁੜੇ ਹੋਏ ਹਾਂ। ਅਗਰ ਸਾਨੂੰ ਕੁਝ ਹੁੰਦਾ ਹੈ ਤਾਂ ਸਾਡੇ ਪਰਿਵਾਰ ਇੱਕ ਤਰ੍ਹਾਂ ਬਿਖਰ ਜਾਂਦਾ ਹੈ ਦੋਸਤੋ। ਤੋਂ ਇਹਨਾਂ ਚੀਜ਼ਾਂ ਤੋਂ ਸਾਨੂੰ, ਇਹੋ ਜਿਹੇ ਇਨਸੀਡੈਂਟਸ ਤੋਂ ਸਾਨੂੰ ਸਬਕ ਲੈਣਾ ਚਾਹੀਦਾ ਹੈ। ਤੇ ਮੈਂ ਜੋ ਲਾਈਵ ਦੇਸ਼ਾਂ ਵਿਦੇਸ਼ਾਂ 'ਚ ਦੇਖ ਰਹੇ ਸਾਰਿਆਂ ਨੂੰ ਮੈਂ ਇਹੀ ਰਿਕੁਐਸਟ ਕਰਾਂਗੀ ਕਿ ਜੋ ਵੀ ਖਾਸ ਕਰਕੇ ਪੰਜਾਬ ਵਰਗੇ ਜੋ ਸਾਡਾ ਜੇ ਕਹਿ ਸਕਦੇ ਖੇਤੀ ਪ੍ਰਮੁੱਖ ਸਾਡਾ ਜਿਹੜਾ ਸਟੇਟ ਹੈਗੇ, ਇੱਥੇ ਜੋ ਲਾਈਵ ਦੇਖ ਰਹੇ ਨੇ, ਜੋ ਪਿੰਡਾਂ ਵਿੱਚ ਖਾਸ ਕਰਕੇ ਜੋ ਲਾਈਵ ਦੇਖ ਰਹੇ ਨੇ, ਪਰਿਵਾਰ ਦੇ ਨਾਲ ਜੁੜੇ ਹੋਏ ਹਾਂ। ਅਗਰ ਸਾਨੂੰ ਕੁਝ ਹੁੰਦਾ ਹੈ ਤਾਂ ਸਾਡੇ ਪਰਿਵਾਰ ਇੱਕ ਤਰ੍ਹਾਂ ਬਿਖਰ ਜਾਂਦਾ ਹੈ ਦੋਸਤੋ। ਤੋਂ ਇਹਨਾਂ ਚੀਜ਼ਾਂ ਤੋਂ ਸਾਨੂੰ, ਇਹੋ ਜਿਹੇ ਇਨਸੀਡੈਂਟਸ ਤੋਂ ਸਾਨੂੰ ਸਬਕ ਲੈਣਾ ਚਾਹੀਦਾ ਹੈ। ਤੇ ਮੈਂ ਜੋ ਲਾਈਵ ਦੇਸ਼ਾਂ ਵਿਦੇਸ਼ਾਂ 'ਚ ਦੇਖ ਰਹੇ ਸਾਰਿਆਂ ਨੂੰ ਮੈਂ ਇਹੀ ਰਿਕੁਐਸਟ ਕਰਾਂਗੀ ਕਿ ਜੋ ਵੀ ਖਾਸ ਕਰਕੇ ਪੰਜਾਬ ਵਰਗੇ ਜੋ ਸਾਡਾ ਜੇ ਕਹਿ ਸਕਦੇ ਖੇਤੀ ਪ੍ਰਮੁੱਖ ਸਾਡਾ ਜਿਹੜਾ ਸਟੇਟ ਹੈਗੇ, ਇੱਥੇ ਜੋ ਲਾਈਵ ਦੇਖ ਰਹੇ ਨੇ, ਜੋ ਪਿੰਡਾਂ ਵਿੱਚ ਖਾਸ ਕਰਕੇ ਜੋ ਲਾਈਵ ਦੇਖ ਰਹੇ ਨੇ, ਉਹਨਾਂ ਨੂੰ ਇਹੀ ਕਹਾਂਗਾ ਦੋਸਤੋ, ਜੇ ਅਗਰ ਤੁਸੀਂ ਕਿਸਾਨ ਹੋ, ਅਗਰ ਕਿਸਾਨ ਨਹੀਂ ਵੀ ਹੋ, ਅਗਰ ਤੁਸੀਂ ਦੇਖ ਰਹੇ ਹੋ ਤੁਹਾਡੇ ਘਰ ਦੇ ਨੇੜੇ ਤੇੜੇ, ਤੁਹਾਡੇ ਖੇਤ ਦੇ ਨੇੜੇ ਤੇੜੇ ਇੱਥੇ ਲੋਕਲ ਇੱਥੋਂ ਦੇ ਪਿੰਡਾਂ ਦੇ ਲੋਕ ਨੇ, ਉਹ ਕਿਸ ਤਰ੍ਹਾਂ ਆਪਣਾ ਐਫਰਟ ਦੇ ਰਹੇ ਨੇ।